ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਗਿੱਲ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਸੁਖਦੇਵ ਸਿੰਘ ਜਟਾਣਾ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ, 408 722 7698 ਦੇ ਉੱਤੇ। ਅਤੇ ਜਿਵੇਂ ਸਰੋਤਾ ਤੁਸੀਂ ਜਾਣਦੇ ਹੋ ਵੀ ਅੱਜ ਸ਼ੁੱਕਰਵਾਰ ਦਾ ਦਿਨ ਆ, ਅਤੇ ਪਹਿਲੋਂ ਆਪਾਂ ਜਿਹੜੀਆਂ ਕੁਛ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਬਣਾਵਾਂਗੇ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਵੀ ਲਵਾਂਗੇ। ਸੋ ਉਦੋਂ ਕਾਲ ਕਰਨ ਦੇ ਲਈ ਨੰਬਰ ਜਿਹੜਾ ਹੈਗਾ ਆ 408 272 5200 ਦੇ ਉੱਤੇ ਆ। ਮਾਫੀ ਚਾਹੁੰਦਾ ਥੋੜ੍ਹੀ ਜਿਹੀ ਜਿਹੜੀ ਤਕਨੀਕੀ ਪ੍ਰੋਬਲਮ ਕਰਕੇ ਉਹਨਾਂ ਦੀ ਲਾਈਨ ਡਰੋਪ ਹੋ ਗਈ ਆ ਮਿੰਟੂ ਜੀ ਦੀ, ਅਤੇ ਬਸ ਆਪਾਂ ਹੁਣੇ ਉਹਨਾਂ ਦੇ ਨਾਲ ਲਾਈਨ ਜੋੜ ਕੇ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਅਤੇ ਮਿੰਟੂ ਜੀ, ਗੱਲਬਾਤ ਦਾ ਆਪਾਂ ਜੇ ਸਿਲਸਿਲਾ ਸ਼ੁਰੂ ਕਰੀਏ, ਭਾਰਤੀ ਜਨਤਾ ਪਾਰਟੀ ਨੇ 4 ਸਾਲਾਂ ਦੇ ਵਿੱਚ ਲਿਆ 99% ਬੇਨਾਮੀ ਚੰਦਾ। ਦੇਖੋ, ਇਹ ਚੰਦੇ ਦਾ ਧੰਦਾ ਬੜਾ ਪੁਰਾਣਾ ਹੈ ਜੀ, ਔਰ ਇਸ ਵਾਰੀ ਇੱਕ ਸਾਡੇ ਨਾ ਇੱਥੇ ਇੱਕ ਸੰਸਥਾ ਹੈ ਡੈਮੋਕ੍ਰੇਟਿਕ ਰਾਈਟਸ ADR, ਐਸੋਸੀਏਸ਼ਨ ਫॉर ਡੈਮੋਕ੍ਰੇਟਿਕ ਰਾਈਟਸ ਕਹਿੰਦੇ ਨੇ ADR ਜੀ। ਉਹ ਇਸ ਤਰ੍ਹਾਂ ਦੇ ਹਮੇਸ਼ਾ ਆંકੜੇ ਪੇਸ਼ ਕਰਦੇ ਆ, ਔਰ ਇਹ ਆંકੜੇ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਸਰਵੇ ਹੁੰਦਾ ਵਾ ਜਾਂ ਉਹ ਕਿਸੇ ਵੱਖ-ਵੱਖ ਪੋਰਟਲ ਤੋਂ ਇਕੱਠੇ ਕਰਦੇ ਆ ਜਾਂ ਅੰਕੜਾ ਡੈਸਕ ਤੋਂ ਲੈਂਦੇ ਆ। ਜੋ ਚੋਣ ਕਮਿਸ਼ਨ ਦੇ ਕੋਲ ਇਹੀ ਪਾਰਟੀਆਂ ਆਪਣੀਆਂ ਰਿਟਰਨਾਂ ਦਾਖਲ ਕਰਵਾਉਂਦੀਆਂ ਨੇ ਜਾਂ ਹਲਫਨਾਮੇ ਦਿੰਦੇ ਨੇ ਲੀਡਰ, ਉਹਨਾਂ ਦੇ ਆਧਾਰਿਤ ਉਹ ਆંકੜੇ ਇਸ ਤਰ੍ਹਾਂ ਪੇਸ਼ ਕਰਦੇ ਆ। ਜਿਹੜਾ ਉਹਨਾਂ ਨੇ ਹੁਣ ਆંકੜਾ ਤਾਜ਼ਾ ਪੇਸ਼ ਕੀਤਾ ਉਹ ਹੈ 2012-13 ਤੋਂ 15-16 ਤੱਕ ਦੇ, ਯਾਨੀ ਇਹ ਹੈ 4 ਸਾਲ ਦਾ। ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਸਮੇਂ ਦੇ ਦੌਰਾਨ ਕੁੱਲ ਕਾਰਪੋਰੇਟ ਘਰਾਣਿਆਂ ਤੋਂ, ਕਾਰਪੋਰੇਟ ਸਰੋਤਾਂ ਤੋਂ ਸਾਰੀਆਂ ਜਿਹੜੀਆਂ ਦੇਸ਼ ਦੀਆਂ ਚੋਟੀ ਦੀਆਂ 5 ਪਾਰਟੀਆਂ, ਉਹਨਾਂ ਨੂੰ ਮਿਲਿਆ 956 ਕਰੋੜ ਰੁਪਈਆ ਜੀ। ਔਰ ਕਮਾਲ ਦੀ ਗੱਲ ਹੈ ਕਿ ਇਹਦੇ ਚ 729 ਕਰੋੜ ਰੁਪਈਆ ਇਹੋ ਜਿਹਾ ਜਿਹੜਾ ਬਿਨਾਂ ਪੈਨ ਕਾਰਡ ਤੋਂ, ਬਿਨਾਂ ਪਤੇ ਤੋਂ ਆ। ਤੇ ਇਤੋਂ ਵੀ ਕਮਾਲ ਦੀ ਗੱਲ ਹੈ ਕਿ ਇਹ ਜਿਹੜਾ ਬੇਨਾਮੀ ਚੰਦਾ, ਇਹਦਾ 99% ਇਕੱਲਾ ਭਾਰਤੀ ਜਨਤਾ ਪਾਰਟੀ ਕੋਲੇ ਗਿਆ ਜੀ। ਔਰ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਇਹੀ 2 ਪਾਰਟੀਆਂ ਨੇ ਜਿਹੜੀਆਂ ਮੁੱਖ ਤੌਰ ਤੇ ਮੁਕਾਬਲੇਬਾਜ਼ ਆ ਬੇਨਾਮੀ ਚੰਦੇ ਦੀਆਂ। ਜੇ ਆਪਾਂ ਪਿਛਲੇ 10 ਸਾਲਾਂ ਦੀ ਗੱਲ ਕਰੀਏ ਨਾ, ਇੱਕ ਰਿਪੋਰਟ ਬਿਜ਼ਨਸ ਸਟੈਂਡਰਡਸ ਵਾਲਿਆਂ ਨੇ ਛਾਪੀ ਸੀ ਪਿਛਲੇ ਵਰੇ, ਉਹ ਵੀ ਰਿਪੋਰਟ ਪੜ੍ਹੀ ਸੀ। ਉਹਦੇ ਚ ਉਹਨਾਂ ਨੇ 10 ਸਾਲਾਂ ਦਾ ਸਾਰਾ ਵਿਖਿਆਨ ਕੀਤਾ ਸੀ। ਜਿੱਦਾਂ ਇਹਨਾਂ ਨੇ 4 ਸਾਲ ਦਾ ਕੀਤਾ ਹੈ ਨਾ, ਉਹਨਾਂ ਨੇ 10 ਸਾਲਾਂ ਦਾ ਦੱਸਿਆ ਸੀ। ਉਹਦੇ ਚ ਨੰਬਰ ਕਿਹਦਾ ਸੀ ਸਭ ਤੋਂ ਜ਼ਿਆਦਾ? ਉਹਦੇ ਚ ਸਭ ਤੋਂ ਜ਼ਿਆਦਾ ਨੰਬਰ ਸੀ ਕਾਂਗਰਸ ਦਾ, ਕਿਉਂਕਿ ਕਾਂਗਰਸ ਉਸ ਸਮੇਂ ਸੱਤਾ ਚ ਰਹੀ ਹੈ 10 ਸਾਲ। ਹੁਣ ਕਿਉਂਕਿ ਸੱਤਾ ਪਰਿਵਰਤਨ ਹੋ ਗਈ ਹੈ, ਸੱਤਾ ਪਰਿਵਰਤਨ ਹੋਣ ਤੋਂ ਬਾਅਦ ਉਹ ਆંકੜਾ ਜਿਹੜਾ ਉਹ ਘੁੰਮ ਗਿਆ, ਯਾਨੀ ਹੁਣ ਭਾਰਤੀ ਜਨਤਾ ਪਾਰਟੀ ਨੂੰ ਨੰਬਰ 1 ਤੇ ਚੰਦਾ ਮਿਲਦਾ ਪਿਆ ਔਰ ਦੂਸਰੇ ਨੰਬਰ ਤੇ ਕਾਂਗਰਸ ਆ। ਜਦਕਿ ਕਾਂਗਰਸ ਜਦੋਂ ਸੱਤਾ ਚ ਸੀਗੀ ਤਾਂ ਉਸ ਸਮੇਂ ਝੰਡੀ ਉਹਦੀ ਸੀ, ਭਾਰਤੀ ਜਨਤਾ ਪਾਰਟੀ ਵਾਲੇ ਦੂਜੇ ਥਾਂ ਤੇ ਸਨ। ਜੇ ਉਦੋਂ ਗੱਲ ਕਰੀਏ ਨਾ ਪਿਛਲੇ 10 ਸਾਲਾਂ ਦੀ ਜਿਹੜੀ ਬਿਜ਼ਨਸ ਸਟੈਂਡਰਡਸ ਦੀ ਰਿਪੋਰਟ ਛਾਪੀ ਸੀ, ਉਹਦੇ ਚ 83% ਯਾਨੀ ਇਕੱਲੀ ਕਾਂਗਰਸ ਨੂੰ ਗਿਆ ਸੀ ਚੰਦਾ, ਬੇਨਾਮੀ ਚੰਦਾ, ਔਰ 65% ਹਿੱਸਾ ਸੀਗਾ ਜਿਹੜਾ ਉਹ ਬੇਨਾਮੀ ਚੰਦੇ ਚ ਸੀਗਾ ਭਾਰਤੀ ਜਨਤਾ ਪਾਰਟੀ ਦਾ। ਸੋ ਇਸ ਤਰ੍ਹਾਂ ਜਿਹੜੀਆਂ ਇਹ ਤਸਵੀਰਾਂ ਸਾਡੇ ਸਾਹਮਣੇ ਆਉਂਦੀਆਂ, ਉਹ ਤਾਂ ਇੱਕ ਹੋਰ ਪਹਿਲੂ ਵੀ ਆ। ਪਹਿਲੂ ਇਹ ਆ ਕਿ ਦੇਖੋ, ਇੱਥੇ ਕਹਿ ਦਿੰਦੇ ਆ ਕਿ ਜੀ ਬੈਂਕ ਦੇ ਨਾਲ ਪੈਨ ਕਾਰਡ ਜੋੜੋ, ਫਲਾਣੀ ਸਕੀਮ ਦੇ ਨਾਲ ਪੈਨ ਕਾਰਡ ਜੋੜੋ, ਫਲਾਣੀ ਜੇ ਤੁਸੀਂ ਲੈਣੀ ਆ ਕੋਈ ਬੈਨੀਫਿਸ਼ਰੀ ਕੋਈ ਲੈਣੀ ਆ ਤੁਸੀਂ, ਉਹਦੇ ਲਈ ਤੁਹਾਨੂੰ ਆਧਾਰ ਕਾਰਡ ਦਾ ਨੰਬਰ ਦੇਣਾ ਪਊ।
फलानी थां ते तुहानूं पैन कार्ड लाउणा पਊ, पर इत्थे किसी का कोई पता नहीं कौन चंदा दे रहा कौन चंदा ले रहा। और ये वो आंकड़े आ जिहड़े 20,000 तो उतले आ। मसलन 20,000 तो थले कोई दिंदा वा, कोई चंदा दिंदा वा, ਉਹਦਾ ਪਹਿਲਾਂ ਕੋਈ ਰਿਕਾर्ड ही है नहीं सी, क्योंकि हुण इन्हां ने कीता कि ਜਿਹੜਾ भी 2,000 रुपए तो उत्ते देऊगा ਉਹਦਾ ना पता ਜਿਹੜਾ दर्ज करना जरूरी हो। ਪਹਿਲਾਂ ਇਹ 20,000 रुपए तक छूट सीगी। ਹੁਣ जे देखिए राजकरमवीर सिंह जी, ये सारा कुछ ਜਿਹੜਾ ਚੱਲਦਾ ਪਿਆ बहुत पुराना ਚੱਲਦਾ ਪਿਆ। ਭਾਰਤੀ ਜਨਤਾ ਪਾਰਟੀ बेशक अजे इस मामले च टॉप ते आ, कांग्रेस किसी समय टॉप ते रह चुकी है। और देखो ਜਿਹੜਾ ਇਹਨਾਂ ने 2017 ਦੀ मार्च ਨੂੰ एक बिल पास किया सी, फाइनेंशियल बिल, फाइनेंस बिल सीगा जिहड़ा, जिहदे बारे एक दिन मैं तुहानूं अगे भी दस के गया सा कि ये उही बिल आ जिहदे विच इस तरह दियां इन्हां ने बहुत सारियां बारियां रख लियां। हुण ये आंकड़ा देखो अगले साल कितना वधा, ये हुण हैगा ना 16 तक, 2012 तो 16 तक। अगे जिहड़े आंकड़े होणगे वो तुहानूं हैरान करनगे इस तो भी ज्यादा। क्यों? क्योंकि हुण अगे ते ये सीगा कि कोई भी जिहड़ी कंपनी अपनी बैलेंस शीट ते जिन्ना मुनाफा रखती है ਉਹਦਾ कुछ फीसदी वो दे सकती सी चंदा, यानी 3 सालों का जिहड़ा ਉਹਦਾ कुल मुनाफा है ਉਹਦਾ 3-4% वो चंदे के रूप च दे सकती सी। पर हुण ये शर्त हट गई है कि वो चाहे तो भावें 60% दे देवे, 70% दे देवे, सारी की सारी कंपनी उन्होंने दे देवे। दूसरा, कंपनी नूं ये दस्सण दी जरूरत नहीं उन्हें किहनूं चंदा दिता है। ये फाइनेंस बिल दियां खासियतां ने। हुण इन्हां ने इलैक्ट्रल बॉन्ड रखे सीगे जिन्हों आपां चुनावी बॉन्ड कह दिंदे आ, ਉਹਦੇ ਚ भी इहो ही आ कि इलैक्ट्रल बॉन्ड कोई खरीदे कोई किसी नूं दे देवे, यानी कूपन सिस्टम। ਉਹਦੇ ਚ भी कोई आइडेंटिटी नहीं किसी की किन्ने खरीदिया किनूं उन्हें दिता है। सो ये जिहड़ा हिसाब किताब है इसी तरह चलेगा और ये चलदा आया। यानी NGOs जिहड़े बाहरों फंडिंग आउंदी सी जिन्हां नूं उन्हां ते घेरा कस दिता गया। इत्थों दे लोग बहुत ज्यादा परेशान किया गया उन्होंने कि टैक्स चोरी करते आ, इन्हां नूं असीं लियाउणा सुधार की प्रक्रिया दे विच नोटबंदी GST पता नहीं क्या क्या कर दिता, पर इन्हां ते कोई भी कुंडा नहीं है। वो दिंदे ना कि सिर ते नहीं कुंडा ते हाथी फिरदा लुंडा, ये हाथी लुंडा फिरदा सियासत दा। सो ये तुसीं आप हिसाब ला लो कि जिहड़े लोग कहते आ कि असीं रिश्वतखोरी के खिलाफ, भ्रिष्टाखोरी के खिलाफ जंग लड़ते पे हैं, उन्होंने लोगों के जंग लड़न के ढंग किहो जिहा, ढंग इहो जिहा, रंग इहो जिहा कि शायद वो इस तरह का एक अख्तियार करी बैठे रवैया कि सारा जिहड़ा ये इस तरह का ताना बाना, इस तरह का जिहड़ा रिश्वत का, भ्रिष्टाखोरी का ये जिहड़ा सारा जहर है वो सारा विष असीं पी लेना, किसी होर जोगा छड्डना नहीं। यानी वो सारा विष जिहड़े सियासतदान पी रहे हैं कि भ्रिष्टाखोरी का विष सारे देश का असीं पी लांगे, असीं जिन्ना भी औखे सौखे होके पहुंचा लवांगे, किसी तक ये नहीं जान देवांगे। सो लगता है कि इन्हों ने बीड़ा चुक्या, हौली हौली हो सकता कि भ्रिष्टाखोरी खत्म हो जाए। जी बिल्कुल जी। अगली मिंटू जी गल करिए, ये अडानी का नाम तो आप देख ही रहे हैं, जदों दी ये सरकार आई है भी हर थां दे उत्ते गूंजदा आ। हुण हेरा फेरी के चर्चियां च भी आ रहा आ भी अडानी की कंपनी की 1500 करोड़ की हेरा फेरी के चर्चे चल रहे। देखो ये एक चीज बड़ी नोट करने वाली है, वो की है कि मई 2017 नूं यही स्टोरी जिहदी आपां हुण गल करांगे, यही स्टोरी इत्थे भारत दे एक बहुत पुराने मैगजीन EPW ने छापी सी। EPW ते अडानी बहुत ज्यादा बिफरिया, बहुत ज्यादा गुस्से हो गया, इत्थों तक कि इहदे वकीलों की फौज ने उन्हां नूं नोटिस भेज दिता सी ते कहता सी कि जे तुसीं ये लेख ना हटाया अपनी वैबसाइट को तो तुहाडे खिलाफ असीं मुकदमा ठोकांगे, और एडा वड्डा मुकदमा ठोकांगे कि दूसरा कोई मुकदमा तुहानूं लड़न की लोड़ ही नहीं पैणी, एक ही तुहाडा चुका चौड़ कर दे। होया की सी, वो लेख भी हट गया, न्यूज़ वैबसाइट तो लेख भी हट गया, और जिहड़ा संपादक जिहदी देख रेख दे विच 4 जणिਆਂ ने वो स्टोरी नूं कवर कीता सी, उन्हां दे विचों जिहड़ा संपादक सीगा वो अस्तीफा दे के चला गया, ये कह के कि जी मैनूं घर दे विच काम बहुत होया। पत्रकार नूं बेचारे नूं अखबार का काम करदे मैगजीन का काम करदे घर का चेता आ गया कि मेरे घरे काम बहुत होया जी। सो होया कि उस तो बाद एक होर इत्थे खोजी पत्रकार द वायर ने वो लेख नहीं सी हटाया। वो कहते कि असी लेख नहीं हटाते क्योंकि एक तथ्यां के आधार से लेख आ,
ਔਰ ਇਹਨੂੰ ਜੇ ਅਸੀਂ ਸਾਵਾਂਗੇ ਤੇ ਇਹ ਪੱਤਰਕਾਰੀ ਦੇ ਸਿਧਾਂਤਾਂ ਦੇ ਬਹੁਤ ਜ਼ਿਆਦਾ ਉਲਟ ਹੋਵੇਗਾ। ਉਹਨਾਂ ਨੇ ਨਹੀਂ ਸੀ ਹਟਾਇਆ। ਇਹ ਦੋ ਹੀ ਖੋਜੀ ਪੱਤਰਕਾਰਾਂ ਸਨ ਜਿਨ੍ਹਾਂ ਨੇ ਇਹ ਲੇਖ ਛਾਪਿਆ ਸੀ, ਸਟੋਰੀ ਛਾਪੀ ਸੀ। ਉਦੋਂ ਅਡਾਨੀ ਸਾਹਿਬ ਕਹਿੰਦੇ ਸੀਗੇ ਕਿ ਜੀ ਇਹਨਾਂ ਨੇ ਸਾਡੀ ਇੱਜ਼ਤ ਹੱਤਕ ਕੀਤੀ ਹੈ, ਮਾਣਹਾਨੀ ਕੀਤੀ ਹੈ, ਪਰ ਇਸੇ ਸਟੋਰੀ ਤੇ ਇਹਨਾਂ ਹੀ ਸਾਰੀਆਂ ਖੋਜੀ ਰਿਪੋਰਟਾਂ ਤੇ ਮੋਹਰ ਕਿਹਨੇ ਲਾਈ ਹੈ? ਇੰਗਲੈਂਡ ਦੇ ਬਹੁਤ ਵੱਡੇ ਅਖਬਾਰ ਦਾ ਗਾਰਡੀਅਨ ਨੇ ਹੁਣ ਸਟੋਰੀ ਛਾਪ ਦਿੱਤੀ ਹੈ। ਔਰ ਸਟੋਰੀ ਦੇ ਵਿੱਚ ਕੀ ਖੁਲਾਸਾ ਹੈ? ਬਿਲਕੁਲ ਉਹੀ ਖੁਲਾਸਾ ਹੈ ਜਿਹੜਾ ਇੱਥੋਂ ਦੀਆਂ ਦੋ ਮੈਗਜ਼ੀਨਾਂ ਨੇ ਮਈ 2017 ਦੇ ਵਿੱਚ ਕਰ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੈਂਕਾਂ ਦਾ ਚੁੱਕਿਆ ਹੋਇਆ ਕਰਜ਼ਾ 1500 ਕਰੋੜ ਰੁਪਇਆ ਕਰੀਬ ਉਹ ਰਕਮ ਸੀ ਜਿਹੜਾ ਕਿ ਅਡਾਨੀ ਨੇ ਫਰਜ਼ੀ ਕੰਪਨੀ ਔਰ ਫਰਜ਼ੀ ਬਿੱਲ ਬਣਾ ਕੇ ਟੈਕਸ ਹੈਵਨ ਦੇ ਵਿੱਚ ਭੇਜ ਦਿੱਤਾ। ਤੁਸੀਂ ਆਪ ਸਮਝ ਲਓ 1500 ਕਰੋੜ ਰੁਪਇਆ। ਇਹ ਸਾਰਾ ਤਾਣਾ ਬਾਣਾ ਕਿੱਦਾਂ ਬੁਣਿਆ ਗਿਆ ਉਹਦੇ ਬਾਰੇ ਇਹਨਾਂ ਨੇ ਬੜੀ ਤਫਸੀਲ ਦੇ ਨਾਲ ਦੱਸਿਆ ਕਿ ਦਰਅਸਲ ਇਹਨਾਂ ਨੇ ਕੀ ਕੀਤਾ ਕਿ ਮਹਾਰਾਸ਼ਟਰ ਦੇ ਵਿੱਚ ਇੱਕ ਪ੍ਰੋਜੈਕਟ ਆਰੰਭਿਆ ਸੀ, ਬਿਜਲੀ ਬਣਾਉਣ ਵਾਲਾ ਕੋਈ ਪ੍ਰੋਜੈਕਟ ਸੀਗਾ। ਉਹਦੇ ਲਈ ਇਹਨਾਂ ਨੇ ਇੰਸਟਰੂਮੈਂਟ ਮੰਗਾਉਣੇ ਸਨ, ਇੰਪੋਰਟ ਕਰਨੇ ਸੀਗੇ। ਤਾਂ ਇਹਨਾਂ ਨੇ ਕੀ ਕੀਤਾ ਕਿ ਇੱਕ ਫਰਜ਼ੀ ਕੰਪਨੀ ਖੜੀ ਕੀਤੀ ਦੁਬਈ ਦੀ, ਉਹਦੇ ਜ਼ਰੀਏ ਉਹ ਸਮਾਨ ਮੰਗਾਇਆ। ਕੋਰੀਆ ਔਰ ਇੱਕ ਦੇਸ਼ ਕੋਈ ਹੋਰ ਸੀਗਾ, ਇਹਨਾਂ ਦੋਨਾਂ ਦੇਸ਼ਾਂ ਤੋਂ ਇਹਨਾਂ ਨੇ ਸਮਾਨ ਮੰਗਵਾਇਆ। ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਫਰਜ਼ੀ ਕੰਪਨੀ ਜਿਹੜੀ ਉਹ ਖੜੀ ਕੀਤੀ ਗਈ ਸੀ, ਉਹ ਕੀ ਕਰਦੀ ਹੈ ਕਿ ਨਕਲੀ ਬਿੱਲਾਂ ਤੇ ਇਹਨਾਂ ਨੂੰ ਉਹੀ ਸਮਾਨ ਅੱਗੇ 4 ਗੁਣਾ ਤੇ ਦਿੰਦੀ ਹੈ। ਔਰ ਇਹ ਉਸ ਰੇਟ ਨੂੰ ਦੱਸਦੇ ਆ ਕਿ ਸਾਡੀ ਜਿਹੜੀ ਖਰੀਦ ਫਰੋਖਤ ਹੋਈ ਆ ਉਹ ਇਸ ਰੇਟ ਤੇ ਹੋਈ ਆ। ਬਾਅਦ ਦੇ ਵਿੱਚ ਉਹ ਜਿਹੜੇ ਬਿੱਲ ਪਾ ਦਿੱਤੇ ਜਾਂਦੇ ਆ, ਫਰਜ਼ੀ ਬਿੱਲ ਪਾ ਦਿੱਤੇ ਜਾਂਦੇ ਕਿ ਸਾਡਾ ਇੰਨਾ ਪੈਸਾ ਜਿਹੜਾ ਇੱਕ ਨੰਬਰ ਦਾ ਉਹ ਇਸ ਖਰੀਦ ਤੇ ਖਰਚ ਹੋਇਆ, ਜਦਕਿ ਉਹ ਅਸਲ ਦੇ ਵਿੱਚ ਨਾ ਹੀ ਕੰਪਨੀ ਸੀ ਤੇ ਨਾ ਹੀ ਉਹ ਸੌਦਾ ਕੋਈ ਅਸਲੀ ਸੀਗਾ। ਸਾਰਾ ਕੁਛ ਕਾਲਾ ਮਿਲਾ ਸੀ। ਉਸ ਤੋਂ ਬਾਅਦ ਜਿਹੜਾ ਉਹ ਪੈਸਾ ਬਚਾਇਆ ਗਿਆ ਉਹ ਕੱਢਿਆ ਕਿੱਦਾਂ ਗਿਆ ਕਿ ਇੱਕ ਮੌਰੀਸ਼ੀਅਸ ਦਾ NGO ਸੀਗਾ ਕੋਈ, ਉਸ NGO ਨੂੰ ਉਹ ਪੈਸਾ ਜਿਹੜਾ ਜਾ ਕੇ ਦੇ ਦਿੱਤਾ ਗਿਆ ਔਰ ਉਹਦੇ ਰਾਹੀਂ ਮੌਰੀਸ਼ੀਅਸ ਦੇ NGO ਰਾਹੀਂ ਜਿਹੜਾ ਕਿ ਸਿੱਧੇ ਤੌਰ ਤੇ ਅਡਾਨੀ ਦੇ ਗੌਤਮ ਅਡਾਨੀ ਦੇ ਵੱਡੇ ਭਰਾ ਦੇ ਦੇਖ ਰੇਖ ਵਿੱਚ ਚੱਲਦਾ ਸੀਗਾ, ਉੱਥੋਂ ਹੁੰਦਾ ਹੋਇਆ ਪੈਸਾ ਜਿਹੜਾ ਸੀਗਾ ਉਹ ਕਿਸੇ ਟੈਕਸ ਹੈਵਨ ਯਾਨੀ ਜਿਹਨੂੰ ਟੈਕਸ ਚੋਰਾਂ ਦਾ ਸਵਰਗ ਕਿਹਾ ਜਾਂਦਾ, ਉਹ ਕਿਸੇ ਦੇਸ਼ ਦੇ ਵਿੱਚ ਪਹੁੰਚ ਗਿਆ। ਔਰ ਇਹਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਅਸੀਂ ਕਿਸ ਹਵਾਲੇ ਤੇ ਇਹ ਸਟੋਰੀ ਸ਼ਾਇਆ ਕਰਦੇ ਪਏ। ਉਹਨਾਂ ਨੇ ਦੱਸਿਆ ਕਿ ਜਿਹੜਾ ਭਾਰਤੀ ਕਸਟਮ ਵਿਭਾਗ ਦਾ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਹੈ, DRI ਜਿਹਨੂੰ ਕਹਿੰਦੇ ਆ, ਤਾਂ ਉਹਨੇ ਜਾਂਚ ਪੜਤਾਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾਈਆਂ ਨੇ। ਸੋ ਬੇਸ਼ੱਕ ਅਡਾਨੀ ਸਾਹਿਬ ਦਾ ਜਿਹੜਾ ਗਰੁੱਪ ਹੈ, ਅਡਾਨੀ ਸਾਹਿਬ ਦਾ ਸਮੂਹ ਹੈ ਜਿਹੜਾ, ਉਹ ਇਹਨਾਂ ਸਾਰੇ ਦੋਸ਼ਾਂ ਨੂੰ ਦਰਕਿਨਾਰ ਕਰਦਾ, ਸਾਰੇ ਦੋਸ਼ਾਂ ਨੂੰ ਮੂਲੋਂ ਹੀ ਰੱਖਦਾ, ਪਰ ਦ ਗਾਰਡੀਅਨ ਅਖਬਾਰ ਦੇ ਖਿਲਾਫ ਇਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ। ਜਿਵੇਂ ਕਿ ਦੂਸਰੀਆਂ ਪੱਤਰਕਾਰਾਂ ਤੇ ਜ਼ੋਰ ਚੱਲ ਗਿਆ ਸੀ, ਹੁਣ ਚੁੱਪ ਕਰਕੇ ਢਿੱਲੇ ਦੇ ਬੁੱਲ ਲਟਕਾ ਕੇ ਬਹਿ ਗਿਆ। ਤੋ ਇਹ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਕਿ ਇੱਕ ਤੇ ਇਹ ਬਹੁਤ ਸੰਜੀਦਾ ਵਿਸ਼ਾ ਕਿ ਕਿਸ ਤਰੀਕੇ ਨਾਲ ਖਰੀਦੋ ਫਰੋਖਤ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਫਰਜ਼ੀ ਕੰਪਨੀਆਂ ਖੜੀਆਂ ਕੀਤੀਆਂ ਜਾਂਦੀਆਂ, ਕਿਸ ਤਰ੍ਹਾਂ NGO ਖੜੇ ਕੀਤੇ ਜਾਂਦੇ ਆ। ਉਸ ਤੋਂ ਬਾਅਦ ਬੈਂਕਾਂ ਦਾ ਕਹਿ ਸਕਦੇ, ਕਿਉਂਕਿ ਦੋਨੇ ਬੈਂਕ ਜਿਨ੍ਹਾਂ ਦਾ 1500 ਕਰੋੜ ਰੁਪਇਆ ਦੱਸਿਆ ਜਾ ਰਿਹਾ ਉਹ ਦੋਨੇ ਹੀ ਸਰਕਾਰੀ ਆ। ਸੋ ਕੌਮੀ ਬੈਂਕ ਆ, ਤਾਂ ਇਹਦਾ ਮਤਲਬ ਹੈ ਕਿ ਲੋਕਾਂ ਦਾ ਉਹ ਪੈਸਾ ਇਸ ਤਰ੍ਹਾਂ ਹੇਰਾਫੇਰੀਆਂ ਦੇ ਨਾਲ ਟੈਕਸ ਹੈਵਨ ਦੇ ਵਿੱਚ ਜਾ ਕੇ ਉੱਥੇ। ਹੁਣ ਇੱਕ ਚੀਜ਼ ਤੇ ਇਹ ਆ, ਦੂਸਰੀ ਚੀਜ਼ ਇਹ ਆ ਜਿਹੜੀ ਸਭ ਤੋਂ ਖਤਰਨਾਕ ਆ, ਉਹ ਇਹ ਆ ਕਿ ਦੇਖੋ ਇਸ ਭਾਰਤ ਦੇ ਮੀਡੀਆ ਤੇ ਕਿਸ ਤਰ੍ਹਾਂ ਦਾ ਪਰਛਾਵਾਂ ਪੈ ਗਿਆ ਕਿ ਦੋ ਖੋਜੀ ਪੱਤਰਕਾਰਾਂ ਜਿਹਨਾਂ ਨੂੰ ਸ਼ਾਇਦ ਬਹੁਤੇ ਲੋਕ ਨਹੀਂ ਪੜ੍ਹਦੇ, ਬਹੁਤੇ ਲੋਕਾਂ ਨੇ ਨਾਂ ਵੀ ਨਹੀਂ ਸੁਣਿਆ ਹੋਣਾ, ਉਹਨਾਂ ਦੇ ਵਿੱਚ ਇਹ ਰਿਪੋਰਟ ਛਪ ਜਾਂਦੀ ਹੈ, ਸਟੋਰੀ ਛਪ ਜਾਂਦੀ ਹੈ ਔਰ ਉਹਦੇ ਤੇ ਇੰਨਾ ਹਾ ਹੱਲਾ ਵੀ ਮਚ ਜਾਂਦਾ। ਉਸ ਤੋਂ ਬਾਅਦ ਉਹਨਾਂ ਰਿਪੋਰਟਾਂ ਦੇ ਆਧਾਰ ਤੇ ਇੰਗਲੈਂਡ ਦਾ ਏਡਾ ਵੱਡਾ ਅਖਬਾਰ ਸਰਚ ਰਿਪੋਰਟ ਛਾਪਦਾ, ਸਾਰਾ ਕੁਛ ਹੋ ਜਾਂਦਾ। ਪਰ ਇੱਥੋਂ ਦਾ ਭਾਰਤੀ ਮੀਡੀਆ ਇਸ ਖਬਰ ਨੂੰ ਕਵਰ ਹੀ ਨਹੀਂ ਕਰਦਾ, ਜਦਕਿ ਸਿੱਧੇ ਤੌਰ ਤੇ ਇਹ ਲੋਕਾਂ ਦੇ ਹਿੱਤਾਂ ਨਾਲ ਜੁੜਿਆ ਮਸਲਾ ਸੀਗਾ, ਸਿੱਧੇ ਤੌਰ ਤੇ ਲੋਕਾਂ ਦੇ ਸਰਮਾਏ ਨਾਲ ਜੁੜਿਆ ਮਸਲਾ ਸੀਗਾ। ਸੋ ਇਹ ਕਹਿੰਦੇ ਆ ਮੋਦੀ ਸਾਹਿਬ ਲਾਲ ਕਿਲੇ ਦੀ ਫਸੀਲ ਤੇ ਖੜ ਕੇ ਅਸੀਂ ਇੰਨੇ ਟੈਕਸ ਚੋਰ ਫੜ ਲਏ, ਇੰਨਿਆਂ ਤੇ ਸਾਡੀ ਬਾਜ਼ ਰੱਖਿਆ, ਇੰਨਾ ਰੁਪਈਆ ਅਸੀਂ ਇਕੱਠਾ ਕਰ ਲਿਆ। ਉਹ ਟੈਕਸ ਚੋਰ ਤੇ ਸਭ ਤੋਂ ਵੱਡੇ ਆ ਜਿਹੜੇ ਉਹ ਤੁਹਾਡੀ ਪੋਕਲ ਚ ਤੁਰੇ ਫਿਰਦੇ ਆ, ਸਭ ਤੋਂ ਵੱਡੇ ਜਿਹੜੇ ਠੱਗ ਆ ਉਹ ਤੇ ਤੁਹਾਡੇ ਨਾਲ ਤੁਰੇ ਫਿਰਦੇ ਆ। ਜ਼ਰੂਰਤ ਹੈ ਇਹਨਾਂ ਨੂੰ ਰੋਕਣ ਦੀ। ਸੋ ਛੋਟੇ ਮੋਟੇ ਕਿਸਾਨ ਜੇ ਟਰੈਕਟਰ ਦੀਆਂ ਦੋ ਕਿਸ਼ਤਾਂ ਨਾ ਭਰਨ, ਉਹਨਾਂ ਦੀ ਫੋਟੋ ਬੋਰਡ ਵੱਡਾ ਸਾਰਾ ਬਣਿਆ ਹੁੰਦਾ ਬੈਂਕਾਂ ਦਾ, ਉਹਦੇ ਤੇ ਲਾ ਦਿੰਦੇ ਕਿ ਡਿਫਾਲਟ ਰਿਹਾ।
ਪਰ ਇਹ ਲੋਕ ਇਕੱਲੇ ਨਾ ਸਿਰਫ ਵਿਲਫੁਲ ਡਿਫਾਲਟਰ, ਰੱਜੇ ਪੁੱਜੇ ਡਿਫਾਲਟਰ ਹੈ, ਬਲਕਿ ਬੈਂਕਾਂ ਤੋਂ ਕਰਜ਼ਾ ਲੈ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਕਰ ਰਹੇ ਆ, ਮਨੀ ਲਾਂਡਰਿੰਗ ਰਾਹੀਂ ਇਹ ਚੋਰੀ ਕਰਦੇ ਪਏ, ਸਭ ਕੁਛ ਕਰਦੇ ਪਏ ਆ। ਜੇ ਕੁਛ ਨਹੀਂ ਕਰਦੇ ਪਏ ਤੇ ਉਹ ਸਾਡੇ ਹਾਕਮ ਆ, ਦੂਜਿਆਂ ਨੂੰ ਜ਼ਰੂਰ ਉਹ ਸਭ ਕੁਛ ਕਰਦੇ ਪਏ, ਪਰ ਇਹੋ ਜਿਹੇ ਲੋਕ ਹੈ ਇਹਨਾਂ ਲਈ ਉਹ ਕੁਛ ਨਹੀਂ ਕਰਦੇ ਪਏ। ਖੁੱਲੀਆਂ ਛੁੱਟੀਆਂ ਨੇ, ਖੁੱਲੀਆਂ ਛੋਟਾਂ ਨੇ, ਖੁੱਲੇ ਖੇਡਾਂ ਖੇਡੀਆਂ ਜਾਂਦੀਆਂ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸੇਵਕ ਜੀ ਗੱਲ ਕਰਦੇ ਹਾਂ ਵੀ ਪਹਾੜੀ ਰਾਜਾਂ ਨੂੰ ਛੋਟਾਂ ਦੀ ਵਧਾਏ ਜਾਣ ਤੇ ਸਭ ਪਾਰਟੀਆਂ ਗਰਮ ਹੋਈਆਂ। ਦੇਖੋ ਇਹ ਬਹੁਤ ਵੱਡਾ ਨੁਕਸਾਨ ਆ ਜੀ। ਸਰਲ ਅੱਖਰਾਂ ਚ ਆਪਾਂ ਕਹੀਏ, ਉਮੀਦ ਇਹ ਸੀਗੀ, ਵੈਸੇ ਕੈਪਟਨ ਅਮਰਿੰਦਰ ਸਿੰਘ ਇਸੇ ਗੱਲ ਦਾ ਹੀ ਫੜ ਮਾਰਦਾ ਸੀਗਾ ਕਿ ਜਿਹੜੀਆਂ ਪਹਾੜੀ ਰਾਜਾਂ ਨੂੰ ਛੋਟਾਂ ਦਿੱਤੀਆਂ ਗਈਆਂ ਉਹ 2017 ਚ ਖਤਮ ਹੋ ਜਾਣ। 2017 ਚ ਜਦੋਂ ਛੋਟਾਂ ਖਤਮ ਹੋ ਜਾਂਦੀਆਂ, ਛੋਟਾਂ ਤੋਂ ਭਾਵ ਕੀ ਆ ਕਿ ਕੁਛ ਪਹਾੜੀ ਰਾਜ ਜਿੱਦਾਂ ਉੱਤਰਾਖੰਡ ਆ, ਹਿਮਾਚਲ ਆ, ਜੰਮੂ ਕਸ਼ਮੀਰ ਆ, ਉਹਨਾਂ ਨੂੰ ਇਹਨਾਂ ਨੇ ਵਿਸ਼ੇਸ਼ ਰਿਆਇਤਾਂ ਦਿੱਤੀਆਂ, ਜਿੱਦਾਂ ਸੈਂਟਰਲ ਐਕਸਾਈਜ਼ ਡਿਊਟੀ ਹੁੰਦੀ ਜਾਂ ਕੁਛ ਹੋਰ ਕੇਂਦਰ ਦੇ ਜਿਹੜੇ ਟੈਕਸ ਹੁੰਦੇ ਆ ਉਹ ਮਨਫੀ ਕਰਕੇ ਹੋਰ ਉਹਨਾਂ ਨੂੰ ਰਿਆਇਤਾਂ ਦਿੱਤੀਆਂ ਜਾਂਦੀਆਂ। ਸੋ ਇੰਡਸਟਰੀ ਹੈ ਜਿਹੜੀ ਉਹ ਆਪਣੇ ਆਪ ਫਿਰ ਉਹਨਾਂ ਰਾਜਾਂ ਦੇ ਵਿੱਚ ਖਿੱਚੀ ਤੁਰੀ ਆਉਂਦੀ ਹੈ, ਕਿਉਂਕਿ ਉੱਥੇ ਬਹੁਤ ਸਾਰੀਆਂ ਰਿਆਇਤਾਂ ਉਹਨਾਂ ਲਈ ਮੌਜੂਦ ਹੁੰਦੀਆਂ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਉਮੀਦ ਸੀਗੀ ਕਿ ਇਸ ਵਾਰੀ ਇਹ ਰਿਆਇਤਾਂ ਦੀ ਜਿਹੜੀ ਮਿਆਦ ਇੱਥੇ ਖਤਮ ਹੋ ਜਾਣੀ, ਪੁੱਗ ਜਾਣੀ ਆ। ਉਸ ਤੋਂ ਬਾਅਦ ਸਾਰੇ ਪਾਸੇ ਇਕਸਾਰ, ਕਿਉਂਕਿ GST ਲਾਗੂ ਹੋ ਗਿਆ ਸੀਗਾ, ਤੇ ਸਾਰੇ ਪਾਸੇ ਟੈਕਸ ਇੱਕੋ ਜਿਹਾ ਹੋ ਜਾਊਗਾ। ਜਦੋਂ ਸਾਰੇ ਪਾਸੇ ਟੈਕਸ ਇੱਕੋ ਜਿਹਾ ਹੋ ਜਾਊਗਾ ਤਾਂ ਉਸ ਸੂਰਤ ਦੇ ਵਿੱਚ ਪੰਜਾਬ ਬਹੁਤ ਵਧੀਆ ਥਾਂ ਜਿਹੜੀ ਉਹ ਉਦਯੋਗ ਲਈ, ਉਦਯੋਗਪਤੀਆਂ ਦੇ ਸਾਹਮਣੇ ਸਾਬਤ ਹੋ ਸਕਦੀ ਹੈ। ਹੋਇਆ ਉਲਟ, ਇਹਨਾਂ ਨੇ ਕੁਛ ਸੋਚਿਆ ਸੀ ਤੇ ਹੋਇਆ ਕੁਛ। ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਉਹ ਕਿ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ यहाँ गिरा कोई वहाँ गिरा, ਕਿਉਂਕਿ ਹੁਣ ਪੰਗਾ ਬੜਾ ਪੈ ਗਿਆ। ਇਹਨਾਂ ਨੇ ਕੀ ਕੀਤਾ ਕਿ ਉਹ ਜਿਹੜੀ ਟੈਕਸਾਂ ਵਾਲੀ ਛੋਟ ਸੀਗੀ ਉਹਦੀ ਮਿਆਦ 2017 ਤੋਂ ਵਧਾ ਕੇ 2027 ਤੱਕ ਕਰ ਦਿੱਤੀ। ਮਤਲਬ ਸਿੱਧਾ ਇਹ ਕਿ 10 ਸਾਲ ਉਹਨਾਂ ਨੂੰ ਹੋਰ ਇਹ ਰਿਆਇਤਾਂ ਦਿੱਤੀਆਂ ਜਾਣਗੀਆਂ। ਹੁਣ ਪੰਜਾਬ ਨੂੰ ਕੀ ਨੁਕਸਾਨ ਆ? ਪੰਜਾਬ ਨੂੰ ਨੁਕਸਾਨ ਇਹ ਆ ਕਿ ਹਿਮਾਚਲ ਬਹੁਤ ਸਾਰੀਆਂ ਸਹੂਲਤਾਂ ਉਦਯੋਗਪਤੀਆਂ ਨੂੰ ਦਿੰਦਾ, ਉੱਥੇ ਉਦਯੋਗ ਲਾਉਣਾ ਸੌਖਾ ਵੀ ਸੁਖਾਲਾ ਵੀ ਆ, ਟੈਕਸਾਂ ਦੀ ਮਾਰ ਵੀ ਘੱਟ ਆ, ਬਿਜਲੀ ਹੈ ਜਿਹੜੀ ਉਹ ਵੀ ਸਸਤੀ ਆ, ਬਿਜਲੀ ਹੈ ਵੀ ਵਾਧੂ। ਸੋ ਜਦੋਂ ਸਾਰੀਆਂ ਸਹੂਲਤਾਂ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ 'ਚ ਹੈ, ਜਿੱਥੇ ਕਿ ਪੰਜਾਬ ਦੇ ਨਾਲ ਲਾਅ ਐਂਡ ਆਰਡਰ ਵੀ ਵਧੀਆ ਹੈ, ਲਾਅ ਐਂਡ ਆਰਡਰ ਦੀ ਸਥਿਤੀ ਵੀ ਵਧੀਆ, ਸੋ ਉੱਥੇ ਸਭ ਕੁਛ ਜਦੋਂ ਠੀਕ ਆ, ਫਿਰ ਜਿਹੜਾ ਬੰਦਾ ਦਿੱਲੀੋਂ ਚੱਲ ਕੇ ਜਾਂ ਬੰਬੇੋਂ ਚੱਲ ਕੇ ਇੱਥੇ ਆ ਗਿਆ, ਅਗਲਾ ਕਹਿੰਦਾ ਕਿ 50 ਮੀਲ 40 ਮੀਲ ਗਾਂਹ ਹੋ ਜਾਈਏ, ਕੀ ਫਰਕ ਪੈਂਦਾ, ਰਿਆਇਤਾਂ ਤੇ ਰਹਿਣ ਗਿਆ ਨਾ। ਸੋ ਇਹ ਨੁਕਸਾਨ ਜਿਹੜਾ ਪੰਜਾਬ ਪਹਿਲਾਂ ਵੀ ਚੱਲਦਾ ਆ, ਹੁਣ ਵੀ ਇਸ ਪੰਜਾਬ ਨੂੰ ਨੁਕਸਾਨ ਇਹਦਾ ਚੱਲਣਾ ਪੈਣਾ। ਕੈਪਟਨ ਅਮਰਿੰਦਰ ਸਿੰਘ ਪਿੱਟਿਆ, ਉਹ ਕਹਿੰਦਾ ਕਿ ਸਾਨੂੰ ਤੇ ਰਗੜ ਕੇ ਰੱਖ ਦੇਣਗੇ, ਜੇ ਇਹ ਛੋਟਾਂ ਇਸੇ ਤਰ੍ਹਾਂ ਬਰਕਰਾਰ ਰਹੀਆਂ ਅਸੀਂ ਤੇ ਮਾਂਝੇ ਜਾਵਾਂਗੇ। ਪ੍ਰਕਾਸ਼ ਸਿੰਘ ਬਾਦਲ ਵੀ ਬੋਲਿਆ। ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਕਿ ਇਹਦਾ ਹੁਣ ਰਿਵਿਊ ਹੋਣਾ ਚਾਹੀਦਾ, ਔਰ ਜੇ ਉਹਨਾਂ ਨੂੰ ਛੋਟਾ ਤੁਸੀਂ ਦੇਣੀ ਹੈ ਤੇ ਬਰੋਬਰ ਸਾਨੂੰ ਛੋਟਾ ਦਿਓ। ਸੁਖਪਾਲ ਸਿੰਘ ਖਹਿਰਾ ਨੇ ਵੀ ਬਹੁਤ ਰੌਲਾ ਪਾਇਆ, ਸਾਰੇ ਹੀ ਪਿੱਟਦੇ ਪਏ ਆ। ਜੇ ਕੋਈ ਨਹੀਂ ਬੋਲਦਾ ਪਿਆ ਤੇ ਭਾਰਤੀ ਜਨਤਾ ਪਾਰਟੀ ਵਾਲੇ ਖੁੱਲ ਕੇ ਨਹੀਂ ਬੋਲਦੇ ਪਏ, ਸਾਰੇ ਬੋਲਦੇ ਪਏ ਆ ਕਿ ਇਹ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਨਾ ਇਨਸਾਫੀ ਹੈ। ਭਾਰਤੀ ਜਨਤਾ ਪਾਰਟੀ ਵਾਲੇ ਕਿਉਂ ਨਹੀਂ ਬੋਲ ਸਕਦੇ? ਕਿਉਂਕਿ ਉਹ ਜੇ ਬੋਲਣਗੇ ਤੇ ਲੋਕਾਂ ਨੇ ਫੱਟ ਕਹਿ ਦੇਣਾ ਕਿ ਤੁਸੀਂ ਇੱਥੇ ਜੋ ਮੂੰਹ ਚੁੱਕ ਕੇ ਬੋਲਦੇ ਪਏ ਹੋ ਤੇ ਗੱਡੀ ਫੜੋ ਤੇ ਜਾ ਕੇ ਦਿੱਲੀ 'ਚ ਇਹ ਜਿਹੜੀ ਛੋਟ ਹੈ ਉਹ ਇੱਥੇ ਵੀ ਲੈ ਆਓ ਜੀ। ਸੋ ਉਹਨਾਂ ਕੋਲ ਬਹੁਤਾ ਕੁਛ ਬੋਲਣ ਲਈ ਨਹੀਂ ਹੈ। ਪਰ ਸਿੱਧੇ ਤੌਰ ਤੇ ਜੇ ਦੇਖੀਏ, GST ਜਿੱਦਾਂ ਲਾਗੂ ਹੋ ਗਈ ਸੀ, ਇਹਨਾਂ ਨੇ ਕਿਹਾ ਸੀਗਾ ਕਿ ਪੂਰੇ ਦੇਸ਼ ਦੇ ਵਿੱਚ ਇਕਸਾਰ ਟੈਕਸ ਕਰ ਦਿਆਂਗੇ, ਪਰ ਇਹ ਫਿਰ ਫਰਕ ਕਿਉਂ? ਦੂਜੀ ਗੱਲ ਇੱਕ ਹੋਰ ਆ ਕਿ ਦੇਖੋ ਪੰਜਾਬ ਸਰਹੱਦੀ ਸੂਬਾ ਠੀਕ ਆ ਕਿ ਉਹ ਵੀ ਇਸ ਦੇਸ਼ ਦੇ ਹਿੱਸੇਦਾਰ ਆ, ਉਹਨਾਂ ਸੂਬਿਆਂ ਦੇ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਨੇ, ਉੱਥੋਂ ਦੇ ਲੋਕ, ਉੱਥੋਂ ਦੇ ਆਵਾਮ ਨੇ ਵੀ ਪਲਣਾ, ਉਹਨਾਂ ਲਈ ਛੂਟਾਂ ਜਾਰੀ ਰੱਖੀ ਜਾਣ, ਸਾਨੂੰ ਕੋਈ ਤਕਲੀਫ ਨਹੀਂ। ਪਰ ਹੋਣਾ ਕੀ ਚਾਹੀਦਾ ਕਿ ਜਿਸ ਕਿਸਾਨ ਨੇ ਇਹਨਾਂ ਦੇ ਹੱਥਾਂ ਚੋਂ ਕਟੋਰਾ ਖੋਹ ਕੇ ਇਹਨਾਂ ਦੇ ਹੱਥ 'ਚ ਸਵੈਮਾਨ ਵਾਲੀ ਡੰਗੋਰੀ ਫੜਾਈ ਹੈ, ਉਸ ਕਿਸਾਨ ਦੇ ਸੂਬੇ 'ਤੇ ਜੇ ਅੱਜ ਆਰਥਿਕ ਸੰਕਟ ਹੈ ਤਾਂ ਉਸ ਘੜੀ ਦੇ ਵਿੱਚ ਜਿਹੜਾ ਸੂਬਾ ਬਿਲਕੁਲ ਸਰਹੱਦੀ ਸੂਬਾ, ਸਰਹੱਦੀ ਮਾਰਾਂ ਵੀ ਪੈਂਦੀਆਂ ਨੇ, ਉਸ ਸੂਬੇ ਨੂੰ ਜੇ ਵਿਸ਼ੇਸ਼ ਪੈਕੇਜ ਦੇ ਦਿੱਤਾ ਜਾਵੇ ਜਾਂ ਉਹਨਾਂ ਦੀ ਤਰਜ਼ ਤੇ ਕੋਈ ਨਾ ਕੋਈ ਛੂਟ, ਕੋਈ ਨਾ ਕੋਈ ਰਿਆਇਤ ਇਸ ਸੂਬੇ ਨੂੰ ਵੀ ਦਿੱਤੀ ਜਾਵੇ, ਇਹ ਗਲਤ ਨਹੀਂ ਹੋਏਗਾ। ਉਦਾਂ ਜੇ ਅਸੀਂ ਦੇਖੀਏ ਸਿਆਸੀ ਸਿਧਾਂਤ ਤੋਂ ਤੇ ਕੰਮ ਬੜਾ ਉਲਟਾ ਪੁਲਟਾ ਹੋਇਆ ਪਿਆ। ਹੁਣ ਦੇਖੋ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜਾ ਵਿਰੋਧ ਕਰਦਾ ਪਿਆ, ਜਦਕਿ
ਜਦੋਂ ਛੋਟਾਂ ਮਿਲੀਆਂ 2000 ਉਹਦੇ ਵਿੱਚ ਪਹਿਲੀ ਵਾਰੀ ਛੋਟਾਂ ਦਿੱਤੀਆਂ ਗਈਆਂ, ਉਸ ਤੋਂ ਬਾਅਦ ਇਹ ਕਿੰਨਾ ਚਿਰ ਰਾਜ ਸ਼ਕਤੀ ਹੋਇਆ ਜੀ, ਔਰ ਉਸ ਤੋਂ ਬਾਅਦ ਫਿਰ ਭਾਰਤੀ ਜਨਤਾ ਪਾਰਟੀ ਵੀ ਕੇਂਦਰ ਚ ਆਈ ਹੈ। ਕਦੇ ਇਹਨਾਂ ਨੇ ਉੱਥੇ ਜਾ ਕੇ ਖੜ ਕੇ ਵਿਰੋਧ ਨਹੀਂ ਕੀਤਾ। ਹਾਂ, ਇੱਥੇ ਖਾਨਾ ਪੂਰਤੀ ਜ਼ਰੂਰ ਕਰ ਦਿੱਤੀ ਜਾਂਦੀ। ਬੀਬਾ ਬਾਦਲ ਕੱਲ ਕਹਿਣ ਡਈ ਸੀ ਕਿ ਜੇ GST ਦਾ ਹੱਲ ਨਹੀਂ ਹੁੰਦਾ, ਮਤਲਬ ਕਿ ਗੁਰੂ ਘਰਾਂ ਤੇ GST ਜੇ ਛੂਟ ਨਹੀਂ ਦਿੰਦੀ, ਤਾਂ ਫਿਰ ਮਨਪ੍ਰੀਤ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਤੇ ਹੁਣ ਇਹੀ ਸਵਾਲ ਮਨਪ੍ਰੀਤ ਬਾਦਲ ਜੇ ਆਪਣੀ ਭਰਜਾਈ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਰੇ ਕਿ ਤੁਹਾਡੀ ਸਰਕਾਰ ਜੇ ਪੰਜਾਬ ਨੂੰ ਇਸ ਤਰ੍ਹਾਂ ਰਗੜਾ ਫੇਰਦੀ ਪਈ ਹੈ ਕਿ ਤੁਹਾਡੀ ਗੱਲ ਹੀ ਨਹੀਂ ਸੁਣਦੀ ਪਈ, ਤੁਸੀਂ ਅਸਤੀਫਾ ਕਿਉਂ ਨਹੀਂ ਦੇ ਦਿੰਦੇ? ਕਿਉਂਕਿ ਤੁਸੀਂ ਤੇ ਕੇਂਦਰ ਦੇ ਵਜ਼ੀਰ ਹੋ। ਮੇਰੇ ਖਿਆਲ ਦੇ ਨਾਲ ਇਹਨਾਂ ਕੋਲ ਦੂਸਰਾ ਵਾਕ, ਦੂਸਰਾ ਬੋਲ ਨਹੀਂ ਹੈ। ਸੋ ਇਸ ਸਮੇਂ ਬਹੁਤ ਜ਼ਿਆਦਾ ਸਿਆਸਤ ਪੱਖੀ ਹੋਈ ਹੈ। ਸਾਰੇ ਮੰਗਾਂ ਕਰਦੇ ਪਏ ਆ, ਸਾਰੇ ਵਿਰੋਧ ਕਰਦੇ ਪਏ ਆ ਕਿ ਪੰਜਾਬ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਔਰ ਕੁਛ ਹੱਦ ਤੱਕ ਨਹੀਂ, ਬਹੁਤ ਹੱਦ ਤੱਕ ਇਹਨਾਂ ਦਾ ਵਿਤਕਰਾ, ਇਹਨਾਂ ਦਾ ਗਿਲਾ ਜਾਇਜ਼ ਆ, ਕਿਉਂਕਿ ਪੰਜਾਬ ਦੀ ਹਾਲਤ ਜਿਹੜੀ ਇਸ ਸਮੇਂ ਹੋਈ ਪਈ ਆ, ਉਸ ਹਾਲਤ ਦੇ ਵਿੱਚ ਜਾ ਕੇ ਉਹਨੂੰ ਕੋਈ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਣਾ ਚਾਹੀਦਾ। ਬਿਹਾਰ ਨੂੰ ਵੀ ਹੁਣ ਦੇ ਹੀ ਰਿਹਾ, ਨੀਤੀਸ਼ ਬਾਬੂ ਇਹਨਾਂ ਦੀ ਝੋਲੀ ਚ ਆ ਪਿਆ, ਹੁਣ ਉਹਦੇ ਲਈ ਵੀ ਪੈਕੇਜ ਤਿਆਰ ਹੈ। ਤੇ ਪੰਜਾਬ ਜਿਸ ਨੇ ਬਹੁਤ ਸਾਰਾ ਯੋਗਦਾਨ ਪਾਇਆ ਭਾਰਤ ਦੀ ਤਰੱਕੀ ਚ, ਔਰ ਇਕੱਲਾ ਯੋਗਦਾਨ ਨਹੀਂ ਪਾਇਆ, ਬਹੁਤ ਸਾਰਾ ਸੰਤਾਪ ਇਸ ਕਰਕੇ ਹੰਢਾਇਆ ਕਿਉਂਕਿ ਉੱਤੇ ਸਿਰ ਦੇ ਦੁਸ਼ਮਣ ਬੈਠਾ ਦੂਜੇ ਪਾਸੇ। ਸੋ ਇਹ ਜਿਹੜੀਆਂ ਮਾਰਾਂ ਚੱਲੀਆਂ ਪੰਜਾਬ ਨੇ, ਜੋ ਆਪਣਾ ਨੁਕਸਾਨ ਕਰਾਇਆ, ਗ੍ਰੀਨ ਰੈਵੋਲੂਸ਼ਨ ਨੇ ਜਿਸ ਤਰ੍ਹਾਂ ਇਹਨੂੰ ਉਜਾੜ ਕੇ ਕਰਿਆ, ਸੋ ਉਹਦੀ ਇਵਜ਼ ਦੇ ਵਿੱਚ ਜੇਕਰ ਕੋਈ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਂਦਾ ਹੈ ਜਾਂ ਇੰਡਸਟਰੀ ਲਈ ਕੋਈ ਵਿਸ਼ੇਸ਼ ਛੂਟਾਂ ਦਿੱਤੀਆਂ ਜਾਂਦੀਆਂ, ਤਾਂ ਮੇਰੇ ਖਿਆਲ ਦੇ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਹ ਪੰਜਾਬ ਦਾ ਹੱਕ ਬਣਦਾ। ਜੀ ਜੀ, ਬਿਲਕੁਲ। ਅਗਲੀ ਆਪਾਂ ਮਿੰਟੂ ਗੁਰਸਰੀ ਜੀ ਗੱਲ ਕਰਦੇ ਹਾਂ ਵੀ ਪੰਜਾਬ ਵਿੱਚੋਂ ਇੱਕ ਹੋਰ ਹਾਈਵੇ ਘੁਟਾਲਾ ਨਿਕਲਣ ਦੀ ਸੰਭਾਵਨਾ ਪ੍ਰਬਲ ਹੋਈ ਆ। ਦੇਖੋ, ਹਾਈਵੇ ਜਿੰਨੇ ਵੀ ਬਣੇ ਆ ਨਾ ਇਹਨਾਂ 8-10 ਸਾਲਾਂ ਚ, ਜਾਂ ਪਿੱਛੇ ਵੀ ਚਲੇ ਜਾਈਏ 15 ਸਾਲਾਂ ਚ ਵੀ, ਜੇ ਇਹਨਾਂ 10-15 ਸਾਲਾਂ ਚ ਬਣੇ ਹਾਈਵੇ ਸਾਰੇ ਢੇੜ ਕੇ ਦੇਖ ਲਿਆ ਜਾ, ਤੇ ਮਿੱਟੀ, ਰੇਤਾ, ਬਜਰੀ, ਇਹ ਮਟੀਰੀਅਲ ਤੇ ਨਿਕਲੇਗਾ ਹੀ ਨਿਕਲੇਗਾ, ਪਰ ਥੱਲਿਓਂ ਘੁਟਾਲੇ ਦਾ ਸਮਾਨ ਵੀ ਨਿਕਲ ਆਊਗਾ ਤਕਰੀਬਨ ਹਰੇਕ ਹੀ ਹਾਈਵੇ ਤੋਂ, ਜੇ ਜਾਂਚ ਪੜਤਾਲ ਬਰੀਕੀ ਦੇ ਨਾਲ ਕੀਤੀ ਜਾਵੇ। ਹੁਸ਼ਿਆਰਪੁਰ ਵਾਲਾ ਸਾਡੇ ਸਾਹਮਣੇ, ਬਾਅਦ ਦੇ ਵਿੱਚ ਜੋ ਬਠਿੰਡੇ ਤੋਂ ਪਟਿਆਲੇ ਬਣਦਾ ਪਿਆ ਉਹਦਾ ਰੌਲਾ ਪਿਆ। ਹੁਣ ਕਿਹੜਾ ਪੈ ਗਿਆ ਰੌਲਾ? ਬਠਿੰਡੇ ਤੋਂ ਅੰਮ੍ਰਿਤਸਰ ਹਾਈਵੇ ਦਾ। ਇਹਦੇ ਤੇ ਕੀ ਸੀਗਾ? ਦਰਅਸਲ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਹਾਈਵੇ ਬਣਦਾ ਪਿਆ, ਚੌੜੀ ਕੀਤੀ ਜਾ ਰਹੀ ਹੈ, 4 ਲੇਨ ਬਣਾਈ ਜਾ ਰਹੀ ਹੈ ਸੜਕ, ਔਰ ਉਹਦੇ ਤੇ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਕਿਸਾਨਾਂ ਦੀ, ਉਹਦੇ ਵਿੱਚ ਦੱਸਦੇ ਆ ਕਿ ਕੁਛ ਮੁੱਢਲੇ ਤੌਰ ਤੇ ਗੜਬੜ ਸਾਹਮਣੇ ਆਈ ਹੈ। ਇਹਨਾਂ ਨੇ ਜ਼ਮੀਨ ਜਿਹੜੀ ਐਕਵਾਇਰ ਕੀਤੀ ਸੀਗੀ ਉਹਦੇ ਲਈ ਰੇਟ ਇਹ ਮੁਕਰਰ ਕੀਤਾ ਸੀਗਾ ਕਿ ਜੋ ਬਾਜ਼ਾਰੂ ਰੇਟ ਆ ਉਹ ਤੋਂ 10 ਗੁਣਾ ਵੱਧ, ਭਾਵ ਕਿ ਉਹਦਾ ਜੋ ਬਾਜ਼ਾਰੂ ਰੇਟ ਆ ਉਹਦਾ 10 ਗੁਣਾ ਜ਼ਿਆਦਾ ਮੁਆਵਜ਼ਾ ਜਿਹੜਾ ਉਹ ਐਕਵਾਇਰ ਕੀਤੀ ਜ਼ਮੀਨ ਦੇ ਮਾਲਕ ਨੂੰ ਮਿਲੇਗਾ। ਸੋ ਇਹਨਾਂ ਨੇ ਦਿੱਤਾ। ਹੋਇਆ ਕੀ ਆ ਕਿ ਹੁਣ ਕੁਛ ਕਿਸਾਨ ਜਿਹੜੇ ਕਿ ਇਸ ਸੰਸਾਰ ਦੇ ਵਿੱਚ ਹੈ ਹੀ ਨਹੀਂ, ਉਹਨਾਂ ਨੂੰ ਵੀ ਮੁਆਵਜ਼ਾ ਕਾਗਜ਼ਾਂ ਦੇ ਵਿੱਚ ਦਿਖਾ ਦਿੱਤਾ ਗਿਆ। ਜਿੱਦਾਂ ਇੱਕ ਕਿਸਾਨ ਹੈ ਜਿਹੜਾ ਬੂਰ ਸਿੰਘ, ਫੁੰਮਣ ਸਿੰਘ, ਘੁੰਮਣ ਸਿੰਘ, ਇਹ 3 ਕਿਸਾਨ ਆ, ਔਰ ਇੱਕ ਕਿਸਾਨ ਤੇ ਇਹੋ ਜਿਹਾ ਇਹਨਾਂ ਦੇ ਵਿੱਚੋਂ ਉਹਦੀ ਮੌਤ ਲਗਭਗ ਦੱਸਦੀ ਹੈ ਕਿ 20 ਸਾਲ ਪਹਿਲਾਂ ਹੋਈ ਆ। ਇਹਨਾਂ 3 ਦੇ ਵਿੱਚੋਂ ਇੱਕ ਕਿਸਾਨ 20 ਸਾਲ ਪਹਿਲਾਂ ਮਰ ਗਿਆ। ਜਿਹੜਾ ਬੰਦਾ 20 ਸਾਲ ਪਹਿਲਾਂ ਮਰਿਆ ਹੋਇਆ ਉਹਦੇ ਹੱਥ 'ਚ ਵੀ ਇਹਨਾਂ ਨੇ ਮੁਆਵਜ਼ਾ ਫੜਾ ਦਿੱਤਾ। ਇਹੋ ਜਿਹੀ ਦਿਆਨਤਦਾਰੀ ਔਰ ਇਹੋ ਜਿਹੀ ਸਿਆਣਪ ਭਾਰਤ ਦੇ ਵਿੱਚ ਹੀ ਦੇਖੀ ਜਾ ਸਕਦੀ ਹੈ ਕਿ ਮਰਿਆ ਬੰਦਿਆਂ ਨੂੰ ਵੀ ਮੁਆਵਜ਼ਾ ਪਿੱਛੇ ਪਹੁੰਚਾਇਆ ਜਾ ਰਿਹਾ। ਹੁਣ ਜਿਹੜੀ ਇਹ ਮੁਆਵਜ਼ੇ ਦੀ ਰਾਸ਼ੀ ਹੈ ਜਿਹੜੀ ਮਰੇ ਬੰਦਿਆਂ ਦੇ ਨਾਂ ਤੇ ਕੱਟੀ ਗਈ ਹੈ, ਇਹਦੇ 'ਚ ਵੀ ਇੱਕ ਗੜਬੜ ਹੋ ਰਿਹਾ ਕਿ ਜਿੱਦਾਂ ਕੋਈ ਮੁਆਵਜ਼ੇ ਦਾ ਹੱਕਦਾਰ ਇਹਨਾਂ ਨੇ ਦਰਸਾਇਆ, ਜੇ ਉਹਦੀ ਰਾਸ਼ੀ ਬਣਦੀ ਹੈ 4 ਲੱਖ ਰੁਪਈਆ ਤੇ ਉਹਦੀ ਦਿੱਤੀ ਗਈ ਹੈ 8 ਲੱਖ ਰੁਪਈਆ। ਜੇ ਕਿਸੇ ਦੀ 46 ਲੱਖ ਬਣੀ ਆ ਤੇ ਉਹਦੀ ਕੱਟ ਕੇ ਰਾਸ਼ੀ ਜਿੰਨੀ ਉਹ ਜ਼ਮੀਨ ਦਿਖਾਈ ਗਈ ਆ, ਉਹ ਜ਼ਮੀਨ ਤੋਂ ਜਿੰਨਾ ਰੇਟ ਬਣਦਾ ਉਹ ਤੋਂ ਵੀ ਵੱਧ ਦਿੱਤਾ ਗਿਆ। ਯਾਨੀ ਜੇ 46 ਲੱਖ ਬਣਦਾ ਉਹਦੀ ਜਗ੍ਹਾ ਤੇ 53 ਲੱਖ ਪਾ ਦਿੱਤਾ ਗਿਆ। ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਬੰਦੇ 20 ਸਾਲ ਪਹਿਲਾਂ ਮਰ ਚੁੱਕੇ ਆ ਉਹਨਾਂ ਨੂੰ ਮੁਆਵਜ਼ਾ ਕਿਵੇਂ ਵੰਡਿਆ ਗਿਆ। ਦੂਜੀ ਗੱਲ ਇਹ ਆ ਕਿ ਜਿਹੜਾ ਬਾਜ਼ਾਰੂ ਰੇਟ ਔਰ ਬਾਜ਼ਾਰੂ ਰੇਟ ਤੋਂ ਉੱਤੇ ਜਿਹੜਾ ਤੈਅ ਕੀਤਾ ਗਿਆ ਰੇਟ ਹੈ ਕਿ 10 ਗੁਣਾ ਵੱਧ ਦਿੱਤਾ ਜਾਣਾ ਹੈ, ਉਹ ਤੋਂ ਵੀ ਵੱਧ ਪੈਸਾ ਕਿਹਦੇ ਅਖਤਿਆਰ ਨਾਲ ਪਾਇਆ ਗਿਆ, ਇਹ ਸਮਝ ਤੋਂ ਪਰੇ ਦੀ ਗੱਲ ਆ। ਹੁਣ ਦੱਸਦੇ ਆ ਕਿ ਹੋਰ ਦੂਸਰੇ ਕਿਸਾਨ ਜਿਹੜੇ ਉਹ ਵੀ ਤੁਹਮਤਬਾਜ਼ੀ ਕਰਦੇ ਪਏ ਆ ਕਿ ਇਸ ਹਾਈਵੇ ਤੇ ਖਰੀਦੋ ਫਰੋਖਤ ਵਾਲਾ ਵੀ ਕੰਮ ਚੱਲਿਆ। ਖਰੀਦੋ ਫਰੋਖਤ ਤੋਂ ਕੀ ਪਾ ਗਿਆ? ਇੱਥੇ ਪੰਜਾਬ ਦੇ ਵਿੱਚ ਇੱਕ
ਭੂ ਮਾਫੀਆ ਦਾ ਬੜਾ ਗਜ਼ਬ ਦਾ ਤਾਲਮੇਲ ਚੱਲਦਾ। ਤਾਲਮੇਲ ਕਿਵੇਂ ਆ? ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਕ ਡੰਪ ਬਣਨਾ ਸੀਗਾ। ਉਸ ਡੰਪ ਲਈ ਜਿਹੜੀ ਜ਼ਮੀਨ ਵੇਖੀ ਜਾਣੀ ਸੀਗੀ, ਪਹਿਲਾਂ ਹੀ ਜਾ ਕੇ ਕੁਛ ਨੇਤਾਵਾਂ ਨੇ ਜ਼ਮੀਨ ਖਰੀਦ ਲਈ ਕੁਛ ਲੱਖ ਰੁਪਈਏ 'ਚ, ਔਰ ਬਾਅਦ ਦੇ ਵਿੱਚ 6 ਮਹੀਨੇ ਅੰਦਰ ਅੰਦਰ ਜਦੋਂ ਪ੍ਰੋਜੈਕਟ ਉੱਥੇ ਆ ਗਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਉਹੀ ਕੁਛ ਲੱਖ 'ਚ ਖਰੀਦੀ ਜ਼ਮੀਨ ਜਿਹੜੀ ਸੀ ਉਹ ਕਰੋੜਾਂ ਦੀ ਬਣ ਗਈ ਤੇ ਉਸ ਤੋਂ ਬਾਅਦ ਰੌਲਾ ਪੈ ਗਿਆ। ਇਹੀ ਕੁਛ ਜ਼ਿਆਦਾਤਰ ਹਾਈਵੇਜ਼ ਦੇ ਪ੍ਰੋਜੈਕਟ ਹੈ ਜਿਹੜਾ ਉਹ ਇਸ ਥਾਂ ਨੂੰ ਮਿਲਦਾ ਪਿਆ, ਇੱਧਰ ਨੂੰ ਜਾਣਾ ਉੱਧਰ ਨੂੰ ਆਉਣਾ, ਤਾਂ ਉਸ ਹਾਈਵੇ ਤੇ ਜਾ ਕੇ ਕੁਛ ਬੰਦੇ ਮਾਲ ਅਧਿਕਾਰੀ ਵੀ ਵਿੱਚ ਹੁੰਦੇ ਆ, ਨੇਤਾਗਿਰੀ ਵਾਲੇ ਵੀ ਕੁਛ ਹੁੰਦੇ ਆ, ਕੁਛ ਕਿਸਾਨਾਂ 'ਚ ਜੁੜੇ ਵੀ ਹੁੰਦੇ, ਦਲਾਲ ਕਿਸਮ ਦੇ ਲੋਕ। ਇਹ ਇਸ ਤਰ੍ਹਾਂ ਦਾ ਉੱਥੇ ਮੱਕੜ ਜਾਲ ਬੁਣਦੇ ਆ ਕਿ ਉਹ ਜ਼ਮੀਨ ਆਪਣੇ ਖੰਭਾ ਹਿੱਟ ਕਰ ਲੈਂਦੇ ਆ। ਹੁਣ ਜਿਵੇਂ ਤੁਹਾਨੂੰ ਦੱਸਿਆ ਕਿ ਬਾਜ਼ਾਰ ਤੋਂ 10 ਗੁਣਾ ਰੇਟ ਵੱਧ ਮਿਲਣਾ, ਤੇ ਉੱਥੇ ਜਿਹੜਾ ਕਿਸਾਨ ਜਿਹਨੂੰ ਪਤਾ ਹੀ ਨਹੀਂਗਾ ਉਸ ਪ੍ਰੋਜੈਕਟ ਬਾਰੇ, ਜੇ ਉਹਨੂੰ ਬਾਜ਼ਾਰੂ ਰੇਟ ਤੋਂ 1 ਗੁਣਾ ਵੱਧ ਵੀ ਕਹਿ ਦਿੱਤਾ ਜਾਵੇ ਕਿ ਤੇਰੀ ਨਾਲ ਦੀ ਜ਼ਮੀਨ ਆ ਦੇਖ ਲਾ 20 ਲੱਖ ਨੂੰ ਆ, ਤੇ ਅਸੀਂ ਤੈਨੂੰ ਏਦਾਂ ਕਰਕੇ 22 ਲੱਖ ਦਿੰਦੇ ਆ, ਉਹਨੇ ਕਹਿਣਾ ਘੱਟ ਫੱਟ ਪਰਾਂ 2 ਲੱਖ ਆਪਾਂ ਨੂੰ ਵੱਧ ਮਿਲਦਾ, ਆਪਾਂ ਜਾ ਕੇ ਕਿਤੇ ਹੋਰ ਬਣਾ ਲਾਂਗੇ, ਵੱਧ ਬਣ ਜੂ ਥੋੜੀ ਜਿਹੀ। ਸੋ ਉਹਨੇ ਉਸੇ ਵੇਲੇ ਸੌਦਾ ਕਰ ਲੈਣਾ। ਜ਼ਿਆਦਾਤਰ ਮਾਮਲਿਆਂ 'ਚ ਇਹੋ ਹੁੰਦਾ ਕਿ ਉਹਨਾਂ ਨੂੰ 1 ਗੁਣਾ 2 ਗੁਣਾ ਵੱਧ ਦਿੱਤੀ ਜਾਂਦੀ ਹੈ, ਦਿਖਾ ਕੇ ਕਿ ਲਓ ਜੀ ਬਾਜ਼ਾਰ ਦੇ ਰੇਟ ਨਾਲ ਤੁਹਾਨੂੰ ਅਸੀਂ ਵੱਧ ਦੇ ਰਹੇ ਹਾਂ। ਜਦੋਂ ਉਹ ਜ਼ਮੀਨ ਦੂਸਰੇ ਧਿਰ ਕੋਲ ਚਲੇ ਜਾਂਦੀ ਹੈ ਤੇ ਨਾਲ ਦੀ ਨਾਲ ਫਿਰ ਜਦੋਂ ਜ਼ਮੀਨ ਐਕਵਾਇਰ ਹੁੰਦੀ ਹੈ ਉਹ ਫਿਰ ਕਈ ਗੁਣਾ ਵੱਧ ਜਾਂਦੀ ਹੈ। ਸੋ ਇਹ ਵੀ ਕੰਮ ਇੱਥੇ ਚੱਲਦਾ। ਸੋ ਇੱਥੇ ਜਿਹੜਾ ਹਾਈਵੇਜ਼ ਵਾਲਾ ਇਹ ਕਤਲੇਬਾਜ਼ੀ ਦਾ ਸਿਲਸਿਲਾ ਹੁਸ਼ਿਆਰਪੁਰ ਤੋਂ ਚੱਲਿਆ, ਜਿਵੇਂ ਮੈਂ ਤੁਹਾਨੂੰ ਕਿਹਾ, ਸੰਗਰੂਰ ਪਹੁੰਚਿਆ, ਉਸ ਤੋਂ ਬਾਅਦ ਹੁਣ ਬਠਿੰਡਾ ਅੰਮ੍ਰਿਤਸਰ ਹਾਈਵੇ ਤੇ ਪਹੁੰਚ ਗਿਆ। ਲੱਗਦਾ ਇਹ ਆ ਕਿ ਇੱਧਰ ਨੂੰ ਅਬੋਹਰ ਗੰਗਾ ਨਗਰ ਨੂੰ ਵੀ ਇਹ ਨਿਕਲੇਗਾ। ਸੋ ਇਹ ਹਾਈਵੇ ਸਾਰੇ ਹੀ ਝਾੜ ਕੇ ਦੇਖ ਲੈਣੇ ਚਾਹੀਦੇ ਆ, ਸਾਰੇ ਹੀ ਇਹ ਸਾਫ਼ ਕਰਕੇ ਦੇਖ ਲੈਣੇ ਚਾਹੀਦੇ ਆ ਕਿ ਇਹਨਾਂ ਦੇ ਥੱਲੇ ਇਹਨਾਂ ਦੀਆਂ ਕਰਤੂਤਾਂ ਦਾ ਕਿੰਨਾ ਕੁ ਮਲਬਾ ਪਿਆ, ਇਹਨਾਂ ਦੇ ਕੰਮਾਂ ਦਾ ਕਿੰਨਾ ਕੁ ਗੰਦ ਪਿਆ, ਔਰ ਉਸ ਗੰਦ ਨੂੰ ਹੁੰਜਣਾ ਚਾਹੀਦਾ। ਔਰ ਜਿਨ੍ਹਾਂ ਲੋਕਾਂ ਨੇ ਗੰਦ ਪਾਇਆ ਉਹਨਾਂ ਨੂੰ ਨਾ ਸਿਰਫ ਸੇਕ ਦੇਣਾ ਚਾਹੀਦਾ, ਉਹਨਾਂ ਦੀ ਇਸ ਸਿਸਟਮ 'ਚ ਸਫਾਈ ਵੀ ਕਰਨੀ ਚਾਹੀਦੀ ਹੈ। ਜੀ ਜੀ। ਅਤੇ ਮਿੰਟੂ ਗੁਰਸੇਵਕ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ 'ਚ ਮੁੜ ਕੇ ਵਾਪਸ ਆਉਂਦੇ ਹਾਂ ਰਹਿੰਦੀਆਂ ਹੋਈਆਂ ਖਬਰਾਂ ਤੋਂ ਬਾਅਦ 'ਚ ਆਪਾਂ ਫਿਰ ਸਰੋਤਿਆਂ ਦੀਆਂ ਕਾਲਸ ਲੈਣੀਆਂ ਜਿਹੜੀਆਂ ਆਪਾਂ ਸ਼ੁਰੂ ਕਰਾਂਗੇ। ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਉਹ ਸੁਣਿਆ ਬਿੱਲਾ ਡਿਪੋਰਟ ਹੋ ਗਿਆ। ਉਹ ਕਹਿੰਦੇ ਬੱਗੇ ਨੂੰ ਅਰੈਸਟ ਕਰ ਲਿਆ। ਉਹ ਛਿੰਦਾ ਵੀ ਭੱਜਿਆ ਫਿਰਦਾ। ਪਿਛਲੇ ਕੁਝ ਮਹੀਨਿਆਂ ਤੋਂ ਇਹੋ ਜਿਹੀਆਂ ਖਬਰਾਂ ਤੁਸੀਂ ਰੋਜ਼ ਪੜ੍ਹਦੇ ਜਾਂ ਸੁਣਦੇ ਹੋ। ਇਹੋ ਜਿਹੀ ਘਟਨਾ ਤੁਹਾਡੇ ਨਾਲ ਜਾਂ ਤੁਹਾਡੇ ਕਿਸੇ ਕਰੀਬੀ ਨਾਲ ਵੀ ਹੋ ਸਕਦੀ ਹੈ। ਬਹੁਤੀ ਵਾਰੀ ਸਾਨੂੰ ਆਪਣੇ ਹੱਕਾਂ ਤੇ ਅਖਤਿਆਰਾਂ ਬਾਰੇ ਪਤਾ ਨਹੀਂ ਹੁੰਦਾ। ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਕਹਿੰਦੇ ਨੇ ਕੋਈ ਵੀ ਕੇਸ ਚੰਗਾ ਜਾਂ ਮਾੜਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜਿਹੜੇ ਉਹਦੀ ਪੈਰਵਾਈ ਕਰਦੇ ਨੇ। ਅੰਨੂ ਪੇਸ਼ਾਵਰੀਆ ਨੇ ਸੈਂਕੜਿਆਂ ਦੇ ਹਿਸਾਬ ਨਾਲ ਕਈ ਗੁੰਝਲਦਾਰ ਕੇਸ ਹੱਲ ਕੀਤੇ ਹਨ ਤੇ ਲੋਕਾਂ ਨੂੰ ਉਹਨਾਂ ਦਾ ਹੱਕ ਦਿਵਾਇਆ ਹੈ। मेरा नाम अजीत सिंह है। मेरा केस बहुत बुरी तरह खराब हो चुका था। मेरी माँ हमेशा मुझे पूछती थी कि अजीत तू कब लौटेगा। एक दिन मेरी माँ को ये बोल दिया कि माँ मेरा रास्ता देखना छोड़ दे। आज मेरा केस फाइनली अप्रूवल हुआ है। ਅੱਜ ਅੰਨੂ ਪੇਸ਼ਾਵਰੀਆ ਦੀ ਬਦੌਲਤ ਰਣਜੀਤ ਸਿੰਘ ਕੋਲੇ ਗ੍ਰੀਨ ਕਾਰਡ ਹੈ। ਫਰੀਮੌਂਟ ਤੇ ਸੀਐਟਲ ਤੋਂ ਬਾਅਦ ਹੁਣ ਅੰਨੂ ਪੇਸ਼ਾਵਰੀਆ ਦਾ ਆਫਿਸ ਸੈਕਰਾਮੈਂਟੋ ਵਿੱਚ ਵੀ ਖੁੱਲ ਚੁੱਕਾ ਹੈ। ਤੁਸੀਂ 916 760 7112 ਤੇ ਫੋਨ ਕਰਕੇ ਮੁਫਤ ਸਲਾਹ ਲੈ ਸਕਦੇ ਹੋ। ਅੰਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ 9167607112। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਬਾਵਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚਡ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ। ਨੰਬਰ 916 917 5866 916 917 5866। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਤੇ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਨਿੱਘੀ ਜੀ ਆਇਆਂ ਨੂੰ ਮਿੰਟੂ ਜੀ, ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਆਪਾਂ ਸਰੋਤਿਓ ਅਗਲੇ ਜਿਹੜੀਆਂ ਕੁਝ ਖਬਰਾਂ ਜਿਹੜੀਆਂ ਰਹਿ ਗਈਆਂ ਆਪਾਂ ਉਹਨਾਂ 'ਤੇ ਨਜ਼ਰ ਬਣਾਵਾਂਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਜਿਹੜੀਆਂ ਕਾਲਸ ਲੈਣੀਆਂ ਆਪਾਂ ਸ਼ੁਰੂ ਕਰਾਂਗੇ। ਮਿੰਟੂ ਜੀ, ਅਗਲੇ ਦੁਖਾਂਤ ਦੀ ਇੱਕ ਖਬਰ ਆ। ਸੰਸਕਾਰ ਜੋਗੇ ਪੈਸੇ ਨਹੀਂ ਸੀਗੇ ਤੇ ਉਹਨਾਂ ਨੇ ਪਿਓ ਨੂੰ ਘਰ ਟੋਆ ਪੁੱਟ ਕੇ ਦੱਬ ਦਿੱਤਾ। ਦੇਖੋ, ਇਹ ਜਿਹੜੀ ਘਟਨਾ ਹੈ ਮੌੜ ਮੰਡੀ, ਬਠਿੰਡੇ ਮਾਨਸੇ ਦੇ ਲਾਗੇ ਮੌੜ ਮੰਡੀ ਹੈ। ਮੌੜ ਦੇ ਲਾਗੇ ਇੱਕ ਪਿੰਡ ਹੈ ਮੌੜ ਜੀ। ਉਸ ਪਿੰਡ ਦੇ ਵਿੱਚ ਵਾਪਰੀ ਹੈ। ਦਰਅਸਲ ਕੋਈ ਹੋਮਗਾਰਡ ਕਰਮਚਾਰੀ ਸੀਗਾ, ਉਹ ਬਿਮਾਰ ਹੋ ਗਿਆ। ਬਿਮਾਰੀ ਕੋਈ ਮਾਰੂ ਸੀਗੀ, ਹੌਲੀ ਹੌਲੀ ਤਿਲ ਤਿਲ ਕਰਕੇ ਗੁਜ਼ਰ ਗਿਆ। ਮੁੰਡਾ ਉਹਦਾ ਨਾਬਾਲਗ ਸੀ, 15-16 ਵਰ੍ਹਿਆਂ ਦਾ। ਦੱਸਦੇ ਆ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਸੀ। ਤੰਗੀ ਇੰਨੀ ਸੀਗੀ ਕਿ 2 ਟਾਈਮ ਦਾ ਟੁੱਕ ਨਹੀਂ ਸੀ ਮਿਲਦਾ। ਬਹੁਤ ਔਖਾ ਸੀ ਉਹ ਮੁੰਡਾ ਵੀ ਜਿਹੜਾ ਉਹਦੀ ਦੇਖਭਾਲ ਕਰਦਾ ਸੀ, ਕਿਉਂਕਿ ਘਰ ਦੇ ਵਿੱਚ ਹੋਰ ਹੈ ਨਹੀਂ ਸੀ ਕੋਈ। ਹੋਇਆ ਕਿ ਇੱਕ ਦਿਨ ਫਿਰ ਉਹ ਅਕਾਲ ਚਲਾਣਾ ਕਰ ਗਿਆ। ਜਿਹੜਾ ਬਿਮਾਰ ਸੀਗਾ ਉਹਦਾ ਨਾਮ ਸੁਰਜੀਤ ਸਿੰਘ ਸੀ। ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਉਹਦੇ ਘਰ 'ਚ ਮੌਜੂਦ ਸੀ ਨਾਬਾਲਗ ਮੁੰਡਾ ਮੋਹਨ ਸਿੰਘ, ਉਹਨੇ ਜਦੋਂ ਵੇਖਿਆ ਕਿ ਮੇਰੇ ਕੋਲ ਪੈਸਾ ਤੇ ਕੋਈ ਹੈ ਨਹੀਂ, ਘਰ ਦੇ ਵਿੱਚ ਨਾ ਕੋਈ ਦਾਣਾ ਪੱਕਾ, ਨਾ ਹੀ ਕਿਸੇ ਨੇ ਫੜਿਆ ਤੜਿਆ ਦੇਣੇ ਆ, ਕਿਉਂਕਿ ਉਹਨੇ ਬਹੁਤ ਸਾਰੇ ਰਿਸ਼ਤੇਦਾਰਾਂ ਦੇ, ਬਹੁਤ ਸਾਰੇ ਸਕੇ ਸੋਦਰਿਆਂ ਦੇ ਮਿੰਤਰਲੇ ਘਰ ਵੇਖੇ ਸਨ ਕਿ ਮੇਰੇ ਥੋੜੇ ਜਿਹੇ ਪੈਸੇ ਦੇ ਦਿਓ, ਮੈਂ ਇਲਾਜ ਕਰਾ ਸਕਾਂ ਆਪਣੇ ਬਾਪੂ ਦਾ। ਪਰ ਜਦੋਂ ਨਹੀਂ ਗੱਲ ਬਣੀ ਤਾਂ ਉਹਨੂੰ ਉਹ ਪਿਛਲੀ ਜਿਹੜੀ ਉਹਨੇ ਮਿੰਤਰਲੇ ਵਾਲੀ ਕਹਾਣੀ ਉੱਥੇ ਕੀਤੀ ਸੀਗੀ, ਉਹ ਸਾਰੀ ਯਾਦ ਆ ਗਈ ਕਿ ਮੰਗੇ ਤੋਂ ਵੀ ਪੈਸਾ ਮਿਲਿਆ। ਫਿਰ ਉਹਦੇ ਦਿਲ 'ਚ ਇਹੋ ਹੀ ਆਇਆ ਕਿ ਸੰਸਕਾਰ ਕਰਾਂਗੇ, ਪੈਸਾ ਭੁੱਲ ਦਾ ਪ੍ਰਬੰਧ ਕਰਾਂਗੇ ਤੇ ਤਾਂ ਹੋਊਗਾ। ਫਿਰ ਉਸ ਤੋਂ ਬਾਅਦ ਭੋਗ ਵੀ ਪੈਣਾ, ਉਸ ਤੋਂ ਬਾਅਦ ਹੋਰ ਵੀ ਰਸਮਾਂ ਹੁੰਦੀਆਂ। ਇਹਦੇ ਨਾਲ ਚੰਗਾ ਇਹ ਆ ਕਿ ਬਾਪੂ ਨੂੰ ਟੋਆ ਕੱਢ ਕੇ ਘਰ ਦੇ ਵਿੱਚ ਹੀ ਦਫਨਾ ਦਿੱਤਾ ਜਾਵੇ। ਉਸ ਮੁੰਡੇ ਨੇ ਅਨਪੋਟਪੁਣੇ ਦੇ ਵਿੱਚ ਟੋਆ ਪੁੱਟਿਆ ਛੋਟਾ ਜਿਹਾ, ਔਰ ਉਹਦੇ ਵਿੱਚ ਬਾਪੂ ਨੂੰ ਪਾ ਕੇ ਮਿੱਟੀ ਪਾ ਦਿੱਤੀ ਤੇ ਚਲੋ ਸੁਖਰੂ ਹੋ ਗਿਆ। ਪਰ ਹੋਇਆ ਕਿ ਦੂਜੇ ਦਿਨ ਕੁਝ ਕੁੱਤਿਆਂ ਨੇ ਉਸ ਲਾਸ਼ ਨੂੰ ਅੱਧ ਖਿੱਚ ਲਿਆ। ਅੱਧ ਖਿੱਚ ਕੇ ਭਾਵੇਂ ਕਿ ਲਾਸ਼ ਦਾ ਕੁਛ ਹਿੱਸਾ ਸੀਗਾ ਜਿਹੜਾ ਉਹ ਫੋਲ ਕੇ ਮਿੱਟੀ ਦੇ ਥੱਲੇ ਕੱਢ ਲਿਆ। ਜਦੋਂ ਉਹ ਹਿੱਸਾ ਬਾਹਰ ਆਇਆ ਕੁਛ ਦਿਨਾਂ ਬਾਅਦ, ਕਿਉਂਕਿ
ਮਿੱਟੀ ਦੀ ਤਪਸ਼ ਦੇ ਨਾਲ ਵੈਸੇ ਵੀ ਗਰਮੀ ਬੜੀ ਇਹਨਾਂ ਦਿਨਾਂ 'ਚ ਪੰਜਾਬ ਦੇ ਵਿੱਚ, ਜੀ ਤਾਂ ਉਹ ਲਾਸ਼ ਗਲ ਸੜ ਚੁੱਕੀ ਸੀ ਕੁਛ ਦਿਨਾਂ ਦੇ ਬਾਅਦ ਹੀ। ਤਾਂ ਜਦੋਂ ਮੁਸ਼ਕ ਫੈਲਿਆ 4 ਛਿਪੇ ਦੇ ਆਂਢ ਗੁਆਂਢ ਦੇ ਲੋਕਾਂ ਨੇ ਦੇਖਿਆ ਲਾਸ਼ ਅੱਧੀ ਕੋ ਮਿੱਟੀ ਦੇ ਥੱਲੇ ਦੇ ਬਾਅਦ ਲੋਕਾਂ ਨੇ ਹਾਲ ਚਾਲ ਸਹੀ ਤੇ ਇਹ ਕੀ ਬਣ ਗਿਆ। ਉਸ ਤੋਂ ਬਾਅਦ ਫਿਰ ਮੁੰਡੇ ਨੂੰ ਪੁੱਛਿਆ ਗਿਆ ਤਾੜ ਕੇ, ਪਹਿਲਾਂ ਤੇ ਇਹੀ ਲੱਗਿਆ ਕਿ ਸ਼ਾਇਦ ਮੁੰਡੇ ਨੇ ਮਾਰ ਨਾ ਦਿੱਤਾ ਹੋਵੇ। ਬਾਅਦ ਵਿੱਚ ਉਹਨੇ ਕਹਾਣੀ ਸੱਚੀ ਦੱਸੀ, ਕਿਉਂਕਿ ਉਹ ਬੰਦਾ ਬਿਮਾਰ ਰਹਿੰਦਾ ਸੀ, ਇਸ ਗੱਲ ਦਾ ਸਾਰਿਆਂ ਨੂੰ ਪਤਾ ਸੀ, ਇਹਨੇ ਬਚਣਾ ਕੋਈ ਨਹੀਂ। ਸੋ ਸਾਰਿਆਂ ਨੂੰ ਇਹ ਗੱਲ ਦਾ ਪਤਾ ਸੀਗਾ ਕਿ ਇਹਦੀ ਆ ਸਕਦੀ ਹੈ ਤੇ ਆ ਗਈ ਹੋਊਗੀ, ਪਰ ਇਹ ਕਿਸੇ ਨੇ ਨਹੀਂ ਸੀ ਸੋਚਿਆ ਕਿ ਮੁੰਡਾ ਇਸ ਤਰ੍ਹਾਂ ਕਰੇਗਾ। ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪੁਲਿਸ ਆਈ, ਉਹਨਾਂ ਨੇ ਧਮਕਾ ਕੇ ਵੀ ਪੁੱਛਿਆ, ਬਚਾ ਕੇ ਪੁੱਛਿਆ, ਮੁੰਡੇ ਨੇ ਕਿਹਾ ਕਿ ਦੇਖੋ ਆਹ ਕਹਾਣੀ ਦੱਸ ਰਹੀ ਹੈ, ਪੈਸਿਆਂ ਦਾ ਕੋਈ ਪ੍ਰਬੰਧ ਨਹੀਂ ਸੀ, ਰੋਟੀ ਖਾਣ ਜੋਗਾ ਕੋਈ ਵਸੀਲਾ ਨਹੀਂ ਸੀ, ਮੈਂ ਰਸਮਾਂ ਇਹ ਕਹਾਣੀ ਸੀ। ਫਿਰ ਉਸ ਤੋਂ ਬਾਅਦ ਉਸ ਲਾਸ਼ ਦਾ ਹੁਣ ਪੋਸਟਮਾਰਟਮ ਕਰਕੇ ਬਕਾਇਦਾ ਸੰਸਕਾਰ ਕਰਵਾਇਆ ਗਿਆ ਜੀ। ਹੁਣ ਪਿੰਡ ਵਾਲੇ ਵੀ ਆਖੀ ਜਾਂਦੇ ਕਿ ਸਾਨੂੰ ਦੱਸਦਾ ਕਿ ਸਾਰਾ ਕੁਛ ਕਰਨਾ ਸੀ। ਉਹ ਕਹਿੰਦਾ ਕਿ ਜਦੋਂ ਬਾਪੂ ਤਿਲ ਮਰਦਾ ਪਿਆ ਸੀ ਤੇ ਸਾਨੂੰ ਕੋਈ ਲੋੜ ਦੀ ਕਿਤੋਂ ਰੋਟੀ ਨਹੀਂ ਸੀ ਮਿਲਦੀ, ਤੇ ਉਹਦੀ ਆਪਣੀ ਮਜਬੂਰੀ ਦੱਸੀ ਜਾ ਰਹੀ ਹੈ। ਪਿੰਡ ਵਾਲੇ ਆਪਣੀ ਲਾਚਾਰੀ ਦੱਸਦੇ ਪਏ ਕਿ ਸਾਨੂੰ ਬਚਿਆ ਹੀ ਨਹੀਂ ਤੇ ਅਸੀਂ ਕੋਈ ਮਦਦ ਕਰਦੇ। ਪਰ ਇਹ ਆਜ਼ਾਦੀ ਦਾ 70 ਸਾਲ ਦਾ ਅਜੀਬ ਸਫ਼ਰ ਦੇਖੋ ਕਿ ਇੱਕ ਪਾਸੇ ਬਹੁਤ ਵੱਡੀਆਂ ਪੱਥਰਾਂ ਦੀਆਂ ਇਮਾਰਤਾਂ ਖੜੀਆਂ ਕਰਕੇ ਆਖਿਆ ਜਾ ਰਿਹਾ ਕਿ ਭਾਰਤ ਤਰੱਕੀ ਦੀ ਰਾਹ ਤੇ ਆ, ਦੂਸਰੇ ਪਾਸੇ ਉਹਨਾਂ ਇਮਾਰਤਾਂ ਦੇ ਪਰਛਾਵੇਂ ਹੇਠ ਖੁੱਲੇ ਅਸਮਾਨ ਦੇ ਵਿੱਚ ਬਿਲਕਦੇ ਮਰਦੇ ਸਿੱਖਦੇ ਲੋਕ ਦੇਖੋ, ਜਿਨ੍ਹਾਂ ਦੇ ਕੋਲ ਕੱਪਣ ਜੋਗਾ ਵੀ ਪੈਸਾ ਹੈ ਨਹੀਂ, ਜਿਨ੍ਹਾਂ ਦੇ ਕੋਲ ਦਵਾਈ ਜੋਗਾ ਵੀ ਪੈਸਾ ਹੈ ਨਹੀਂ, ਜਿਨ੍ਹਾਂ ਦੇ ਕੋਲ ਰੋਟੀ ਜੋਗਾ ਵੀ ਪੈਸਾ ਹੈ। ਇੱਥੋਂ ਤੱਕ ਕਿ ਕਈਆਂ ਦੇ ਕੋਲ ਮਰ ਗਏ ਪਿਆਰੇ ਦੀ ਲਾਸ਼ ਘਰ ਤੱਕ ਲਿਜਾਣ ਲਈ ਵੀ ਪੈਸੇ ਨਹੀਂ ਹੁੰਦੇ, ਕੋਈ ਢੇਲੇ ਚ ਪਾ ਕੇ ਲਈ ਜਾਂਦਾ, ਕੋਈ ਬੁੱਢੇ ਲਾ ਕੇ ਲਈ ਜਾਂਦਾ, ਕੋਈ ਹੋਰ ਨਹੀਂ ਤੇ ਵਾਰ ਤੇ ਵੀ ਚੜਾ ਕੇ ਲਈ ਜਾਂਦਾ। ਕਿਉਂਕਿ ਭਾਰਤ ਦੋ ਤਰ੍ਹਾਂ ਦਾ ਭਾਰਤ ਹੈ, ਉਹ ਭਾਰਤ ਪੱਥਰਾਂ ਦੀਆਂ ਇਮਾਰਤਾਂ ਵਾਲਾ, ਦੂਸਰਾ ਭਾਰਤ ਇਹ ਆ ਜਿਹੜਾ ਇਮਾਰਤਾਂ ਤੇ ਪੱਥਰ ਦੀਆਂ ਨਹੀਂ ਖੜੀਆਂ ਕਰ ਸਕਿਆ, ਪਰ ਹੌਲੀ ਹੌਲੀ ਗੁਰਬਤ ਦਾ ਮਾਰਿਆ ਹਿਰਦੇ ਪੱਖੋਂ ਪੱਥਰ ਦਾ ਜ਼ਰੂਰ ਹੋਇਆ। ਜੀ ਜੀ ਜੀ। ਅਤੇ ਮਿੰਟੂ ਗੁਰਸਰੇ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀ ਵੀ ਪਰੇਡ ਵਾਲੇ ਦਿਨ ਜਿਹੜਾ ਮੁਅੱਤਲ ਕੀਤਾ ਸੀ ਥਾਣੇਦਾਰ, ਅਗਲੇ ਦਿਨ ਹੀ ਬਹਾਲ ਹੋ ਗਿਆ। ਥਾਣੇਦਾਰਾਂ ਦੀ ਲੋੜ ਹੈ, ਇਹੋ ਜਿਹੇ ਥਾਣੇਦਾਰ ਮੁਅੱਤਲ ਕਰਕੇ ਤੇ ਫਿਰ ਮਹਿਕਮਾ ਕਿੰਨੀ ਕੁ ਦੇਰ ਚੱਲੇਗਾ। ਸਾਰੇ ਮੁਅੱਤਲ ਦਿਨ ਦੇ ਵਿੱਚ 5-7 ਤੇ ਮੁਅੱਤਲ ਕਰਨੇ ਪੈਂਦੇ ਹਨ। ਜੇ ਉਹਨਾਂ ਦੀ ਬਹਾਲੀ ਨਾ ਹੋਊਗੀ ਤੇ ਫਿਰ ਥਾਣਿਆਂ ਦੀਆਂ ਕੁਰਸੀਆਂ ਖਾਲੀ ਹੋ ਜਾਂਦੀਆਂ ਜੀ। ਦਰਅਸਲ ਹੋਇਆ ਕੀ ਸੀਗਾ, ਇਹ ਮਾਮਲਾ ਬੜਾ ਦਿਲਚਸਪ ਹੈ। ਮੰਤਰੀਆਂ ਦੀ ਡਿਊਟੀ ਹੁੰਦੀ ਹੈ ਕਿ ਉਹਨਾਂ ਨੇ ਵੱਖੋ ਵੱਖਰੇ ਜ਼ਿਲ੍ਹਾ ਹੈਡਕੁਆਟਰਾਂ ਤੇ ਜਾ ਕੇ 15 ਅਗਸਤ ਨੂੰ ਜਾਂ 26 ਜਨਵਰੀ ਨੂੰ ਪਰੇਡ ਦੀ ਸਲਾਮੀ ਲੈਣੀ ਹੁੰਦੀ ਹੈ, ਝੰਡਾ ਚਲਾਉਣਾ ਹੁੰਦਾ ਜੀ। ਫਿਰੋਜ਼ਪੁਰ ਦੇ ਵਿੱਚ ਐਤਕੀ ਡਿਊਟੀ ਸੀ ਨਵਜੋਤ ਸਿੱਧੂ ਦੀ। ਨਵਜੋਤ ਸਿੱਧੂ ਚਲਾ ਗਿਆ ਉੱਥੇ। ਨਵਜੋਤ ਸਿੱਧੂ ਜਦੋਂ ਭਾਸ਼ਣ ਕਰਕੇ ਥੋੜੀ ਬਹੁਤ ਹੈਗੀ ਸੀ ਜਿਹੜਾ ਉਹਨੂੰ ਪੂਰਿਆ ਕਰਕੇ ਪਰੇਡ ਦੀ ਸਲਾਮੀ ਲੈਣ ਚੱਲਿਆ। ਔਰ ਸਲਾਮੀ ਲੈਣ ਵੇਲੇ ਕੀ ਹੁੰਦਾ, ਪ੍ਰਬੰਧ ਤੇ ਪ੍ਰਸ਼ਾਸਨ ਨੇ ਇੱਕ ਜੀਪ ਰੱਖੀ ਹੁੰਦੀ, ਲੰਡੀ ਦੀ ਜੀਪ ਹੁੰਦੀ ਹੈ, ਖੁੱਲੀ ਜੀਪ ਕਹਿ ਦਿੰਦੇ ਆ ਜੀ। ਤਾਂ ਉਹਦੇ ਵਿੱਚ ਇੱਕ ਜਿਹੜਾ ਉੱਥੋਂ ਦਾ ਚੀਫ ਗੈਸਟ ਹੁੰਦਾ ਉਹ ਸੰਬੰਧਿਤ ਜ਼ਿਲ੍ਹਾ ਹੈਡਕੁਆਟਰ ਦਾ, ਦੂਸਰਾ ਉੱਥੋਂ ਦਾ ਜਿਹੜਾ ਡਿਪਟੀ ਕਮਿਸ਼ਨਰ ਹੁੰਦਾ, ਇਹ ਦੋਨੇ ਜਾਣੇ ਜੀਪ ਦੇ ਵਿੱਚ ਖੜਦੇ ਆ ਔਰ ਉਸ ਪਰੇਡ ਤੋਂ ਸਲਾਮੀ ਲੈਂਦੇ ਆ। ਫਿਰੋਜ਼ਪੁਰ ਦੇ ਵਿੱਚ ਉਲਟਾ ਹੋਇਆ, ਇਹ ਬੰਦਾ ਉਲਟੀ ਚੱਲ ਪਈ। ਉਸ ਲੰਡੀ ਦੀ ਜੀਪ ਦੇ ਵਿੱਚ ਨਵਜੋਤ ਸਿੱਧੂ ਡਿਪਟੀ ਕਮਿਸ਼ਨਰ ਨਹੀਂ, ਉੱਥੇ ਜਿਹੜੇ ਮੌਜੂਦ 2 ਵਿਧਾਇਕ ਸੀ ਉਹ ਵੀ ਚੜ੍ਹ ਕੇ ਧੱਕੇ ਦੇ ਨਾਲ। ਇੱਕ ਉੱਥੇ ਹੋਰ ਖੜਾ ਸੀ ਕਾਂਗਰਸ ਦਾ ਲੀਡਰ ਹੈ, ਉਹ ਵੀ ਵਿੱਚ ਚੜ੍ਹ ਗਿਆ। ਜਦੋਂ ਉਹਨਾਂ ਨੂੰ ਚੜ੍ਹਦਿਆਂ ਦੇਖਿਆ ਤੇ ਪਿੱਛੇ ਇੱਕ ਵਿਧਾਇਕ ਦਾ ਪਿਓ ਫਿਰਦਾ ਸੀਗਾ, ਉਹਨੇ ਕਿਹਾ ਮੁੰਡਾ ਚੱਲਿਆ ਤੇ ਬਾਪੂ ਕਿਉਂ ਪਿੱਛੇ ਰਵੇ, ਮੁੰਡਾ ਤੇ ਆਖਰ ਮੇਰਾ ਹੀ ਹੈ, ਇਹ ਜੀਪ ਤੇ ਚੜਿਆ ਫਿਰੇ, ਬਾਪੂ ਇੱਥੇ ਧੁੱਪ ਚ ਸੜਿਆ ਫਿਰੇ, ਗੱਲ ਥੋੜੀ ਬਣਦੀ ਹੈ। ਉਹ ਵੀ ਲਮਕ ਗਿਆ ਤੋਰੀਆ ਦੇ ਪਿੱਛੇ। ਸੋ ਜੀਪ ਉਹਨਾਂ ਨੇ ਏਦਾਂ ਭਰ ਲਈ ਜਿੱਦਾਂ ਚੋਣ ਕੰਪੇਨ ਦੇ ਵਿੱਚ ਜਲਸਾ ਨਹੀਂ ਕੱਢਦੇ, ਸੁਣ ਕੇ ਬੈਠੇ ਹੁੰਦੇ, ਸ਼ੀਸ਼ੇ ਤੱਕ ਵੀ ਚੜੇ ਹੁੰਦੇ ਆ। ਸੋ ਉਸ ਤਰ੍ਹਾਂ ਉਹਨਾਂ ਨੇ ਜੀਪ ਤੋੜ ਕੇ ਭਰ ਕੇ ਸਲਾਮੀ ਗਈ। ਔਰ ਸਲਾਮੀ ਕੌਣ ਲੈ ਰਹੇ ਸੀਗੇ, ਜਿਹੜੇ ਬੰਦੇ ਸੰਵਿਧਾਨਕ ਅਹੁਦੇ ਤੇ ਵੀ ਆ। ਵਿਧਾਇਕ ਤੇ ਛੱਡੋ, ਵਿਧਾਇਕ ਦਾ ਬਾਪੂ ਜਿਹੜਾ ਕਿਸੇ ਵੀ ਅਹੁਦੇ ਤੇ ਨਹੀਂ ਹੈ, ਸਿਰਫ ਤੇ ਸਿਰਫ ਇੱਕੋ ਹੀ ਕੰਮ ਹੈ, ਉਹਨੂੰ ਉੱਥੇ ਵੀ ਰੌਲਾ ਪਾ ਲਿਆ, ਉੱਥੇ ਵੀ ਰੌਲਾ ਪਾ ਲਿਆ, ਉਹ ਵੀ ਉੱਥੇ ਜੀਪ ਤੇ ਚੜ ਕੇ ਸਲਾਮੀ ਲੈ ਰਿਹਾ ਸੀ। ਇਹ ਸਾਰੀ ਰਿਕਾਰਡਿੰਗ ਕਰ ਲਈ ਪੱਤਰਕਾਰਾਂ ਨੇ। ਜਦੋਂ ਰਿਕਾਰਡਿੰਗ ਕਰ ਲਈ ਇਹ ਆਪਦਾ ਜਿਹੜਾ ਛੇੜਾ ਮਾਰ ਕੇ ਪਾਸੇ ਹੋਏ, ਪ੍ਰਸ਼ਾਸਨ ਨੂੰ ਘੇਰ ਲਿਆ। ਉਹਨਾਂ ਕਿਹਾ ਕਿ ਇਹ ਕੀ ਤਮਾਸ਼ਾ ਹੈ,
ਤੁਸੀਂ ਜੀਪ ਇਸ ਤਰ੍ਹਾਂ ਭਰ ਕੇ ਲਈ ਫਿਰਦੇ ਹੋ ਜਿਵੇਂ ਬੈਲੀਆਂ ਦੀ ਢਾਣੀ ਖੁੱਲੇ ਬਾਜ਼ਾਰ 'ਚ ਗੇੜਾ ਮਾਰਦੀ ਹੈ। ਇਹ ਕੀ ਚੱਕਰ ਹੈ? ਪ੍ਰਸ਼ਾਸਨ ਦੀ ਪਤਾ ਕਰਨਾ ਦੀ ਚਾਹੀਦੀ ਕਿ ਰਿਕਾਰਡਿੰਗ ਹੋਈ ਹੋਈ ਸੀ ਔਰ ਇਹ ਪ੍ਰੋਟੋਕਾਲ ਦੀ ਉਲੰਘਣਾ ਸੀ। ਜਿਹੜਾ ਪ੍ਰੋਟੋਕਾਲ ਹੈ ਇਹ ਪ੍ਰੋਟੋਕਾਲ ਤੋੜਿਆ ਕਿਹਨੇ? ਤੋੜਿਆ ਉਹਨਾਂ ਲੋਕਾਂ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਇੱਕ ਪ੍ਰੋਟੋਕਾਲ ਨਿਭਾਇਆ ਜਾਵੇ। ਨਵਜੋਤ ਸਿੱਧੂ ਮੰਤਰੀ ਸੀ, ਉਹਨੂੰ ਖਿਆਲ ਰੱਖਣਾ ਚਾਹੀਦਾ ਸੀ। ਜੇ ਉਹਨੇ ਖਿਆਲ ਨਹੀਂ ਰੱਖਿਆ ਡਿਪਟੀ ਕਮਿਸ਼ਨਰ ਨੂੰ ਖਿਆਲ ਰੱਖਣਾ ਚਾਹੀਦਾ ਸੀ। ਜੇ ਡਿਪਟੀ ਕਮਿਸ਼ਨਰ ਉੱਕ ਗਿਆ ਸੀ ਤੇ ਵਿਧਾਇਕ ਹੈ ਜਿਹੜੇ ਜ਼ਿੰਮੇਵਾਰ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਮੁੰਡਾ ਬਹੁਤ ਪੜ੍ਹਿਆ ਲਿਖਿਆ ਉਹਨੂੰ ਖਿਆਲ ਰੱਖਣਾ ਚਾਹੀਦਾ ਸੀ, ਪਰ ਕਿਸੇ ਨੇ ਖਿਆਲ ਨਹੀਂ ਰੱਖਿਆ। ਜਦੋਂ ਪ੍ਰਸ਼ਾਸਨ ਤੇ ਇਹ ਰਾਜ ਵਿਗੜਨ ਲੱਗੀ ਤੇ ਉਹਨਾਂ ਨੇ ਆਪਣੀ ਧੌਣ ਬਚਾਉਣ ਲਈ ਇਸ ਥਾਣੇਦਾਰ ਨੂੰ ਝਟਕਾ ਦਿੱਤਾ। ਕਹਿੰਦੇ ਇਹ ਸਾਰਾ ਕਸੂਰ ਹੀ ਇਹਦਾ। ਹੁਣ ਦੇਖੋ ਥਾਣੇਦਾਰ ਦਾ ਕੀ ਹੈ? ਥਾਣੇਦਾਰ ਜੇ ਕਿਸੇ ਨੂੰ ਰੋਕ ਸਕਦਾ, ਡਿਪਟੀ ਕਮਿਸ਼ਨਰ ਨੂੰ ਰੋਕ ਸਕਦਾ ਜਾਂ ਉਹ ਵਿਧਾਇਕ ਨੂੰ ਰੋਕ ਸਕਦਾ। ਵਿਧਾਇਕ ਨੂੰ ਰੋਕੂਗਾ ਤੇ ਉਹਦੇ ਅੱਗੋਂ 50 ਗਾਲਾਂ ਕੱਢ ਦੇਣਗੇ, ਉੱਥੇ 50 ਬੰਦੇ 100 ਬੰਦੇ। ਥਾਣੇਦਾਰ ਦੀ ਉੱਥੇ ਵਿਸਾਖ ਕੀ ਆ? ਪਰ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਜਦੋਂ ਇਹ ਵੇਖਿਆ ਗਿਆ ਕਿ ਥਾਣੇਦਾਰ ਤੋਂ ਬਿਲਕੁਲ ਨਜਾਇਜ਼ ਨਿਆਕਾ ਹੀ ਰਗੜ ਦਿੱਤਾ ਗਿਆ, ਫਿਰ ਅਗਲੇ ਦਿਨ ਕੁਝ ਘੰਟਿਆਂ ਬਾਅਦ ਉਹਨੂੰ ਬਹਾਲ ਵੀ ਕਰ ਦਿੱਤਾ ਗਿਆ। ਔਰ ਥਾਣੇਦਾਰਾਂ ਦੀ ਆਮ ਤੌਰ ਤੇ ਬਲੀ ਲਈ ਜਾਂਦੀ ਹੈ। ਤੁਹਾਨੂੰ ਯਾਦ ਹੋਣਾ ਮਜੀਠੀਆ ਨੇ ਪਿਛਲੇ ਸਾਲ ਝੰਡਾ ਪੁੱਠਾ ਚੜਾਤਾ ਸੀ, ਉਹਦੀ ਬਲੀ ਵੀ ਥਾਣੇਦਾਰ ਹੀ ਚੜਿਆ ਸੀ। ਇੱਥੇ ਕੋਟਕਪੂਰੇ ਇਸੇ ਆਜ਼ਾਦੀ ਦਿਹਾੜੇ ਤੇ ਤਿਰੰਗਾ ਪੁੱਠਾ ਚੜ ਗਿਆ, ਇੱਥੇ ਵੀ ASC ਨੂੰ ਝਟਕਾ ਦਿੱਤਾ ਗਿਆ। ਯਾਨੀ ਥਾਣੇਦਾਰ ਹੀ ਇਸ ਮਾਮਲੇ ਦੇ ਵਿੱਚ ਕਾਬੂ ਆ ਜਾਂਦੇ ਆ। ਪਰ ਇਹ ਮਾਮਲਾ ਕਿਉਂਕਿ ਜ਼ਿਆਦਾ ਸੰਜੀਦਾ ਸੀ, ਇਹ ਤੇ ਸਭ ਕੁਛ ਰਿਕਾਰਡਡ ਸੀਗਾ ਕਿ ਉਸ ਥਾਣੇਦਾਰ ਦਾ ਕੋਈ ਗੁਨਾਹ ਹੀ ਨਹੀਂ, ਉਹਨੂੰ ਇਹਨਾਂ ਨੇ ਬਹਾਲ ਕਰ ਦਿੱਤਾ ਜੀ। ਵੈਸੇ ਵੀ ਕੈਪਟਨ ਸਰਕਾਰ ਸਸਪੈਂਡ ਕੀਤੇ ਬੰਦਿਆਂ ਨੂੰ ਬਹੁਤ ਜਲਦੀ ਬਹਾਲ ਕਰਦੀ ਆ। ਕੈਪਟਨ ਦੇ CM ਆਫਿਸ ਦੇ ਕੈਂਪ ਆਫਿਸ ਦੇ ਵਿੱਚ ਜਿਹੜੇ ਪੁਲਿਸ ਕਰਮਚਾਰੀ ਰੇਡ ਮਾਰਨ ਚਲੇ ਗਏ ਸਨ, ਉਹਨਾਂ ਨੂੰ ਵੀ ਇਹਨਾਂ ਨੇ ਬੜਾ ਢੋਲ ਪਿੱਟ ਕੇ ਸਸਪੈਂਡ ਕੀਤਾ ਸੀ। ਬਾਅਦ 'ਚ 2-4 ਹਫ਼ਤਿਆਂ ਬਾਅਦ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਸੀ। ਇਹ ਥਾਣੇਦਾਰ ਵੀ ਬਹਾਲ ਹੋ ਗਿਆ, ਕੁਝ ਘੰਟਿਆਂ ਬਾਅਦ ਹੀ ਹੋ ਗਿਆ। ਸੁਰਜੀਤ ਕੁਮਾਰ ਜੈਨੀ ਨੇ ਇੱਕ ਵਾਰੀ 2-4 ਬੱਚਿਆਂ ਦੀ ਲਗਾਤਾਰ ਮੌਤ ਹੋਣ ਦੇ ਬਾਅਦ ਇੱਕ ਡਾਕਟਰ ਨੇ ਸਸਪੈਂਡ ਕੀਤਾ ਸੀ ਤੇ 6 ਦਿਨਾਂ ਬਾਅਦ 7 ਦਿਨਾਂ ਬਾਅਦ ਉਹਨੂੰ ਫਿਰ ਕੁਰਸੀ ਤੇ ਬਿਠਾ ਦਿੱਤਾ ਸੀਗਾ। ਇਹ ਇਸੇ ਤਰ੍ਹਾਂ ਹੀ ਚੱਲਦਾ ਕਿ ਇੱਕ ਦਿਨ ਸਸਪੈਂਡ ਦੂਸਰੇ ਦਿਨ ਬਹਾਲ ਹੈ, ਪਰ ਇਹ ਕੋਈ ਰਿਕਾਰਡ ਨਹੀਂ ਹੈ। ਜੇ ਤੁਸੀਂ ਆਖੋ ਕਿ ਥਾਣੇਦਾਰ ਅੱਜ ਸਸਪੈਂਡ ਹੋਇਆ ਤੇ ਕੱਲ ਬਹਾਲ ਹੋ ਗਿਆ, ਇਹ ਇੱਕ ਰਿਕਾਰਡ ਟੁੱਟ ਗਿਆ। ਸਾਡੀ ਪਿਛਲੀ ਸਰਕਾਰ ਵੇਲੇ ਇਹੋ ਜਿਹੇ ਰਿਕਾਰਡ ਬਣੇ ਆ ਜਿਹੜੇ ਮੇਰੇ ਖਿਆਲ ਦੇ ਨਾਲ ਇੱਕ ਰਿਕਾਰਡ ਇਹੋ ਜਿਹਾ ਇਸੇ ਤਰ੍ਹਾਂ ਦੇ ਨਾਲ ਜਿਹੜਾ ਮਸਲਾ ਸੀਗਾ ਉਹਦੇ ਵਿੱਚ ਇਹੋ ਜਿਹਾ ਜਿਹੜਾ ਮੇਰੇ ਖਿਆਲ ਦੇ ਨਾਲ ਕਿਤੇ ਨਹੀਂ ਹੋ ਸਕਦਾ। ਉਹ ਕੀ ਸੀਗਾ ਕਿ ਇੱਕ ਸੰਗਤ ਦਰਸ਼ਨ ਦੇ ਵਿੱਚ ਇੱਕ ਪਟਵਾਰੀ ਦੀ ਸ਼ਿਕਾਇਤ ਹੋਈ, ਪਟਵਾਰੀ ਨੂੰ ਝੂਠਿਆ ਪਾਇਆ ਗਿਆ ਤੇ ਖੜੇ ਪੈਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਸਸਪੈਂਡ ਕਰ ਦਿੱਤਾ। ਪਟਵਾਰੀ ਦੀ ਜਥੇਦਾਰ ਨਾਲ ਸੈਟਿੰਗ ਸੀ। ਪਟਵਾਰੀ ਨੇ ਜਦੋਂ ਸ਼ਹਿਰਾਂ 'ਚ ਨਾਲ ਬੈਠੇ ਜਥੇਦਾਰ ਨੂੰ ਕਿਹਾ ਕਿ ਹੁਣ ਮੈਂ ਇਕੱਲਾ ਡੰਗ ਦਿੱਤੋਂ, ਡੰਗ ਤੈਨੂੰ ਨਹੀਂ ਲੱਗੇਗਾ ਜੀ। ਜਥੇਦਾਰ ਆਪਦੀ ਗੱਡੀ ਛੱਡ ਕੇ ਪ੍ਰਕਾਸ਼ ਸਿੰਘ ਬਾਦਲ ਦੀ ਗੱਡੀ 'ਚ ਬਹਿ ਗਿਆ। ਉਸ ਪਿੰਡ ਤੋਂ 2.5 ਕਿਲੋਮੀਟਰ ਅੱਗੇ ਜਾ ਕੇ ਅਗਲੇ ਪਿੰਡ ਸੰਗਤ ਦਰਸ਼ਨ ਸੀ। ਹਿਸਾਬ ਲਾ ਲਓ ਕਿ 2.5 ਕਿਲੋਮੀਟਰ ਦੀ ਕਿੰਨੀ ਕੁ ਵਿੱਥੀ ਹੁੰਦੀ ਹੈ। ਉਸ ਵਿੱਥੀ ਨੂੰ ਤੈਅ ਕਰਦਿਆਂ ਜਿਹੜਾ ਪਟਵਾਰੀ ਸੀ ਅਗਲੇ ਸੰਗਤ ਦਰਸ਼ਨ ਦੇ ਵਿੱਚ ਜਾ ਕੇ ਬਹਾਲ ਹੋ ਗਿਆ। ਮੇਰੇ ਖਿਆਲ ਦੇ ਨਾਲ ਹੋਰ ਕਾਰਡ ਕਿਸੇ ਤੋਂ ਨਹੀਂ ਸੀ ਸਕਿਆ ਜੀ। ਅਤੇ ਮਿੰਟੂ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ 59% ਕਿਸਾਨ ਮਜ਼ਦੂਰ ਖੁਦਕੁਸ਼ੀ ਮੁਆਵਜ਼ੇ ਦੀਆਂ ਅਰਜ਼ੀਆਂ ਰੱਦ ਹੋਈਆਂ। ਬੜੀ ਵੱਡੀ ਤਾਦਾਦ ਆ ਕਿਸਾਨ ਮਜ਼ਦੂਰ ਜਿੰਨੀਆਂ ਖੁਦਕੁਸ਼ੀਆਂ ਹੋਈਆਂ ਨੇ ਉਹਦੇ ਵਿੱਚੋਂ 59% ਅਰਜ਼ੀਆਂ ਦਾ ਰੱਦ ਹੋ ਜਾਣਾ, ਉਹਦਾ ਅਰਥ ਇਹ ਆ ਕਿ ਜਿੰਨੇ ਕੇਸ ਸਨ ਮੁਆਵਜ਼ੇ ਦੇ ਜਿਹੜੇ ਅਰਜ਼ੀ ਕਰਤਾ ਸਨ ਉਹ ਕੇਸ 59% ਅਯੋਗ ਪਾਏ ਗਏ ਜੀ। ਅਯੋਗ ਪਾਏ ਜਾਣ ਤੋਂ ਭਾਵ ਹੈ ਕਿ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲੇਗਾ। ਮੁਆਵਜ਼ੇ ਦੀ ਜਿਹੜੀ ਉਹਨਾਂ ਦੀ ਦੌਰ ਸੀਗੀ ਉੱਥੇ ਖਤਮ ਹੋ ਗਈ ਜਦੋਂ ਅਰਜ਼ੀ ਰੱਖੀ ਸੀ। ਹੁਣ ਇਹਦੇ ਵਿੱਚ ਇਹ ਆ ਦੇਖੋ 31% ਇਹਨਾਂ ਨੇ ਅਰਜ਼ੀਆਂ ਪ੍ਰਵਾਨ ਕੀਤੀਆਂ। ਪਹਿਲਾਂ 3 ਸਾਲਾਂ ਦੇ ਵਿੱਚ ਜਿੰਨੀਆਂ ਅਰਜ਼ੀਆਂ ਆਈਆਂ ਕੁੱਲ ਅਰਜ਼ੀਆਂ ਮੇਰੇ ਖਿਆਲ ਦੇ ਨਾਲ 1783 ਆਈਆਂ। 1783 ਦੇ ਵਿੱਚੋਂ 1047 ਰੱਦ ਕਰ ਦਿੱਤੀਆਂ ਗਈਆਂ। ਜਿਹੜੀਆਂ ਰਹਿੰਦੀਆਂ ਉਹਨਾਂ ਦੇ ਵਿੱਚੋਂ 561 ਨੂੰ ਪ੍ਰਵਾਨ ਕਰ ਲਿਆ ਗਿਆ, ਜਦਕਿ 10% ਅਰਜ਼ੀਆਂ ਜਿਹੜੀਆਂ ਉਹ ਪੈਂਡਿੰਗ ਰੱਖ ਲਈਆਂ। ਮਤਲਬ ਨਾ ਉਹਨਾਂ ਨੂੰ ਰਿਜੈਕਟ ਕੀਤਾ ਗਿਆ ਨਾ ਉਹਨਾਂ ਨੂੰ ਸਿਲੈਕਟ ਕੀਤਾ ਗਿਆ, ਉਹ ਵੇਟਿੰਗ ਚ। ਹੁਣ ਦੇਖੋ 59% ਅਰਜ਼ੀਆਂ ਦਾ ਰੱਦ ਹੋ ਜਾਣਾ ਬਹੁਤ ਵੱਡੀ ਤਾਦਾਦ ਹੈ। ਉਦਾਂ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਕਿ ਖੁਦਕੁਸ਼ੀਆਂ ਦੀ ਆੜ ਦੇ ਵਿੱਚ ਜਿਹੜੀਆਂ ਕਈ ਵਾਰ ਕੁਦਰਤੀ ਮੌਤਾਂ ਹੁੰਦੀਆਂ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਖੁਦਕੁਸ਼ੀਆਂ ਦਾ ਰੂਪ ਲੈਣ ਦੀ। ਤੇ ਤਾਂ ਹੀ ਇਹਨਾਂ ਨੇ ਕੁਝ ਸ਼ਰਤਾਂ ਨਿਰਧਾਰਿਤ ਕਰ ਦਿੱਤੀਆਂ।
ਸ਼ਰਤਾਂ ਨਿਰਧਾਰਿਤ ਕਰਨ ਤੋਂ ਬਾਅਦ ਇਹਨਾਂ ਨੇ ਕਮੇਟੀਆਂ ਬਣਾ ਦਿੱਤੀਆਂ ਸੀਗੀਆਂ, 5 ਮੈਂਬਰੀਆਂ ਕਮੇਟੀਆਂ ਬਣਦੀਆਂ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ, ਔਰ ਉਹ ਫਿਰ ਫੈਸਲਾ ਕਰਦੀਆਂ ਕਿ ਕੇਸ ਯੋਗ ਹੈ ਜਾਂ ਅਯੋਗ ਹੈ। ਉਹਦੇ ਵਿੱਚ ਕੁਝ ਸ਼ਰਤਾਂ ਨੇ। ਪਹਿਲੀ ਸ਼ਰਤ ਸਭ ਤੋਂ ਵੱਡੀ ਇਹੋ ਆ ਕਿ FIR ਹੋਣੀ ਜ਼ਰੂਰੀ ਹੈ। ਸੈਕੰਡ ਇਹ ਆ ਕਿ ਪੋਸਟਮਾਰਟਮ ਹੋਣਾ ਜ਼ਰੂਰੀ ਹੈ। ਤੀਜੀ ਇਹ ਆ ਕਿ ਕਰਜ਼ੇ ਦਾ ਪ੍ਰਨੋਟ ਜਾਂ ਬੈਂਕ ਦੀ ਪਾਸਬੁੱਕ ਹੋਣੀ ਲਾਜ਼ਮੀ ਹੈ। ਔਰ ਚੌਥੀ ਸਭ ਤੋਂ ਕਸੂਤੀ ਜਿਹੜੀ ਸ਼ਰਤ ਆ ਉਹ ਇਹ ਆ ਕਿ ਦੇਖੋ, ਜੇ ਕੋਈ ਪਿਓ ਕਿਸੇ ਦਾ ਕਰਜ਼ਾਈ ਹੈ ਤੇ ਉਸ ਕਰਜ਼ੇ ਦੀ ਮਾਨਸਿਕ ਪੀੜਾ ਪੁੱਤ ਨਾ ਚੱਲਦਾ ਹੋਇਆ ਜੇ ਖੁਦਕੁਸ਼ੀ ਕਰ ਜਾਂਦਾ ਤਾਂ ਉਸ ਸਟੇਜ ਤੇ ਜਾ ਕੇ ਜਿਹੜੀ ਉਹ ਅਰਜ਼ੀ ਹੋਏਗੀ ਉਹ ਰੱਦ ਸਮਝੀ ਜਾਏਗੀ, ਕਿਉਂਕਿ ਉਹੀ ਖੁਦਕੁਸ਼ੀ ਕਰੇ ਜਿਹਦੇ ਸਿਰ ਤੇ ਕਰਜ਼ਾ। ਉਹਦੇ ਗਮ ਦੇ ਨਾਲ ਉਹਦਾ ਪੁੱਤ ਜਾਂ ਉਹਦਾ ਪਿਓ ਜੇ ਖੁਦਕੁਸ਼ੀ ਕਰੂਗਾ ਤੇ ਉਹ ਇਸ ਮੁਆਵਜ਼ੇ ਦਾ ਹੱਕਦਾਰ ਨਹੀਂ ਹੋਏਗਾ। ਇਹ ਸਭ ਤੋਂ ਕਸੂਤੀ ਸ਼ਰਤ ਰੱਖੀ ਗਈ। ਹੁਣ ਦੇਖੋ, ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਸਮਝੀ ਜਾਂਦੀ ਹੈ ਉਹ ਸਮਝੀ ਜਾਂਦੀ ਹੈ ਇਸ ਮਾਮਲੇ 'ਚ ਪੋਸਟਮਾਰਟਮ ਤੇ FIR ਪਲੱਸ ਜਿਹੜਾ ਨੋਟ ਹੁੰਦਾ ਪ੍ਰਨੋਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਦੂਸਰਾ ਪਾਸਬੁੱਕ। ਹੁਣ ਕਈ ਵਾਰੀ ਇਹ ਹੁੰਦਾ ਕਿ ਆਮ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ, ਉਹਨਾਂ ਦਾ ਬੰਦਾ ਸੱਚੀਓ ਕਰਜ਼ੇ ਦਾ ਮਾਰਿਆ ਖੁਦਕੁਸ਼ੀ ਕਰਦਾ, ਪਰ ਪਤਾ ਨਾ ਹੋਣ ਕਰਕੇ ਉਹ ਫਟ ਕਹਿੰਦੇ ਆ ਕਿ ਚਲੋ ਇਹ ਮਿੱਟੀ ਇਹਨੂੰ ਦਵਾ ਦਾ ਮਿੱਟੀ ਨੂੰ ਸਾਂਭੋ, ਸੰਸਕਾਰ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਪਤਾ ਲੱਗਦਾ ਕਿ ਆਹ ਖਾਣਾ ਪੂਰਤੀਆਂ ਜ਼ਰੂਰੀ ਸਨ, ਤਾਂ ਉਸ ਸੂਰਤ ਵਿੱਚ ਵੀ ਰਗੜੇ ਜਾਂਦੇ। ਪਰ ਕਈ ਵਾਰੀ ਜਿਵੇਂ ਮੈਂ ਤੁਹਾਨੂੰ ਦੱਸਿਆ, ਐਸੇ ਕੇਸ ਜਿਹੜੇ ਅਸਲ ਦੇ ਵਿੱਚ ਇਸ ਤਰ੍ਹਾਂ ਦੀ ਤਰਾਸਦੀ ਨਾਲ ਜੁੜੇ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਬੰਦਿਆਂ ਨੂੰ ਭੇਤ ਹੁੰਦਾ ਕਿ ਕਿਸ ਤਰ੍ਹਾਂ ਕੰਮ ਕੀਤੇ ਜਾਂਦੇ ਆ, ਉਹ ਇਸ ਚੀਜ਼ ਨੂੰ ਅਸਲ ਦੇ ਵਿੱਚ ਤਬਦੀਲ ਕਰਾ ਲੈਂਦੇ ਆ। ਇਹ ਦੋ ਪੱਖ ਆ, ਇਹਦੇ 'ਚ ਨਕਲ ਵੀ ਹੁੰਦੀ ਹੈ, ਇਹਦੇ 'ਚ ਅਸਲ ਹੱਕਦਾਰ ਜਿਹੜੇ ਆ ਉਹ ਰਹਿ ਵੀ ਜਾਂਦੇ ਆ। ਹੁਣ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਨਖੇੜਾ ਕਰਨਾ, ਔਰ ਬਹੁਤ ਛੇਤੀ ਤੇ ਬਹੁਤ ਸਰਲ ਢੰਗ ਨਾਲ ਇਹ ਨਖੇੜਾ ਕੀਤਾ ਜਾਵੇ ਕਿ ਇਹ ਕੇਸ ਅਸਲੀ ਹੈ ਜਾਂ ਕੇਸ ਨਕਲੀ ਹੈ। ਜੇ ਇਹ ਕੇਸ ਅਸਲੀ ਹੈ ਤੇ ਉਹਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਆ ਜਿਹੜੀਆਂ ਇੰਨੀਆਂ ਸ਼ਰਤਾਂ, ਉਹ ਸ਼ਰਤਾਂ ਕਈ ਵਾਰ ਬੰਦਾ ਪੂਰੀਆਂ ਨਹੀਂ ਕਰਦਾ, ਬਾਵਜੂਦ ਇਸ ਦੇ ਕਿ ਸੱਚੀਓ ਉਹ ਪਰਿਵਾਰ ਜਿਹੜਾ ਖੁਦਕੁਸ਼ੀ ਪੀੜਤ ਹੁੰਦਾ। ਮਸਲਨ ਇੱਕ ਹੁਣ ਮਜ਼ਦੂਰ ਆ, ਮਜ਼ਦੂਰ ਨੇ ਟੁੱਟਵਾਂ ਲੈਣਾ ਕਰਜ਼ਾ, ਉੱਥੋਂ ਲੈ ਲਿਆ 5000 ਜਾਂ ਉੱਥੋਂ ਲੈ ਲਿਆ ਸੌਦਾ ਪਤਾ 3000 4000, ਉਹਦੇ ਲਈ ਇਹ ਕਰਜ਼ਾ ਬਹੁਤ ਵੱਡੀ ਰਕਮ ਹੈ। ਪਰ ਇਸ ਕਰਜ਼ੇ ਦਾ ਪਹਿਲੀ ਗੱਲ ਤੇ ਕੋਈ ਲਿਖਤੀ ਪੱਤਰੀ ਕੋਈ ਪ੍ਰਮਾਣ ਨਹੀਂ ਹੁੰਦਾ। ਜੇ ਹੋਵੇ ਵੀ ਤਾਂ ਉਸ ਬੰਦੇ ਨੇ ਜਿਸ ਨੇ ਲਿਖਤ ਕਰਾਈ ਹੋਊਗੀ ਉਹਨੇ ਵਿਆਜ ਠੋਕਿਆ ਹੁੰਦਾ 20% 30%, ਉਹ ਇਸ ਤਰ੍ਹਾਂ ਦੀ ਲਿਖਤ ਉਹਦੇ ਹੱਥ ਨਹੀਂ ਫੜਾਉਂਦਾ ਕਿ ਜਾ ਕੇ ਸਰਕਾਰ ਨੂੰ ਦੇ ਦੇ। ਤਾਂ ਜੇ ਮੰਨ ਲਓ ਕੋਈ ਇਸ ਤਰ੍ਹਾਂ ਦਾ ਮਜ਼ਦੂਰ ਮਰਦਾ ਤੇ ਉਹਦੇ ਕੋਲ ਇਹ ਪ੍ਰਨੋਟ ਜਾਂ ਇਸ ਤਰ੍ਹਾਂ ਦੀ ਕੋਈ ਪਾਸਬੁੱਕ ਨਹੀਂ ਹੈਗੀ, ਤਾਂ ਉਹਨੂੰ ਅਯੋਗ ਕਰਾਰ ਦੇਣਾ ਮੇਰੇ ਖਿਆਲ ਦੇ ਨਾਲ ਉਸ ਹੱਕ ਤੇ ਡਾਕਾ ਜੋ ਉਸ ਪਰਿਵਾਰ ਦਾ ਬਣਦਾ। ਦੂਜੀ ਗੱਲ ਇਹ ਆ ਕਿ ਕਈ ਵਾਰੀ ਜਿਹੜੇ ਬਾਪ ਹੁੰਦੇ ਆ ਉਹ ਦੂਜੇ ਦੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਜਾਂਦੇ ਆ, ਤਾਂ ਉਸ ਸੂਰਤ ਦੇ ਵਿੱਚ ਵੀ ਉਹਨਾਂ ਨੂੰ ਨਕਾਰ ਦੇਣਾ ਇਹ ਵੀ ਸੋਚਣ ਵਿਚਾਰਨ ਵਾਲਾ ਵਿਸ਼ਾ। ਔਰ ਇੱਕ ਚੀਜ਼ ਹੋਰ ਵੀ ਆ, ਇਹਨਾਂ ਸਾਰੀਆਂ ਕਹਾਣੀਆਂ ਤੋਂ ਉਲਟ ਇੱਕ ਜਿਹੜੀ ਕਹਾਣੀ ਨਿਕਲ ਕੇ ਆ ਰਹੀ ਹੈ ਕਿ ਇਹਨਾਂ ਨੇ ਜਿਹੜੀ ਮੁਆਵਜ਼ੇ ਦੀ ਰਾਸ਼ੀ ਵਧਾਈ ਸੀ ਕੈਪਟਨ ਸਰਕਾਰ ਨੇ ਆ ਕੇ, ਕਮਾਲ ਦੀ ਗੱਲ ਇਹ ਆ ਕਿ ਹੁਣ ਤੱਕ ਉਸ ਵਧਾਈ ਹੋਈ ਰਾਸ਼ੀ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਯਾਨੀ ਨਾ ਤੇ ਇਹਨਾਂ ਨੇ ਵਰਬਲੀ ਜਿਹੜਾ ਐਲਾਨ ਕੀਤਾ ਸੀਗਾ ਕਿ ਅਸੀਂ ਕਰਜ਼ਾ ਮਾਫ ਕਰ ਦਿੱਤਾ, ਨਾ ਤੇ ਉਹਨੂੰ ਨੋਟੀਫਾਈਡ ਕੀਤਾ ਹੁਣ ਤੱਕ, ਤੇ ਨਾ ਜਿਹੜੀ ਇਹਨਾਂ ਨੇ ਕਿਸਾਨ ਖੁਦਕੁਸ਼ੀਆਂ ਦੇ ਮੁਆਵਜ਼ੇ ਦੀ ਰਾਸ਼ੀ ਵਧਾਈ ਸੀ, ਨਾ ਹੀ ਇਸ ਚੀਜ਼ ਨੂੰ ਨੋਟੀਫਾਈਡ ਕੀਤਾ। ਸੋ ਇਹ ਵੀ ਇੱਕ ਬਹੁਤ ਦਿਲਚਸਪ ਗੱਲ ਆ। ਔਰ ਹੁਣ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਤੇ ਆਪਾਂ ਗੱਲਬਾਤ ਕਰਦੇ ਪਏ ਸਾਂ ਕਿ ਇਹ ਸਰਕਾਰ ਨੂੰ ਵੇਖਣਾ ਪਊਗਾ, ਪ੍ਰਸ਼ਾਸਨ ਨੂੰ ਵੇਖਣਾ ਪਊਗਾ ਕਿ ਕਿਹੜਾ ਸਰਲ ਤਰੀਕਾ ਹੈ ਜਿਹਦੇ 'ਚ ਕਿਸੇ ਯੋਗ ਦਾ ਹੱਕ ਨਾ ਮਾਰਿਆ ਜਾਵੇ, ਜਿਹਦੇ ਕਰਕੇ ਕੋਈ ਅਯੋਗ ਹੈ ਜਿਹੜਾ ਉਹ ਇਸ ਲਾਭ ਨੂੰ ਹਾਸਲ ਨਾ ਕਰ ਸਕੇ। ਉਹ ਕਿਹੜਾ ਫਾਰਮੂਲਾ, ਕਿਹੜਾ ਫੰਡਾ ਅਪਣਾਉਣਾ ਇਹਨਾਂ ਨੇ ਫੈਸਲਾ ਕਰਨਾ। ਪਰ ਜਿਹੜੇ ਬੰਦੇ ਨਕਾਰੇ ਗਏ ਆ, ਅੱਜ ਦਾ ਹੁਣ 1000 ਅਰਜ਼ੀ ਹੈ ਜਿਹੜੀ 1700 ਚੋਂ ਰਿਜੈਕਟ ਹੋਈ ਹੈ, ਮੇਰੇ ਖਿਆਲ ਦੇ ਨਾਲ ਸਾਰੇ ਦੇ ਸਾਰੇ ਅਯੋਗ ਨਹੀਂ ਹੋਣਗੇ। ਲਾ ਲਓ ਕੁਛ ਕੇਸ ਹੈ ਜਿਹੜੇ ਉਹ ਫਰਜ਼ੀ ਹੋ ਸਕਦੇ ਆ, ਪਰ ਸਾਰੇ ਦੇ ਸਾਰੇ ਜਿੰਨੇ ਇਹਨਾਂ ਨੇ ਰੱਦ ਕੀਤੇ ਆ ਮੰਨਣ 'ਚ ਨਹੀਂ ਆਉਂਦਾ ਕਿ ਸਾਰੇ ਹੀ ਫਰਜ਼ੀ ਹੋਣਗੇ। ਬਹੁਤੇ ਲੋਕ ਜਿਹੜੇ ਕਿ ਇਹਦਾ ਹੱਕ ਰੱਖਦੇ ਹੋਣਗੇ ਉਹ ਹੱਕ ਇਸ ਕਰਕੇ ਨਹੀਂ ਹੁਣ ਰੱਖ ਪਾ ਰਹੇ ਕਿਉਂਕਿ ਉਹਨਾਂ ਨੇ ਇਹ ਬਹੁਤ ਸਾਰੀਆਂ ਅੜਚਨਾਂ, ਬਹੁਤ ਸਾਰੀਆਂ ਜਿਹੜੀਆਂ ਖਾਨਾ ਪੂਰਤੀਆਂ ਉਹਨਾਂ ਬਾਰੇ ਉਸ ਸਮੇਂ ਗੌਰ ਹੀ ਨਹੀਂ ਕੀਤਾ ਹੋਣਾ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ। ਜੀ 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 ਤੇ ਸਰੋਤੇ ਹੁਣ ਤੁਸੀਂ ਜਿਹੜੇ ਜੀ ਕਾਲ ਕਰ ਸਕਦੇ ਹੋ, ਨੰਬਰ ਹੈਗਾ ਜੀ 408 272 5200
4082725200 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਵੀ ਮਿੰਟੂ ਜੀ ਨੂੰ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਅਤੇ ਮਿੰਟੂ ਜੀ ਆਪਾਂ ਹੁਣ ਕਾਲਸ ਲੈਣੇ ਸ਼ੁਰੂ ਕਰਦੇ ਹਾਂ। ਆਪਣੇ ਨਾਲ ਕਾਲਰ ਕੁਛ ਜੁੜੇ ਨੇ ਅਤੇ ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਪ੍ਰਗਟ ਬਲ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਪ੍ਰਗਟ ਬਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਤੇ ਸਾਰੇ ਪੰਜਾਬੀ ਰੇਡੀਓ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। GT ਰੋਡ ਹਾਈਵੇ ਜਿਹੜੇ ਬਣਨੇ ਆ, ਹੋਰ ਕਈ ਜ਼ਮੀਨਾਂ ਦੇ ਘਪਲਿਆਂ ਦੇ ਕੇਸ, ਇਨਕੁਆਇਰੀਆਂ ਵਾ, ਕਰੋੜਾਂ ਅੱਗੇ ਅਦਾਲਤਾਂ ਚੱਲਣ ਡੀਆਂ, ਇਹ ਵੀ ਉਹਨਾਂ 'ਚ ਲੱਗ ਜਾਣਗੀਆਂ। ਪਹਿਲਾਂ ਹੇਠਲੀ ਅਦਾਲਤ, ਫਿਰ ਉਤਲੀ ਅਦਾਲਤ, ਫਿਰ ਉਤਲੀ ਅਦਾਲਤ, ਫਿਰ ਸੁਪਰੀਮ ਕੋਰਟ ਤੱਕ ਜਾਂਦੇ ਜਾਂਦੇ ਉਹਨੇ ਚਿਰ ਨੂੰ 20-30 ਸਾਲ ਹੋ ਗਏ ਆ। ਲਾਲੂ ਹੋਣਾ ਦੇ ਕੁਝ ਨਹੀਂ ਬਣਦੇ। ਤੇ ਸੋ ਇਹ ਗੱਲ ਇਹ ਆ ਜੀ, ਜਿਸ ਦੇਸ਼ 'ਚ ਤੀਜਾ ਹਿੱਸਾ ਦੇ ਕਰੀਬ ਜੱਜ ਦੀਆਂ ਸੀਟਾਂ ਖਾਲੀ ਹੋਣ ਤੇ ਹਜ਼ਾਰਾਂ ਦੀ ਗਿਣਤੀ 'ਚ ਜਾਅਲੀ ਡਿਗਰੀਆਂ ਵਾਲੇ ਵਕੀਲ ਹੋਣ ਤੇ ਉਹ ਕਿਸੇ ਚੰਗੀਆਂ ਪਾਰਟੀਆਂ ਦੇ ਕਾਨੂੰਨ ਮੰਤਰੀ ਵੀ ਬਣ ਜਾਣ, ਉੱਥੋਂ ਕੀ ਆਸ ਰੱਖਦੇ ਵੀ ਇਹ ਤੇ ਕਾਨੂੰਨ ਬਦਲਣ ਤੋਂ ਬਗੈਰ ਹਿੰਦੁਸਤਾਨ ਦਾ ਸੰਵਿਧਾਨ ਇੰਨਾ ਲੰਮਾ ਚੌੜਾ ਕਾਨੂੰਨ, ਇਹਦੇ 'ਚੋਂ ਉਲਝਣਾ ਹੀ ਇੰਨੀ ਆ ਵੀ ਜਿਹੜਾ ਗਰੀਬ ਹੈ ਉਹ ਤੇ ਫਸ ਜਾਂਦਾ ਤੇ ਜਿਹੜਾ ਅਮੀਰ ਹੈ ਉਹਨੂੰ ਕੁਝ ਨਹੀਂ ਹੁੰਦਾ। ਜਿੰਨਾ ਚਿਰ ਇਹਦੇ ਤੇ ਅਮੈਂਡਮੈਂਟ ਨਹੀਂ ਹੁੰਦੀ ਉਹਨਾਂ ਚਿਰ ਕਦੀ ਆਸ ਨਹੀਂ ਰੱਖੀ ਜਾ ਸਕਦੀ ਨਿਆਂ ਦੀ। ਮਿਹਰਬਾਨੀ ਜੀ। ਜੀ ਖੁਦਕਸ਼ੀਆਂ ਦਾ ਮੇਰੇ ਹਿਸਾਬ ਨਾਲ ਮੇਰੇ ਪਿੰਡ 'ਚ 40 ਸਾਲਾਂ 60 ਦੇ ਕਰੀਬ ਨੌਜਵਾਨ 25 ਤੋਂ 40 ਸਾਲ ਦੀ ਏਜ 'ਚ ਮਰਦੇ ਰਹੇ ਵੱਖ-ਵੱਖ ਟਾਈਮ ਤੇ। 1, 2, 3, 4 ਸਾਲ 'ਚ ਮਰ ਜਾਂਦੇ ਆ। ਮੈਂ ਤਾਂ ਵੇਖਿਆ ਹੀ ਸਭ ਤੋਂ ਵੱਡਾ ਨਸ਼ਾ ਵਾ। ਜੇ ਘਰ 'ਚ ਨਸ਼ਾ ਆ ਗਿਆ ਉੱਥੇ ਲੜਾਈ ਵੀ ਨਾਲ ਆ ਗਈ, ਉੱਥੇ ਆਰਥਿਕਤਾ ਵੀ ਕਮਜ਼ੋਰੀ ਨਾਲ ਆ ਗਈ ਤੇ ਉਹ ਫਿਰ ਲੜਾਈ ਦੇ ਕਾਰਨ ਕੋਈ ਕਦੀ ਪਿਓ ਦੇ ਪੁੱਤ ਆਖੇ ਨਹੀਂ ਲੱਗਦੇ ਤੇ ਉਹ ਦੁਖੀ ਹੋ ਕੇ ਆਤਮ ਹੱਤਿਆ ਕਰ ਲੈਂਦਾ। ਤੇ ਉਹ ਇਹ ਆ ਵੀ ਕਰਜ਼ਾ ਤੇ ਹਰ ਕਿਸਾਨ ਦੇ ਹੁਣ ਦੋ ਕਿਸਮ ਦੇ ਆ ਜੀ। ਜਦੋਂ ਤੇ ਇਹ ਪੈਸੇ ਸੁੱਟਦੇ ਵਿਆਹਾਂ ਤੇ ਉਦੋਂ ਤੇ ਜੱਟਾਂ ਦੇ ਗਾਣੇ ਤੇ ਜੱਟ ਹੁੰਦੇ ਆ, ਤੇ ਜਦੋਂ ਆਤਮ ਹੱਤਿਆ ਵਾਲੇ ਪੈਸੇ ਵਾਲੀ ਗੱਲ ਆਉਂਦੀ ਉਦੋਂ ਕਿਸਾਨ ਦਾ ਨਾਂ ਲਿਖਾ ਦਿੰਦੇ ਆ। ਤੇ ਫਿਰ ਜਦੋਂ ਇਨਕੁਆਇਰੀ ਹੁੰਦੀ ਉਹ ਤੁਸੀਂ ਦੱਸ ਦਿੱਤਾ, ਚਲੋ 2-4% ਪਾਰਟੀਆਂ ਦੀ ਹੇਰਾਫੇਰੀ ਵੀ ਹੋ ਜਾਂਦੀ ਆ ਪਿੰਡਾਂ। ਪ੍ਰਗਟ ਬਲ ਜੀ ਮਾਫੀ ਚਾਹੁੰਦੇ ਆਪਣੀ ਗੱਲ ਨੂੰ ਪਲੀਜ਼ ਥੋੜੀ ਸੀਮਤ ਰੱਖਿਆ ਕਰੋ ਕਿਉਂਕਿ ਹੋਰ ਵੀ ਬਹੁਤ ਸਾਰੇ ਜਿਹੜੇ ਆਪਣੇ। ਹਾਂਜੀ, ਥੈਂਕ ਯੂ, ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇੰਨਾ ਚਾਨਣਾ ਪਾਉਂਦੇ। ਤੇ ਬਾਕੀ ਮਿੰਟੂ ਜੀ ਕੀ ਹੁਣ ਆਸ ਰੱਖ ਸਕਦੇ ਕੋਈ ਜੀ ਨਵੀਂ ਸਰਕਾਰ ਤੋਂ? ਜੀ ਥੈਂਕ ਯੂ ਜੀ। ਹਾਂ ਦੇਖੋ ਬਲ ਸਾਹਿਬ, ਨਵੀਂ ਸਰਕਾਰ ਹੈ ਜਿਹੜੀ ਉਹ ਆਸ ਬਹੁਤ ਜਗਾ ਕੇ ਆਈ ਸੀਗੀ, ਪਰ ਆਸ ਹੁਣ ਉਹ ਮੱਧਮ ਪੈ ਗਈ ਆ। ਸ਼ੁਰੂਆਤ ਇਹਨਾਂ ਦੀ ਬੜੀ ਵਧੀਆ ਸੀਗੀ, ਸਟਾਰਟਿੰਗ ਬਹੁਤ ਵਧੀਆ ਸੀਗੀ, ਪਰ ਕਈ ਵਾਰੀ ਸਟਾਰਟਿੰਗ ਤੁਹਾਡੀ ਚੰਗੀ ਹੋਵੇ ਤੇ ਫਿਨਿਸ਼ਿੰਗ ਚੰਗੀ ਨਾ ਹੋਵੇ, ਉਹ ਸਾਰੀ ਦੌੜ ਜਿਹੜੀ ਹੈ ਉਹ ਦੌੜੀ ਡੰਡ ਲੈ ਜਾਂਦੀ ਹੈ। ਇਹਨਾਂ ਨੇ ਸਟਾਰਟਿੰਗ ਵਧੀਆ ਕੀਤੀ ਸੀਗੀ ਪਰ ਉਹ ਸਟਾਰਟਿੰਗ ਨੂੰ ਮੇਨਟੇਨ ਨਹੀਂ ਰੱਖ ਸਕੇ। ਹੁਣ ਤੁਸੀਂ ਆਮ ਬੰਦੇ 'ਚ ਜਾਓਗੇ, ਆਮ ਬੰਦਾ ਜਿਹੜਾ ਪਹਿਲਾਂ 3-4 ਮਹੀਨੇ ਪਹਿਲਾਂ ਹੀ ਕਹਿੰਦਾ ਸੀਗਾ ਕਿ ਯਾਰ ਬਦਲ ਜਾਊਗਾ, ਸਭ ਕੁਛ ਬਦਲ ਜਾਊਗਾ, ਚਾਹੇ ਉਹਨੇ ਵੋਟ ਪਾਈ ਹੈ ਜਾਂ ਨਹੀਂ ਪਾਈ ਸਰਕਾਰ, ਪਰ ਹੁਣ ਉਹ ਕਹਿੰਦਾ ਕਿ ਨਹੀਂ ਯਾਰ ਹੁਣ ਉਮੀਦ। ਜਦੋਂ ਇਸ ਤਰ੍ਹਾਂ ਦੀ ਆਵਾਜ਼ ਥੱਲੇ ਆਉਂਦੀ ਹੈ ਤੇ ਫਿਰ ਤੁਸੀਂ ਸਮਝ ਲਓ ਕਿ ਹੇਠਲੇ ਪੱਧਰ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈ ਰਿਹਾ ਸਰਕਾਰ ਦਾ। ਕੁਛ ਕੰਮ ਇਹਨੇ ਚੰਗੇ ਕੀਤੇ ਆ, ਉਹਨਾਂ ਚੰਗੇ ਕੰਮਾਂ ਨੂੰ ਅਸੀਂ ਇਹਨਾਂ ਦੀਆਂ ਨਾਕਾਮੀਆਂ ਥੱਲੇ ਲੁਕਾ ਨਹੀਂ ਸਕਦੇ, ਪਰ ਬਹੁਤੀਆਂ ਉਮੀਦਾਂ ਜਿਹੜੀਆਂ ਕਿ ਲੱਗੀਆਂ ਹੋਈਆਂ ਸਨ ਉਹ ਥੋੜ੍ਹੀਆਂ ਜਿਹੀਆਂ ਡਿਮ ਹੋ ਗਈਆਂ, ਇਹਦੇ 'ਚ ਕੋਈ ਸ਼ੱਕ ਨਹੀਂ। ਜੀ ਜੀ। ਅਤੇ ਅਗਲੇ ਜਿਹੜੇ ਆਪਾਂ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਮਿੰਟੂ ਜੀ ਜੁੜੇ ਨੇ ਆਪਣੇ ਨਾਲ ਸੰਤੋਖ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮਿੰਟੂ ਗੁਰਸਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੜੇ ਵਧੀਆ ਮੁੱਦੇ ਅੱਜ ਤੋਂ ਉਠਾਏ ਆ ਜੀ। ਜਿਹੜਾ ਆਪਣਾ ਅਡਾਨੀ ਉਹਨਾਂ ਦਾ ਜਿਹੜਾ ਪਹਾੜੀ ਰਾਜਾਂ ਦਾ ਜੋ ਵੀ ਉਠਾਇਆ ਬਹੁਤ ਵਧੀਆ ਵਾ। ਸਾਨੂੰ ਇਹਨਾਂ ਨੇ ਕੀ ਦੇਣਾ ਜੀ? ਇੱਕ ਵੇਖੋ ਨਿੱਕਾ ਜਿਹਾ ਘਪਲਾ ਇਹਨਾਂ ਨੇ ਕੱਢਿਆ ਵਾ ਫਾਸਟਵੇ ਦਾ, 20,000 ਕਰੋੜ ਦਾ ਉਹ ਟੈਕਸੀ ਮਾਰਿਆ ਵਾ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਣ ਡਈ। ਤੁਸੀਂ ਦੱਸੋ ਕਰਨਾ ਕੀ ਆ ਤੇ ਇਹਨਾਂ ਸਰਕਾਰਾਂ ਗਾੜੀ ਕੀ ਕਰਨਾ ਜੀ? ਮੇਰਾ ਤੇ ਇੰਨਾ ਕੁ ਸਵਾਲ ਹੈ ਜੀ, ਤੁਹਾਡਾ ਗਾੜੀ ਫੇਰ ਕਰ ਲਾਂਗੇ ਜੀ। ਦੇਖੋ ਜਿਹੜਾ 20,000 ਵਾਲਾ ਅੰਕੜਾ ਨਾ ਉਹ ਵੀ ਭੰਬਲ ਭੂਸੇ 'ਚ ਪਾਈ ਫਿਰਦਾ ਪੰਜਾਬ ਨੂੰ। ਉਹ ਕੋਈ ਤਾਂ ਕਹਿੰਦਾ ਕਿ 2,000 ਕਰੋੜ ਆ ਤੇ 0.1 ਕਿਸੇ ਅਖਬਾਰ ਨੇ ਖਬਰ ਛਾਪੀ ਤੇ ਉਹਦੇ 'ਚ 0 ਵੱਧ ਘੱਟ ਲੱਗ ਗਈ, ਕਿਤੇ ਮਿਸਪ੍ਰਿੰਟਿੰਗ ਹੋ ਗਈ ਤੇ 20,000 ਬਣ ਗਿਆ। ਪਰ ਨਵਜੋਤ ਸਿੱਧੂ ਵੀ ਕਈ ਵਾਰੀ 500 ਕਰੋੜ ਕਹਿ ਦਿੰਦਾ, ਕਈ ਵਾਰੀ 2600 ਕਰੋੜ ਕਹਿ ਦਿੰਦਾ। ਸੋ ਪਤਾ ਨਹੀਂ ਲੱਗਦਾ ਪਿਆ ਕਿ ਐਗਜ਼ੈਕਟਲੀ ਉਹ ਕਿੰਨੇ ਦਾ ਘਪਲਾ। ਦੂਜੀ ਗੱਲ ਜਿਹੜੀ ਹੈ ਕਿ ਦੇਖੋ ਘਪਲੇ ਹੈ ਹੀ ਇੰਨੇ ਆ ਕਿ ਮੇਰੇ ਗੱਲ ਦੇ ਨਾਲ ਜਾਂਚ ਪੜਤਾਲ ਕੀਤੀ ਜਾਣ ਲੱਗ ਪਵੇ, ਹਰੇਕ ਘਪਲੇ ਦੀ ਜਾਂਚ ਪੜਤਾਲ ਕੀਤੀ ਜਾਵੇ ਤੇ
ਕੋਈ ਵੀ ਜਾਂਚ ਪੜਤਾਲ ਲੱਗਦਾ ਨਹੀਂ ਹੈ ਕਿ ਕਿਸੇ ਪਾਸੇ ਲੱਗੂਗੀ, ਕਿਉਂਕਿ ਉਹਦੇ ਵਿੱਚ ਇੰਨੀਆਂ ਉਲਝਣਾਂ, ਇੰਨੀਆਂ ਜ਼ਿਆਦਾ ਅੱਗੇ ਜਾ ਕੇ ਪਰੇਸ਼ਾਨੀਆਂ, ਉਹ ਜਿੰਨਾ ਚਿਰ ਨੂੰ ਹੱਲ ਕਰਨ ਦੀ ਸੋਚਦੀਆਂ ਏਜੰਸੀਆਂ, ਜਦ ਤੱਕ ਸਰਕਾਰ ਬਦਲਦਾ ਉਹਨਾਂ ਦੇ ਸਾਹਮਣੇ ਖਤਰਾ ਪੈਦਾ ਹੋ ਜਾਂਦਾ, ਕਿਉਂਕਿ ਸਰਕਾਰ ਬਦਲ ਜਾਂਦੀ ਹੈ। ਜਦੋਂ ਇਹ ਪਤਾ ਲੱਗ ਜਾਂਦਾ ਕਿ 2-3 ਸਾਲ ਹੋ ਗਏ ਆ, ਹੁਣ ਸਰਕਾਰ ਜਾਣੇ ਵਾਲੀ ਆ, ਫਿਰ ਉਹ ਜਿਹੜੇ ਆਉਣ ਵਾਲੇ ਹੁੰਦੇ ਉਹਨਾਂ ਦੇ ਮੂੰਹ ਨੂੰ ਵੇਖਣ ਲੱਗ ਪੈਂਦੇ ਆ। ਸੋ ਇੱਥੇ ਦਾ ਸਿਸਟਮ, ਜਿਵੇਂ ਬਲ ਸਾਹਿਬ ਨੇ ਗੱਲ ਕਹੀ ਹੈ ਨਾ ਸ਼ੁਰੂਆਤੀ ਦੌਰ 'ਚ ਕਿ ਸੋਧ ਦੀ ਜ਼ਰੂਰਤ ਆ, ਤਾਂ ਮੈਂ ਕਹਿੰਦਾ ਕਿ ਸੋਧ ਦੀ ਵੀ ਜ਼ਰੂਰਤ ਆ ਤੇ ਸੋਧਣ ਦੀ ਵੀ ਜ਼ਰੂਰਤ ਆ। ਇਹ ਸੋਧ ਕਰਕੇ ਇਸ ਕਾਨੂੰਨ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰਕੇ ਲੋਕਾਂ ਨੂੰ ਸੋਧਣ ਦੀ ਵੀ ਜ਼ਰੂਰਤ ਹੈ। ਜਿਹੜੇ ਲੋਕ ਕਾਲੀ ਤਬੀਅਤ ਵਾਲੇ ਆ, ਜਿਹੜੇ ਲੋਕ ਚੋਰ ਆ, ਜਿਹੜੇ ਲੋਕ ਇਸ ਤਰ੍ਹਾਂ ਦੀ ਹੇਰਾਫੇਰੀ ਕਰਦੇ ਆ, ਟਿਕਣਬਾਜ਼ੀ ਕਰਦੇ ਆ, ਸੋ ਇਹ ਇੱਕ ਸਿਸਟਮ ਹੈ। ਸਿਸਟਮ ਦੇ ਵਿੱਚ ਬਹੁਤ ਸਾਰੀਆਂ ਚੋਰ ਮੋਰੀਆਂ ਜਿਨ੍ਹਾਂ ਨੂੰ ਇਹ ਘਪਲੇਬਾਜ਼ ਬਖੂਬੀ ਵਰਤਣਾ ਜਾਣਦੇ। ਅਸੀਂ ਤੇ ਉਹਨਾਂ ਬਾਰੇ ਸੋਚ ਹੀ ਨਹੀਂ ਸਕਦੇ, ਜਿਹੜੀਆਂ ਇਹਨਾਂ ਨੇ ਸੋਚ ਕੇ ਰੱਖੀਆਂ ਹੁੰਦੀਆਂ ਕਿ ਜਦੋਂ ਅਸੀਂ ਫਸ ਜਾਵਾਂਗੇ ਤਾਂ ਉਹ ਚੋਰ ਮੋਰੀ ਦਾ ਇਸਤੇਮਾਲ ਅਸੀਂ ਕਿਵੇਂ ਕਰਨਾ, ਉਹ ਸਾਰਾ ਕੁਛ ਪਲਾਨ ਹੁੰਦਾ। ਇਹ ਜ਼ਰੂਰੀ ਹੈ ਮੇਰੇ ਖਿਆਲ ਦੇ ਨਾਲ ਕਿ ਕਾਨੂੰਨ ਦੀਆਂ ਜਿਹੜੀਆਂ ਉਹ ਚੋਰ ਮੋਰੀਆਂ ਬੰਦ ਕੀਤੀਆਂ ਜਾਣ, ਸੋਧਿਆ ਜਾਵੇ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੰਨਾ ਚਿਰ ਆਵਾਮ ਪੂਰੀ ਤਰ੍ਹਾਂ ਜਾਗਰੂਕ ਨਹੀਂ ਹੁੰਦਾ, ਜਾਗਰਤੀ ਨਹੀਂ ਆਉਂਦੀ, ਉਹਨਾਂ ਚਿਰ ਇਹ ਧੱਕਾ ਮੁੱਕੀ ਏਦਾਂ ਹੀ ਚੱਲਦਾ ਹੀ ਰਹਿਣਾ। ਦੇਖੀ ਜਾਏ ਤੁਸੀਂ। ਜੀ ਜੀ, ਅਗਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਜੁੜੇ ਨੇ ਆਪਣੇ ਨਾਲ ਸੁੱਚਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਰਾਜ ਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਤਾਂ ਕੋਈ ਸਵਾਲ ਨਹੀਂ, ਮੈਂ ਤਾਂ ਜਿੱਦਾਂ ਸੁਣਿਆ ਮੈਨੂੰ ਬਹੁਤ ਦੁੱਖ ਲੱਗਿਆ ਖਬਰ ਦਾ, ਜਿਹੜਾ ਵੀ ਪਿਤਾ ਨੂੰ ਉਹਨੇ ਦੱਬਤਾ ਥੱਲੇ ਧਰਤੀ 'ਚ। ਜੇ ਉਹਨਾਂ ਦਾ ਕੋਈ ਨੰਬਰ ਮਿਲ ਸਕਦਾ ਹੋਵੇ ਮਿੰਟੂ ਜੀ, ਤੇ ਮੈਨੂੰ ਕਿਰਪਾ ਕਰਕੇ ਉਹਨਾਂ ਦਾ ਨੰਬਰ, ਫੋਨ ਨੰਬਰ ਜਾਂ ਉਹਨਾਂ ਦਾ ਕੋਈ ਐਡਰੈਸ ਪਿੰਡ ਦਾ ਹੋਵੇ, ਉਹ ਦੇ ਸਕਦੇ ਹੋ ਤੁਸੀਂ ਜੀ? ਨਹੀਂ, ਇਹ ਤੇ ਤੁਹਾਨੂੰ ਕੋਈ ਉੱਥੋਂ ਦਾ ਮੌੜ ਕਲਾਂ ਦਾ ਬੰਦਾ ਮਿਲੇ, ਮਾਨਸਾ ਲਾਗੇ ਦਾ, ਮੌੜ ਮੰਡੀ ਹੈ ਮਾਨਸੇ ਤੋਂ, ਜਦੋਂ ਆਪਾਂ ਬਠਿੰਡੇ ਤੋਂ ਮਾਨਸੇ ਨੂੰ ਜਾਂਦੇ ਰਸਤੇ ਦੇ ਵਿੱਚ, ਉਸ ਇਲਾਕੇ ਦਾ ਕੋਈ ਬੰਦਾ ਤੁਹਾਨੂੰ ਨੰਬਰ ਮੁਹੱਈਆ ਕਰਵਾ ਸਕਦਾ। ਉਹਦਾ ਮੈਂ ਕੋਸ਼ਿਸ਼ ਕਰ ਲਊਂ, ਜੇ ਮੈਨੂੰ ਮਿਲ ਗਿਆ ਤੇ ਮੈਂ ਰਾਜ ਕਰਨਵੀਰ ਸਿੰਘ ਨੂੰ ਦੱਸ ਦੂੰਗਾ, ਤੁਸੀਂ ਇਹਨਾਂ ਤੋਂ ਲੈ ਲਿਓ ਜੀ। ਅਗਲੇ ਜਿਹੜੇ ਕਾਲਰ ਨੇ ਬਲਵਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਪਤਾ ਨਹੀਂ ਤੁਸੀਂ ਦੱਸੀ ਆ ਕਿ ਨਹੀਂ ਦੱਸੀ ਵੀਰ ਜੀ, ਰਾਜ ਕਰਨਵੀਰ ਜੀ, ਤੇ ਖਬਰ ਜਿਹੜੀ ਹੁਣੇ ਆ ਰਹੀ ਆ ਆਪਣੇ ਇੱਥੇ, ਪਤਾ ਨਹੀਂ ਪੈਨਸਿਲੀਨੀਆ ਜਾਂ ਕਿੱਥੇ ਉਹ ਕਾਰ ਚੜਾਤੀ ਆ, ਉਹਦੀ ਕੀ ਖਬਰ ਆ ਜੀ? ਉਹ 1-2 ਮੌਤਾਂ ਹੋ ਗਈਆਂ, ਕਾਫੀ ਜ਼ਖਮੀ ਹੋ ਗਿਆ ਜੀ, ਉਹਦੇ ਬਾਰੇ ਦੱਸੋ। ਹਾਂਜੀ, ਇਹ ਦੋ ਵੱਖ-ਵੱਖ ਖਬਰਾਂ ਨੇ। ਇੱਕ ਤਾਂ ਬਾਰਸਲੋਨਾ ਸਪੇਨ ਦੇ ਵਿੱਚ ਜਿਹੜਾ ਅੱਤਵਾਦੀ ਹਮਲਾ ਹੋਇਆ, ਉੱਥੇ ਜਿਹੜੀਆਂ ਚਾੜਿਆ ਗਿਆ, ਜਿਸ ਦੇ ਵਿੱਚ 13 ਜਣਿਆਂ ਦੀ ਮੌਤ ਹੋਈ ਆ। ਉਸ ਤੋਂ ਪਹਿਲਾਂ ਦੀ ਜਿਹੜੀ ਚਾਰਲਟਸਵਿਲ ਵਰਜੀਨੀਆ ਦੀ ਜਿਹੜੀ ਖਬਰ ਸੀ, ਜਿੱਥੇ ਇੱਕ ਇੱਥੋਂ ਦੇ ਜਿਹੜਾ ਕਹਿ ਲਓ ਵੀ ਹਿਟਲਰ ਸਮਰਥਕ ਜਾਂ ਉਸ ਨਾਜ਼ੀ ਸਮਰਥਕ ਬੰਦਿਆਂ ਨੇ ਜਿਹੜੇ ਪ੍ਰੋਟੈਸਟਰ ਦੇ ਉੱਤੇ ਗੱਡੀ ਚਾੜੀ ਸੀ, ਉੱਥੇ ਇੱਕ ਔਰਤ ਦੀ ਜਿਹੜੀ ਮੌਤ ਹੋਈ ਆ। ਉਸ ਤੋਂ ਇਲਾਵਾ ਜੇ ਪੈਨਸਿਲਵੇਨੀਆ ਦੇ ਬਾਰੇ ਮੈਂ ਖਬਰ ਜਿਹੜੀ ਪੜ੍ਹੀ ਨਹੀਂ ਆ, ਜੇ ਮੇਰੇ ਕੋਲ ਹੋਈ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਜਿਹੜੀ ਆ ਉਹ ਜਾਂਦੇ ਜਾਂਦੇ ਪ੍ਰੋਗਰਾਮ ਦੇ ਵਿੱਚ ਸ਼ੇਅਰ ਜ਼ਰੂਰ ਕਰੂੰਗਾ। ਅਤੇ ਆਪਾਂ ਮਿੰਟੂ ਜੀ ਅਗਲੇ ਕਾਲਰ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਮਨਜੀਤ ਕੌਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਪੰਜਾਬ ਦਾ ਦੁਖਾਂਤ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੋਂ ਤੋਂ ਖਤਮ ਹੋਵੇ। ਅੱਜ ਉਹ ਬੱਚੇ ਦੀ ਸੁਣ ਕੇ ਇੰਨਾ ਮਨ ਦੁਖੀ ਹੋਇਆ, 2-3 ਦਿਨਾਂ ਤੋਂ ਸੁਣ ਰਹੇ ਹਾਂ, ਤੇ ਵੇਖੋ ਇਹੋ ਜਿਹੇ ਹਾਲਾਤ ਪੰਜਾਬ ਦੇ ਹੋ ਗਏ ਨੇ। ਇਹ ਸਿਰਫ 70 ਸਾਲਾਂ ਦਾ ਜਿਹੜਾ ਵਿਤਕਰਾ ਹੈ ਨਾ ਪੰਜਾਬ ਦੇ ਨਾਲ, ਇਹ ਉਹ ਸਾਨੂੰ ਇੱਥੋਂ ਤੱਕ ਲੈ ਕੇ ਆਇਆ। ਬਾਕੀ ਪੰਜਾਬ ਦੇ ਵਾਰਸ ਮਰ ਗਏ ਨੇ, ਇਹ ਕੁਰਸੀ ਦੇ ਵਾਰਸ ਜਿੰਦੇ ਨੇ। ਜੀ ਜੀ, ਥੈਂਕ ਯੂ। ਬਾਕੀ ਤੁਸੀਂ ਜਿਹੜਾ ਦੱਸਦੇ ਹੋ ਬਈ ਜੀ ਪੈਰ ਪੈਰ ਤੇ ਕਪੜੇ, ਵੇਖੋ ਪੈਰ ਪੈਰ ਤੇ ਕਪੜੇ ਨੇ, ਤੇ ਕੈਪਟਨ ਨੇ ਤੇ ਆਪਣਾ ਪਿੱਛਾ ਛੁਡਾ ਲਿਆ। ਉਹ ਕਹਿੰਦਾ ਮੈਂ ਕੋਈ ਆਪਣਾ ਬਦਲੇ ਦੀ ਰਾਜਨੀਤੀ ਨਹੀਂ ਕਰ ਰਿਹਾ। ਇਹ ਬਦਲੇ ਦੀ ਰਾਜਨੀਤੀ ਨਹੀਂ ਹੈ, ਇਹ ਪਬਲਿਕ ਨੂੰ ਇਨਸਾਫ ਦੇਣ ਵਾਲੀ ਰਾਜਨੀਤੀ ਹੈ। ਜੇ ਕੱਪੜਿਆਂ ਦੀ ਪੜਤਾਲ ਕਰੋ ਕਿੱਥੋਂ ਤੱਕ ਪਹੁੰਚਦੀ ਹੈ, ਕੌਣ ਕੌਣ ਸੀ ਵਿੱਚ। ਜੀ ਜੀ, ਥੈਂਕ ਯੂ। ਕਿਉਂ ਇਹ ਸੌਦਾ ਕਰਕੇ ਬੈਠਾ, ਇਹਨੇ ਲੋਕਾਂ ਨੂੰ ਕੀ ਇਨਸਾਫ ਦੇਣਾ। ਜੀ ਜੀ, ਥੈਂਕ ਯੂ ਮਨਜੀਤ ਕੌਰ। ਬਾਕੀ ਤੁਹਾਡਾ ਕੀ ਵਿਚਾਰ ਇਹਦੇ ਚ, ਜਰਾ ਤੁਸੀਂ ਚਾਨਣਾ ਪਾਇਓ ਜੇ। ਜੀ ਮਿੰਟੂ ਜੀ। ਦੇਖੋ, ਅਸੀਂ ਵੀ ਤੁਹਾਡੇ ਵਾਂਗੂ ਦੁਖੀ ਆ, ਪਰ ਅਸੀਂ ਇੰਨੇ ਦੁਖੀ ਨਹੀਂ ਕਿ ਪੰਜਾਬ ਦੇ ਵਾਰਸਾਂ ਨੂੰ ਏਦਾਂ ਕਹਿ ਦਈਏ, ਓਦਾਂ ਕਹਿ ਦਈਏ। ਦੁਖੀ ਜ਼ਰੂਰ ਆ, ਜੋ ਵੇਖਦੇ ਆ ਦੁੱਖ ਹੁੰਦਾ, ਕਿਉਂਕਿ ਅਸੀਂ ਇਸ ਸਿਸਟਮ ਦਾ ਹਿੱਸਾ ਆ, ਅਸੀਂ ਇੱਥੇ ਰਹਿਣਾ, ਅਸੀਂ ਇੱਥੇ ਵੱਸਦੇ ਆ, ਸਾਡੇ ਬੱਚਿਆਂ ਦਾ ਵੀ ਭਵਿੱਖ ਜਿਹੜਾ ਉਹ ਇੱਥੇ ਆ। ਪਰ ਸਭ ਤੋਂ ਜਿਹੜੀ ਚੀਜ਼ ਵੇਖਣ ਵਾਲੀ ਆ ਉਹ ਇਹ ਆ ਕਿ ਇਹ ਮੁਲਕ ਹੈ ਜਿਹੜਾ ਉਹ ਸਹਿਨਸ਼ੀਲ ਬਣਦਾ ਜਾ ਰਿਹਾ।
ਜਿੱਦਾਂ ਹੁਣ ਘੁਟਾਲਿਆਂ ਨੂੰ ਤੁਸੀਂ ਸੁਣ ਕੇ ਕਿੰਨਾ ਤੁਹਾਡਾ ਮਨ ਉਚਾਟ ਹੋ ਜਾਂਦਾ, ਕਿੰਨਾ ਪਰੇਸ਼ਾਨ ਹੋ ਜਾਂਦੇ ਤੁਸੀਂ, ਕਿਉਂਕਿ ਤੁਹਾਡੇ ਸਿਸਟਮ ਦੇ ਵਿੱਚ ਸ਼ਾਇਦ ਇਹਨਾਂ ਚੀਜ਼ਾਂ ਦੀ ਟੋਲਰੈਂਸ ਹੈ ਨਹੀਂ, ਸਹਿਣਸ਼ੀਲਤਾ ਹੈ ਨਹੀਂ। ਪਰ ਇੱਥੇ ਇੰਨਾ ਜ਼ਿਆਦਾ ਥੋਪਿਆ ਗਿਆ, ਇੰਨਾ ਜ਼ਿਆਦਾ ਲੋਕਾਂ ਨੂੰ ਪਰੋਸਿਆ ਗਿਆ, ਲੋਕ ਇਹਨਾਂ ਚੀਜ਼ਾਂ ਤੋਂ ਅੱਕ ਹੀ ਗਏ ਆ ਕਿ ਇਹ ਤੇ ਹੁਣ ਯਾਰ ਆਮ ਗੱਲ ਹੋ ਗਈ ਹੈ। ਉਹ ਕਹਿੰਦੇ ਕਿ ਘਪਲੇ ਹੋਣ ਦੀ ਖਬਰ ਨਹੀਂ ਹੈ। ਇੱਥੇ ਇਹ ਹੈ ਕਿ ਜਿਸ ਦਿਨ ਸੁੱਕਾ ਲੰਘ ਜਾਂਦਾ ਕਿ ਅੱਜ ਭਾਰਤ ਦੇ ਵਿੱਚ ਕੋਈ ਘਪਲਾ ਨਹੀਂ ਹੋਇਆ, ਉਹ ਵੱਡੀ ਖਬਰ ਆ। ਸੋ ਜਦੋਂ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਧਾਰਨਾ ਬਣ ਜਾਵੇ ਕਿ ਜਿਸ ਦਿਨ ਘਪਲਾ ਨਹੀਂ ਹੋਇਆ, ਉਹ ਸਭ ਤੋਂ ਵੱਡੀ ਖਬਰ ਆ। ਫਿਰ ਤੁਹਾਨੂੰ ਵੇਖਣਾ ਪਵੇਗਾ ਕਿ ਇੱਥੇ ਕਿੰਨੀ ਵੱਡੀ ਤਾਦਾਦ ਹੈ ਜਿਸ ਨੇ ਧਾਰਨਾ ਹੀ ਬਦਲ ਕੇ ਰੱਖ ਦਿੱਤੀ ਹੈ ਮਨੁੱਖਤਾ ਦੀ। ਜੋ ਇੱਥੋਂ ਦਾ ਆਵਾਮ ਹੈ ਉਹਦੀ ਧਾਰਨਾ ਬਦਲ ਗਈ ਹੈ। ਸੋ ਮੈਂ ਤਾਂ ਹੀ ਕਿਹਾ ਕਿ ਜਿੱਦਾਂ ਇੱਥੋਂ ਦਾ ਸਮਾਜ ਐਜੂਕੇਟ ਹੋਏਗਾ, ਸਮਾਜ ਐਜੂਕੇਟ ਹੋਣ ਦੇ ਨਾਲ ਹੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਦਲ ਸਕਦੀਆਂ। ਉੱਦਾਂ ਇਹ ਘਪਲੇ ਹਰੇਕ ਦੇਸ਼ ਦੇ ਵਿੱਚ ਹੋ ਜਾਂਦੇ, ਐਸੀ ਕੋਈ ਗੱਲ ਨਹੀਂ ਹੈ, ਸਾਰੇ ਸਿਸਟਮਾਂ ਦੇ ਵਿੱਚ ਹੋ ਜਾਂਦੇ ਆ। ਪਰ ਇੱਥੇ ਇਹੋ ਜਿਹੀ ਕਹਾਣੀ ਬਣੀ ਹੈ ਨਾ ਕਿ ਜਿਹੜਾ ਘਪਲਾ, ਉਹ ਘਪਲਾ ਸਿਰਫ ਹੇਠਲੇ ਪੱਧਰ ਤੇ ਨਹੀਂ ਹੁੰਦਾ। ਜਦੋਂ ਘਪਲੇਬਾਜ਼ ਫੜਿਆ ਜਾਂਦਾ ਉਸ ਤੋਂ ਬਾਅਦ ਵੀ ਤਾਂ ਵੀ ਘਪਲੇ ਕਰੀ ਜਾਂਦਾ। ਮਸਲਨ ਉਹ ਜੇਲ੍ਹ 'ਚ ਗਿਆ, ਉੱਥੇ ਵੀ ਉਹਨੇ ਘਪਲਾ ਕਰਕੇ 5 ਸਟਾਰ ਸਹੂਲਤਾਂ ਲੈ ਜਾਣੀਆਂ। ਜੇ ਉਹਦਾ ਕੇਸ ਅਦਾਲਤ 'ਚ ਗਿਆ, ਉੱਥੇ ਵੀ ਉਹਨੇ ਘਪਲਾ ਕਰ ਜਾਣਾ। ਸੋ ਇੱਥੇ ਇਹ ਇੱਕ ਬੇਸਿਕ ਸਮੱਸਿਆ ਕਿ ਸਾਰਾ ਸਿਸਟਮ ਹੀ ਕਰਪਸ਼ਨ ਦਾ ਸ਼ਿਕਾਰ ਹੋਇਆ ਪਿਆ। ਜੀ ਜੀ ਜੀ। ਅਤੇ ਮਿੰਟੂ ਜੀ, ਜਿੱਦਾਂ ਆਪਾਂ ਦੇਖਦੇ ਹਾਂ ਵੀ ਇਹ ਲੀਡਰ ਵੀ ਇਹਨਾਂ ਲੋਕਾਂ ਦੇ ਵਿੱਚੋਂ ਨਿਕਲਦੇ ਆ। ਇਹ ਲੋਕ ਜਿਹੜੀ ਅਸਹਿਣਸ਼ੀਲਤਾ ਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਇਹ ਕਿਤੇ ਨਾ ਕਿਤੇ ਇੱਥੋਂ ਨਿਕਲ ਕੇ ਹੀ ਸਾਰਾ ਕੁਛ ਜਿਹੜਾ ਉਹ ਬਣ ਰਿਹਾ ਆ। ਕੀ ਕਾਰਨ ਆ ਇੰਨੀਆਂ ਨੈਤਿਕਤਾਵਾਂ ਜਿਹੜੀਆਂ ਕਿਉਂ ਜ਼ਿਆਦੀਆਂ ਡਿੱਗਦੀਆਂ ਜਾ ਰਹੀਆਂ ਲੋਕਾਂ ਦੀਆਂ? ਦੇਖੋ, ਲੋਕਾਂ ਨੂੰ ਇੱਕ ਤੇ ਜਿਹੜੀ ਸਦੀਆਂ ਦੀ ਚੱਲੀ ਹੋਈ ਮਾਨਸਿਕ ਗੁਲਾਮੀ ਨਾ, ਮਾਨਸਿਕ ਗੁਲਾਮੀ ਹੈ ਜਿਹੜੀ, ਉਹ ਕਿਉਂਕਿ ਪੀੜ੍ਹੀਆਂ ਬਦਲ ਜਾਂਦੀਆਂ ਪਰ ਜਿਹੜੇ ਗੁਲਾਮੀ ਦੇ ਅੰਸ਼ ਹੁੰਦੇ ਆ ਨਾ, ਉਹ ਤੁਰੇ ਆਉਂਦੇ ਆ। ਲੋਕਾਂ ਨੂੰ ਇੰਨਾ ਹੀ ਬਹੁਤ ਹੁੰਦਾ। ਦੇਖੋ, ਕੋਈ ਸਹੂਲਤ ਮਿਲ ਗਈ ਛੋਟੀ ਮੋਟੀ, ਉਹਨਾਂ ਨੂੰ ਸਿਸਟਮ ਦੇ ਨਾਲ ਨਹੀਂ, ਉਹਨਾਂ ਨੂੰ ਆਪਣੀ ਸਹੂਲਤ ਦੇ ਨਾਲ ਆ। ਮਸਲਨ ਕਿਸੇ ਨੂੰ ਸ਼ਰਾਬ ਦੀ ਖੁੱਲ੍ਹ ਮਿਲ ਗਈ, ਕਿਸੇ ਨੂੰ ਖੰਭੇ ਤੋਂ ਕੁੰਡੀ ਲਾਉਣ ਦੀ ਖੁੱਲ੍ਹ ਮਿਲ ਗਈ, ਉਹ ਇੰਨੇ 'ਚ ਸੰਤੁਸ਼ਟ ਆ। ਕਿਸੇ ਦਾ ਮੁੰਡਾ ਸਿਫਾਰਿਸ਼ ਨਾਲ ਲੱਗ ਗਿਆ ਕਿਸੇ ਪਾਸੇ, ਉਹ ਇੰਨੇ 'ਚ ਸੰਤੁਸ਼ਟ ਆ। ਉਹਨੂੰ ਸਿਸਟਮ ਨਾਲ ਨਹੀਂ, ਉਹਨੂੰ ਆਪਣੀ ਸੰਤੁਸ਼ਟੀ ਨਾਲ ਆ, ਉਹਨੂੰ ਆਪਣੀ ਗਰਜ਼ ਦੇ ਨਾਲ ਆ। ਤੁਹਾਡੇ ਇੱਥੇ ਦਾ ਕੀ ਹੈ ਕਿ ਦੇਖੋ, ਜਿਹੜੇ ਇਸ ਤਰ੍ਹਾਂ ਦੇ ਮੁਲਕ ਨੇ, ਵਿਕਾਸਸ਼ੀਲ ਮੁਲਕ ਹੈ, ਕੋਈ ਵੀ ਲੈ ਲਓ, ਉੱਥੋਂ ਦਾ ਜਿਹੜਾ ਨਾਗਰਿਕ ਹੈ ਉਹ ਕਿੰਨਾ ਡੈਡੀਕੇਟ ਹੈ ਆਪਣੇ ਸਿਸਟਮ ਨੂੰ। ਉਹਦਾ ਕੰਮ ਕੀ ਹੈ? ਸਭ ਤੋਂ ਪਹਿਲਾਂ ਉਹ ਪੁਲਿਸ ਨੂੰ ਕਾਲ ਕਰਦਾ ਜਦੋਂ ਵੀ ਉਹਨੂੰ ਕੋਈ ਸਸਪੈਕਟ ਲੱਗਦਾ ਜਾਂ ਕੋਈ ਵੀ ਉਹਨੂੰ ਗਤੀਵਿਧੀ ਸ਼ੱਕੀ ਲੱਗਦੀ, ਇਹੀ ਕੰਮ ਕਰਦਾ ਨਾ। ਜੇ ਇੱਥੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਪੁਲਿਸ ਨੂੰ ਕਾਲ ਕਰੇ ਤੇ ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਟਾਊਟ, ਮੁਖਬਰ। ਤੁਹਾਡੇ ਇੱਥੋਂ ਦੇ ਸਿਸਟਮ ਨੂੰ ਕੀ ਕਹਿੰਦੇ ਆ? ਕਿ ਜ਼ਿੰਮੇਵਾਰ ਨਾਗਰਿਕ। ਸਾਡੇ ਇੱਥੇ ਕੀ ਕਹਿੰਦੇ ਆ? ਕਿ ਇੱਥੇ ਪੁਲਿਸ ਦਾ ਮੁਖਬਰ ਆ। ਜਿਹੜਾ ਬੰਦਾ ਕਿਸੇ ਮਾੜੇ ਬੰਦੇ ਦੀ ਸੂਚਨਾ ਦਿੰਦਾ ਜਾਂ ਆਪਣੇ ਸਮਾਜ ਨੂੰ ਕਿਸੇ ਖਤਰੇ ਤੋਂ ਬਚਾਉਣ ਲਈ ਪੁਲਿਸ ਨੂੰ ਸੂਚਿਤ ਕਰਦਾ, ਉਹਨੂੰ ਸਮਾਜ ਦਾ ਬੁਰਾ ਹਿੱਸਾ ਸਮਝਿਆ ਜਾਂਦਾ ਕਿ ਟਾਊਟ ਆ, ਮੁਖਬਰ ਆ, ਬੇਅਣਖਾ ਬੰਦਾ। ਤੇ ਕਈ ਵਾਰੀ ਤੇ ਉਹਦੀ ਪੱਗ ਵੀ ਲਾ ਦਿੱਤੀ ਜਾਂਦੀ ਹੈ ਕਿ ਤੂੰ ਪੁਲਿਸ ਦੀ ਮੁਖਬਰੀ ਕਰਦਾ। ਸੋ ਇਹ ਇੱਕ ਮਾਨਸਿਕਤਾ ਦੇ ਚਿੰਨ੍ਹ ਆ। ਉਹ ਮਾਨਸਿਕਤਾ ਮੈਂ ਅਕਸਰ ਕਹਿਣਾ ਹੁੰਦਾ ਕਿ ਦੇਖੋ, ਜੇ 6 ਫੁੱਟ ਦਾ ਬੰਦਾ ਹੋਵੇ, ਉਹਨੂੰ 5 ਫੁੱਟ ਦੇ ਪਿੰਜਰੇ 'ਚ 10 ਸਾਲ 20 ਵਰੇ ਉਹਨੂੰ ਪਾਈ ਰੱਖੋ, ਉਹਨੂੰ ਜਦੋਂ ਕੱਢੋਗੇ ਉਹ 6 ਫੁੱਟ ਵਾਲਾ ਬੰਦਾ ਨਾ ਜਿਹੜਾ 5 ਫੁੱਟ ਦਾ ਹੋ ਗਿਆ ਹੋਊਗਾ ਜੀ। ਉਦੋਂ ਪਿੰਜਰੇ ਦੀ ਮਾਰ ਨਾ ਸਾਫ਼ ਦਿਖਦੀ ਹੈ ਕਿ ਇਹ ਪੈ ਚੁੱਕੀ। ਸੋ ਇਹ ਬਹੁਤ ਲੰਮਾ ਸਮਾਂ ਜਿਹੜੇ ਉਹ ਹਾਕਮਾਂ ਦੀ ਗੁਲਾਮੀ ਹਟਾਉਣ ਵਾਲੇ ਲੋਕ ਅਸਲ ਦੇ ਵਿੱਚ ਹਾਲੇ ਤੱਕ ਡੈਮੋਕ੍ਰੇਸੀ ਦੀ ਮਹੱਤਤਾ ਨਹੀਂ ਸਮਝ ਪਾ ਰਹੇ ਕਿ ਲੋਕਤੰਤਰ ਕੀ ਹੁੰਦਾ, ਲੋਕਤੰਤਰ ਦੀ ਪਰਿਭਾਸ਼ਾ ਕੀ। ਉਹ ਜਿੰਨਾ ਕੁ ਕੁਛ ਮਿਲਿਆ, ਉਹ ਜਿਵੇਂ ਹੁੰਦੇ ਨਾ ਕਿ ਉਹ ਡੱਡੂ ਲਈ ਤਾਂ ਜਿਹੜਾ ਹੁੰਦਾ ਟੋਬਾ ਉਹ ਹੀ ਕਰਿਆ। ਸੋ ਉਹਦੇ ਲਈ ਤੇ ਹੁਣ ਦੇਖੋ, ਤੁਹਾਨੂੰ ਆਪਣੀ ਸੋਚ ਦਾ ਦਾਇਰਾ ਵਿਸ਼ਾਲ ਲਿਜਾਣਾ ਪਵੇਗਾ ਜੇ ਸਿਸਟਮ ਸੁਧਾਰਨਾ। ਲੋਕ ਜਿੱਦਾਂ ਜਿੱਦਾਂ ਆਪਣੀ ਸੋਚ ਨੂੰ ਵਿਸ਼ਾਲ ਕਰਨਗੇ, ਤਿਵੇਂ ਤਿਵੇਂ ਮੇਰੇ ਖਿਆਲ ਦੇ ਨਾਲ ਜਿਹੜੀ ਇਹ ਡੈਮੋਕ੍ਰੇਸੀ ਮੈਚੁਰ ਹੁੰਦੀ ਜਾਏਗੀ। ਜੀ ਜੀ। ਅਗਲੇ ਕਾਲਰ ਨੇ ਜਸਬੀਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ ਤੇ ਰਾਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਸਵਾਲ ਆਪਣੇ ਪ੍ਰਧਾਨ ਮੰਤਰੀ ਬਾਰੇ ਹੈ ਕਿ ਇਹਨੇ ਕਿੰਨੇ ਦੇਸ਼ਾਂ ਦਾ ਦੌਰਾ ਕੀਤਾ ਤੇ ਕਿੰਨਾ ਇਹਨੇ ਆਪਣਾ ਪਬਲਿਕ ਤੇ ਬੋਝ ਪਾਇਆ ਉਹਨਾਂ ਜਰਨੀਆਂ ਦਾ, ਤੇ ਕੀ ਕੁਝ ਲੈ ਕੇ ਆਇਆ, ਮੁਲਕ ਨੂੰ ਕੀ ਫਾਇਦਾ ਹੋਇਆ ਜੀ? ਕਿੰਨਾ ਕੁ ਸਵਾਲ ਹੈ ਜੀ, ਇਕੱਠੇ ਉਹਨਾਂ ਦਾ। ਠੀਕ ਹੈ, ਸੁਣ ਲਿਓ ਜੀ। ਨਹੀਂ, ਦੇਖੋ, ਸਾਰੇ ਪ੍ਰਧਾਨ ਮੰਤਰੀ ਯਾਤਰਾਵਾਂ ਕਰਦੇ ਆ। ਮਨਮੋਹਨ ਸਿੰਘ ਦੀਆਂ ਯਾਤਰਾਵਾਂ ਦਾ ਵੀ ਰਿਕਾਰਡ ਚੱਕ ਲਿਓ ਤੁਸੀਂ। ਮਨਮੋਹਨ ਸਿੰਘ ਨੇ ਵੀ ਬਥੇਰੀਆਂ ਯਾਤਰਾਵਾਂ ਕੀਤੀਆਂ।
ਇਸ ਪ੍ਰਧਾਨ ਮੰਤਰੀ ਨੇ ਥੋੜ੍ਹੀਆਂ ਜ਼ਿਆਦੀਆਂ ਕਰ ਲਈਆਂ ਹੋਣਗੀਆਂ ਜਾਂ ਬਹੁਤ ਜ਼ਿਆਦੀਆਂ ਵੀ ਕਰ ਲਈਆਂ ਹੋ ਸਕਦੀਆਂ। ਖਰਚਾ ਜਿਹੜਾ ਪ੍ਰਧਾਨ ਮੰਤਰੀ ਦਾ ਖਰਚਾ ਉਹ ਤੇ ਹੋਣਾ ਹੀ ਹੋਣਾ। ਮੇਰੇ ਖਿਆਲ ਦੇ ਨਾਲ ਟੋਟਲੀ 62 ਕੋਈ ਯਾਤਰਾਵਾਂ ਹੁਣ ਤੱਕ ਹੋ ਚੁੱਕੀਆਂ। ਇਹ ਮੇਰਾ ਅੰਦਾਜ਼ਾ, ਵੈਸੇ ਐਗਜ਼ੈਕਟ ਨਹੀਂ ਮੈਂ ਕਹਿ ਸਕਦਾ, ਪਰ ਇੱਕ ਅੰਦਾਜ਼ਾ ਨੇੜੇ ਤੇੜੇ ਹੋਏਗਾ ਕਿ 62 ਕੋਈ ਯਾਤਰਾ ਜਿਹੜੀਆਂ ਉਹ ਹੁਣ ਤੱਕ ਹੋ ਚੁੱਕੀਆਂ ਹੋਣਗੀਆਂ। ਉਹਦੇ ਤੇ ਖਰਚਾ ਵੱਖੋ ਵੱਖਰੇ, ਕਿਉਂਕਿ ਇਹ ਜਿਹੜੀਆਂ ਯਾਤਰਾਵਾਂ ਦਾ ਖਰਚਾ ਹੁੰਦਾ ਇਹ ਸੂਚਨਾ ਰਾਹੀਂ ਵੀ ਨਹੀਂ ਦਿੰਦੇ। ਜੋ RTI ਸੂਚਨਾ ਹੁੰਦੀ ਹੈ ਨਾ, ਉਹਦੇ ਵਿੱਚ ਵੀ ਨਹੀਂ ਦਿੱਤਾ ਜਾਂਦਾ, ਕਿਉਂਕਿ ਕਈ ਵਾਰੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਕਹਿ ਦਿੰਦੇ ਕਿ ਨਹੀਂ ਕੌਨਫੀਡੈਂਸ਼ੀਅਲ ਹੈ, ਨਹੀਂ ਦਿੱਤਾ ਜਾ ਸਕਦਾ, ਬਿਊਰਾ ਨਹੀਂ ਦਿੱਤਾ ਜਾ ਸਕਦਾ। ਇਹ ਤੇ ਨਹੀਂ ਦੱਸਿਆ ਜਾ ਸਕਦਾ ਕਿ ਕਿੰਨੇ 'ਚ ਪਈਆਂ ਸਾਰੀਆਂ ਯਾਤਰਾਵਾਂ। ਹਾਂ, ਇਹ ਜ਼ਰੂਰ ਅਸੀਂ ਪੜਚੋਲ ਕਰ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਨੇ ਹਾਸਿਲ ਕੀ ਕੀਤਾ ਇਹਨਾਂ ਯਾਤਰਾਵਾਂ ਤੋਂ। ਤਾਂ ਮੇਰੇ ਖਿਆਲ ਦੇ ਨਾਲ ਇਹ ਖੱਟਾ ਮਿੱਠਾ ਤਜਰਬਾ। ਆਸਟ੍ਰੇਲੀਆ ਦੇ ਨਾਲ ਜੇ ਮੁਲਾਕਾਤਾਂ ਹੋਈਆਂ, ਆਸਟ੍ਰੇਲੀਆ ਦੇ ਵਿੱਚੋਂ ਕੀ ਮਿਲਿਆ ਕੀ ਨਹੀਂ ਮਿਲਿਆ ਉਹ ਇੱਕ ਵੱਖਰਾ ਵਿਸ਼ਾ। ਇਜ਼ਰਾਈਲ ਦੇ ਵਿੱਚ ਗਏ, ਉੱਥੋਂ ਕੀ ਮਿਲਿਆ ਤੋਂ ਕੀ ਨਹੀਂ ਮਿਲਿਆ ਵੱਖਰਾ ਵਿਸ਼ਾ। ਅਮਰੀਕਾ ਦੇ ਵਿੱਚ ਇਹ ਮੇਰੇ ਖਿਆਲ ਦੇ ਨਾਲ 3 ਦਫਾ ਹੋਇਆ, ਉੱਥੋਂ ਕੀ ਮਿਲਿਆ ਕੀ ਨਹੀਂ ਮਿਲਿਆ ਇਹ ਵੱਖਰਾ ਵਿਸ਼ਾ। ਸੋ ਹਰੇਕ ਯਾਤਰਾ ਦੀ ਆਪੋ ਆਪਣੀ ਇੱਕ ਮਹੱਤਤਾ ਹੁੰਦੀ ਹੈ। ਅਮਰੀਕਾ ਦੇ ਨਾਲ ਰਿਸ਼ਤੇ ਇਹਨਾਂ ਦੇ ਠੀਕ ਨੇ। ਇਜ਼ਰਾਈਲ ਦੇ ਵਿੱਚ ਪ੍ਰਧਾਨ ਮੰਤਰੀ ਕੋਈ ਨਹੀਂ ਸੀ ਗਿਆ, ਪਹਿਲੀ ਦਫਾ ਗਿਆ, ਉਹਨਾਂ ਨੇ ਬਹੁਤ ਅੱਖਾਂ ਵਿਛਾ ਕੇ ਇਹਦਾ ਕੀਤਾ, ਬਹੁਤ ਸਵਾਗਤ ਜ਼ਬਰਦਸਤ ਕੀਤਾ ਸੀਗਾ। ਸੋ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਤੱਤ-ਫੱਟ ਨਤੀਜੇ ਨਹੀਂ ਦਿੰਦੀਆਂ। ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਵਿਦੇਸ਼ੀ ਕੂਟਨੀਤੀਆਂ ਹੁੰਦੀਆਂ, ਜੇ ਤੁਸੀਂ ਕਹੋ ਕਿ ਅੱਜ ਉੱਥੇ ਮੋਦੀ ਗਿਆ ਅਮਰੀਕਾ ਤੇ ਉੱਥੇ ਅਮਰੀਕਾ ਦੇ ਵਿੱਚੋਂ ਕੋਈ ਜਾਦੂ ਵਾਲੀ ਛੜੀ ਲੈ ਆਵੇ ਤੇ ਇੱਥੇ ਘੁਮਾ ਕੇ ਵੀ ਅਮਰੀਕਾ ਬਣਾ ਦੂਗਾ। ਵਿਦੇਸ਼ੀ ਕੂਟਨੀਤੀਆਂ ਦੇ ਜਿਹੜੇ ਹੁੰਦੇ ਆ ਸਿੱਧੇ ਦੂਰਗਾਮੀ ਹੁੰਦੇ ਆ। ਸੋ ਕੁਛ ਮੌਕਿਆਂ ਤੇ ਉਹਦਾ ਪ੍ਰਭਾਵ ਦੇਖਣ ਨੂੰ ਵੀ ਮਿਲਦਾ। ਆ ਦੇਖੋ ਹੁਣ ਚੀਨ ਦੇ ਨਾਲ ਅਸਲਬਾਜ਼ੀ ਚੱਲਦੀ ਹੈ। ਜਾਪਾਨ ਨੇ ਅੱਜ ਹਮਾਇਤ ਦਾ ਐਲਾਨ ਕਰ ਦਿੱਤਾ ਖੁੱਲ੍ਹੇ ਰੂਪ 'ਚ, ਅਸੀਂ ਇੰਡੀਆ ਦੇ ਨਾਲ ਖੜੇ ਹਾਂ। ਔਰ ਇਹ ਕਿਵੇਂ, ਇਹ ਵੀ ਤੇ ਵਿਦੇਸ਼ ਕੂਟਨੀਤੀ ਹੈ ਨਾ। ਅਮਰੀਕਾ ਵੀ ਖੁੱਲ੍ਹੇ ਰੂਪ ਦੇ ਵਿੱਚ ਹੁਣ ਭਾਰਤ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਸਾਥੀ ਦੇ ਤੌਰ ਤੇ ਵਿਚਰਦਾ। ਹਾਲਾਂਕਿ ਹਰੇਕ ਦੇਸ਼ ਦਾ ਹਿੱਤ ਆਪਣਾ ਹੁੰਦਾ ਜੀ, ਹਰੇਕ ਦੇਸ਼ ਦਾ ਹਿੱਤ ਆਪਣਾ ਹੁੰਦਾ, ਪਰ ਵਿਦੇਸ਼ ਕੂਟਨੀਤੀ ਕੁਛ ਨਾ ਕੁਛ ਜਿਹੜਾ ਉਹ ਕਰਦੀ ਜ਼ਰੂਰ ਹੈ। ਉਹ ਇੱਕ ਤੁਹਾਨੂੰ ਮੈਂ ਚੀਜ਼ ਜਿਹੜੀ ਦੱਸ ਦੇਵਾਂ ਜੋ ਨਜ਼ਰ ਆਉਂਦੀ ਹੈ, ਮੈਨੂੰ ਨਜ਼ਰ ਆਉਂਦੀ, ਹਾਲਾਂਕਿ ਮੈਂ ਬਹੁਤ ਥੋੜ ਵਧੀਆ ਬੰਦਾ ਵਾਂ, ਕਿ ਅਸਲ ਦੇ ਵਿੱਚ ਜਿਹੜੀਆਂ ਵਿਦੇਸ਼ੀ ਯਾਤਰਾਵਾਂ ਹੋ ਰਹੀਆਂ ਜਾਂ ਹੋ ਰਹੀਆਂ ਜਾਂ ਅੱਗੇ ਹੋਣਗੀਆਂ, ਇਹਦੇ ਪਿੱਛੇ ਅਜੀਤ ਡੋਵਾਲ ਹੈ ਨਾ, ਜਿਹੜਾ ਅਜੀਤ ਡੋਵਾਲ ਦਾ ਕਿਤੇ ਨਾ ਕਿਤੇ ਜ਼ਿਆਦਾ ਦਿਮਾਗ ਕੰਮ ਕਰਦਾ ਜੀ ਜੀ ਜੀ। ਤੇ ਮਿੰਟੂ ਜੀ ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਵਾਪਸ ਆਉਂਦੇ ਹਾਂ ਤੇ ਪ੍ਰੋਗਰਾਮ ਜਿਹੜਾ ਆਪਣਾ ਇੱਦਾਂ ਹੀ ਚੱਲਦਾ ਰਹੇਗਾ, ਪ੍ਰੋਗਰਾਮ ਖਬਰ ਤੇ ਨਜ਼ਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਕੀ ਗੱਲ ਹੈ, ਬੜਾ ਉਦਾਸ ਆ? ਕੁਛ ਨਹੀਂ ਯਾਰ, ਅੱਜ ਫੇਸਬੁੱਕ ਤੇ ਦੇਖਿਆ ਇੱਕ ਹੋਰ ਪੰਜਾਬੀ ਦਾ ਐਕਸੀਡੈਂਟ ਹੋ ਗਿਆ, ਨਾਲੇ ਇੱਕ ਹੋਰ ਜਗ੍ਹਾ ਤੇ ਆਪਣੇ ਸਟੋਰ ਤੇ ਕੰਮ ਕਰਦੇ ਵੀਰ ਨੂੰ ਗੋਲੀ ਮਾਰਨ ਦੀ ਖਬਰ ਸੀ। ਹਾਂ ਯਾਰ, ਬੜੀ ਮਾੜੀ ਖਬਰ ਆ। ਸੋਚ ਕੇ ਦਿਲ ਡਰਦਾ ਆ। ਤੈਨੂੰ ਪਤਾ ਹੀ ਆ, ਛੋਟੇ ਛੋਟੇ ਬੱਚੇ ਆ, ਘਰ, ਕਾਰਾਂ ਦੀਆਂ ਪੇਮੈਂਟਾਂ, ਰੱਬ ਨਾ ਕਰੇ ਕੁਛ ਹੋ ਗਿਆ, ਬੜੀ ਘਬਰਾਹਟ ਹੁੰਦੀ ਆ। ਘਬਰਾਹਟ ਦੀ ਕੀ ਗੱਲ ਆ? ਤੂੰ ਆਪਣੀ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ? ਸੋਚਿਆ ਤਾਂ ਹੈ, ਪਰ ਕੋਈ ਭਰੋਸੇਮੰਦ ਸਲਾਹਕਾਰ ਨਹੀਂ ਮਿਲਦਾ। ਤੈਨੂੰ ਕੋਈ ਜਾਣਦਾ ਜੋ ਮੇਰੀ ਲੋੜ ਸਮਝ ਸਕੇ? ਯਾਰ ਤੂੰ ਜਗਰੂਪ ਸਿੰਘ ਤਖਤ ਅਤੇ ਹਰਸਿਮਰਨ ਸਿੰਘ ਟਰਲਕ ਵਾਲਿਆਂ ਨੂੰ ਫੋਨ ਕਰ। ਉਹਨਾਂ ਦਾ 15 ਸਾਲ ਦਾ ਤਜਰਬਾ ਆ, ਸਮਝਦਾਰ ਤੇ ਪੜ੍ਹੇ ਲਿਖੇ ਨੌਜਵਾਨ ਨੇ, ਤੇਰੀ ਹਰ ਇੱਕ ਜ਼ਰੂਰਤ ਨੂੰ ਪੂਰੀ ਤਰ੍ਹਾਂ ਸਮਝਣਗੇ। ਤੂੰ ਹੁਣੇ ਹੀ ਕਾਲ ਕਰ, ਅਜੇ ਤੇਰੀ ਉਮਰ ਵੀ ਜ਼ਿਆਦਾ ਨਹੀਂ ਹੈ ਤੇ ਸਿਹਤ ਵੀ ਚੰਗੀ ਆ। ਰੋਜ਼ਾਨਾ ਦੇ ਕਾਫੀ ਦੇ ਕੱਪ ਦੀ ਕੀਮਤ ਤੇ ਬੜੀ ਵਧੀਆ ਇੰਸ਼ੋਰੈਂਸ ਦੇ ਦੇਣਗੇ। ਨੰਬਰ 209-448-0039 209-448-0039, ਕੈਲੀਫੋਰਨੀਆ ਲਾਇਸੈਂਸ ਨੰਬਰ 0D95-393 0L48-353। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500 408-272-2500 or visit khalsainsurance.com.
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਮਿੰਟੂ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ। ਤੇ ਆਪਾਂ ਆਪਣੇ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਜਿਹੜੀਆਂ ਅਗਲੀਆਂ ਕਾਲਸ ਦੇ ਵੱਲ ਵੱਧਦੇ ਹਾਂ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਦੋਨੋਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਮਿੰਟੂ ਵੀਰੇ ਨੂੰ ਵੀ ਸੁਖਬੀਰ ਬਾਦਲ ਆਪੇ ਬਣੇ ਰਾਸ਼ਟਰਪਤੀ। ਇਹਨਾਂ ਦੀ ਵੈਬਸਾਈਟ ਤੇ ਜਿਵੇਂ ਚੱਲ ਰਿਹਾ, ਕੱਲ ਦਾ ਸੋਸ਼ਲ ਮੀਡੀਆ ਤੇ ਵੀ ਕਾਫੀ ਚੱਲ ਰਿਹਾ ਹੈਗਾ ਵੀ ਸੁਖਬੀਰ ਸਿੰਘ ਬਾਦਲ ਆਪੇ ਬਣੇ ਰਾਸ਼ਟਰਪਤੀ। ਵੀ ਉਹ ਪਤਾ ਕਰਨਾ ਵੀ ਕਿਹੜੇ ਵੱਡੇ ਆਪਣਾ ਉਪ ਰਾਸ਼ਟਰਪਤੀ ਬਣੇ ਆ ਜਾਂ ਰਾਸ਼ਟਰਪਤੀ ਬਣੇ ਆ, ਵੀ ਇਹਨਾਂ ਦੀਆਂ ਇਹੋ ਜਿਹੀਆਂ ਮਿਸਟੇਕਾਂ ਜੀ ਇਹਦੇ ਬਾਰੇ ਮਾੜਾ ਥੈਂਕ ਯੂ ਭਾਜੀ। ਨਹੀਂ ਕਿਹੜੀ ਵੈਬਸਾਈਟ ਤੇ ਤੁਸੀਂ ਕਿਹੜੀ ਵੈਬਸਾਈਟ ਦੀ ਗੱਲ ਕਰਦੇ ਹੋ? ਇਹ ਭਾਜੀ ਆਪਣਾ ਇਹਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੈਬਸਾਈਟ ਆ, ਗਲੋਬਲ TV ਵਾਲਿਆਂ ਨੇ ਵੀ ਆਪਣਾ ਦਿਖਾਇਆ ਵਾ ਤੇ ਆਪਣਾ ਕਈਆਂ ਨੇ ਵੀ ਸੁਖਬੀਰ ਬਾਦਲ ਆਪੇ ਬਣੇ ਰਾਸ਼ਟਰਪਤੀ, ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਵੈਬਸਾਈਟ ਤੇ। ਠੀਕ ਹੈ ਜੀ। ਹੁਣ ਇਹਨਾਂ ਦੀਆਂ ਕਈ ਵੈਬਸਾਈਟ ਚੱਲ ਰਹੀਆਂ, ਕਈ ਪੇਜ ਚੱਲਦੇ ਆ, ਕਿਸੇ ਨੇ ਕੀ ਪਤਾ ਕੀ ਲਿਖ ਦਿੱਤਾ, ਪਰ ਮੈਂ ਨਹੀਂ ਵੇਖਿਆ। ਉਹਦਾ ਇਹੋ ਜਿਹੀਆਂ ਗਲਤੀਆਂ ਬਹੁਤ ਹੁੰਦੀਆਂ ਨੇ। ਇਹ ਤੇ ਚਲੋ ਸੁਖਬੀਰ ਸਿੰਘ ਬਾਦਲ ਨੂੰ ਰਾਸ਼ਟਰਪਤੀ ਬਣਾਈ ਜਾਂਦੇ। ਇੱਥੇ ਬਰਨਾਲੇ ਦੀ ਪੁਲਿਸ ਨੇ ਪਰਸੋਂ ਚੌਥੇ ਨਰਿੰਦਰ ਮੋਦੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਤੇ ਸਾਰੇ ਇਹ ਗੱਲ ਕਹਿੰਦੇ ਸੀ ਕਿ ਸ਼ੁਕਰ ਕਰੋ ਹਾਲੇ ਤੇ ਇਹਨਾਂ ਨੇ ਜਿਹੜਾ ਕਲੰਦਰਾ ਭਰਿਆ, ਉਹ ਕਿਸੇ ਮਾਮਲੇ 'ਚ ਕਲੰਦਰਾ ਭਰਨਾ ਸੀਗਾ ਕਿਸੇ ਕੇਸ ਦੇ ਵਿੱਚ, ਤੇ ਉਹ ਕਹਿੰਦੇ ਕਲੰਦਰਾ ਇਹਨਾਂ ਨੇ ਹਾਲੇ ਦੁਪਹਿਰੇ ਭਰਿਆ। ਜੇ ਥੋੜੀ ਜਿਹੀ ਤਰਕਾਲਾ ਢਲੀ ਹੁੰਦੀ ਜਾਂ ਥੋੜੀ ਸ਼ਾਮ ਪਈ ਹੁੰਦੀ ਤੇ ਉਹ ਹੋ ਸਕਦਾ ਸੀ ਪ੍ਰਧਾਨ ਮੰਤਰੀ ਨੂੰ ਕਿਸੇ ਵਾਰਡ ਦਾ ਕਾਉਂਸਲਰ ਜਾਂ ਕਿਸੇ ਪਿੰਡ ਦਾ ਚੌਕੀਦਾਰ ਵੀ ਬਣਾ ਦਿੰਦੇ। ਇਹ ਗਲਤੀ ਕਈ ਵਾਰ ਹੋ ਵੀ ਜਾਂਦੀ ਆ, ਉਹ ਪਤਾ ਕਰਨਾ ਪਊ ਕਿਹੜੀ ਵੈਬਸਾਈਟ ਆ। ਅੱਜ ਕੱਲ ਵੈਸੇ ਵੈਬਸਾਈਟਾਂ ਵਰਗੀਆਂ ਵੈਬਸਾਈਟਾਂ ਤੇ ਪੇਜਾਂ ਵਰਗੇ ਪੇਜ ਵੀ ਚੱਲਦੇ ਆ। ਉਹ ਲੱਗਦੇ ਤੇ ਇਹ ਆ ਕਿ ਫਲਾਣੀ ਪਾਰਟੀ ਜਾਂ ਫਲਾਣੇ ਬੰਦੇ ਦਾ ਪੇਜ ਜਾਂ ਵੈਬਸਾਈਟ ਆ, ਪਰ ਉਹਨੂੰ ਚਲਾ ਉਹਦੇ ਆਪੋਜਿਟ ਧਿਰ ਵਾਲੇ ਬੰਦੇ ਵੀ ਹੁੰਦੇ ਆ। ਜੀ ਜੀ। ਅਗਲੇ ਜਿਹੜੇ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਹਰਵਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਮੰਟੂ ਹੋਣੀ ਮੈਂ ਗੱਲ ਕਰਨੀ ਚਾਹੁੰਦਾ ਹਾਂ। ਹਾਂਜੀ ਹਾਂਜੀ ਬੋਲ ਸੁਣ ਰਹੇ ਨੇ ਤੁਹਾਨੂੰ। ਸਾਡੇ ਇੱਥੇ ਇੰਡੀਆ ਸਾਡੇ ਫਾਦਰ ਹੋਣੀ ਰਹਿੰਦੇ ਆ ਵੀ, ਤੇ ਉਹਨਾਂ ਬਾਰੇ ਪੁੱਛਣਾ ਸੀਗਾ ਵੀ ਜਿਹੜਾ ਆਧਾਰ ਕਾਰਡ ਆ ਉਹ 30 ਸਤੰਬਰ ਤੱਕ ਅਪਲਾਈ ਕਰ ਸਕਦੇ ਆ। ਤੁਸੀਂ ਤੁਹਾਡੇ ਰੇਡੀਓ ਦੇ ਪਿੱਛੇ ਜੇ ਸੁਣਿਆ ਸੀ ਮੈਂ, ਉਹ ਆ ਜਾ ਨਹੀਂ ਸਕਦੇ ਸੀ, ਇਸ ਕਰਕੇ ਫਿਰ ਜਾਣਾ ਪੈਣਾ ਤੇ ਉਹਨਾਂ ਦਾ ਆਧਾਰ ਕਾਰਡ ਬਣਾਉਣਾ ਪੈਣਾ ਜਾ ਕੇ ਇੱਥੇ। ਜੀ। ਤੇ ਤੁਹਾਡੇ ਪਿਤਾ ਜੀ ਅਮਰੀਕਾ ਦੇ ਨਾਗਰਿਕ ਨੇ ਕਿ ਨਹੀਂ ਉੱਥੇ ਰਹਿੰਦੇ? ਉੱਥੇ ਦੇ, ਅੱਛਾ ਉੱਥੇ ਰਹਿੰਦੇ ਨੇ। ਉਹ ਆ ਜਾ ਨਹੀਂ ਸਕਦੇ ਹੈਗੇ, ਵੀ ਉਹਨਾਂ ਨੂੰ ਹੈਲਪ ਚਾਹੀਦੀ ਹੈਗੀ ਇਸ ਕਰਕੇ ਜਿਹੜਾ ਜੀ ਜੀ ਮਿੰਟੂ ਜੀ ਅਪਲਾਈ ਕਰਨਾ। ਤੇ ਉਹ ਤੁਹਾਡੇ ਰੇਡੀਓ ਤੇ ਸੁਣਿਆ ਸੀ ਵੀ 30 ਸਤੰਬਰ ਤੱਕ ਤੁਸੀਂ ਅਪਲਾਈ ਕਰ ਸਕਦੇ ਹੈਗੇ ਆ। ਜੀ ਮਿੰਟੂ ਜੀ ਇੱਕ ਵਾਰੀ ਫਿਰ ਤੁਸੀਂ ਜਿਹੜੇ ਸਾਰਿਆਂ ਨੂੰ ਜਿਹੜਾ ਜੀ ਯਾਦ ਦਿਵਾ ਦਿਓ। ਨਹੀਂ ਆਧਾਰ ਕਾਰਡ ਬਣਾਉਣਾ ਕਿ ਕਿਸੇ ਸਕੀਮ ਨਾਲ ਜੋੜਨਾ ਵਾ, ਦੇਖੋ ਇਹ ਚੀਜ਼ਾਂ ਨੇ। ਇੱਕ ਤੇ ਕੋਈ ਜਿੱਦਾਂ ਹੁਣ ਪੈਨ ਕਾਰਡ ਨਾਲ ਜੋੜਨਾ ਸੀਗਾ, ਉਹ ਇਹਨਾਂ ਨੇ ਇੱਕ ਤਰੀਕ ਦਿੱਤੀ ਸੀਗੀ, ਡੈਡਲਾਈਨ ਸੀਗੀ ਜੀ ਕਿ ਇੰਨੀ ਤਰੀਕ ਤੱਕ ਤੁਸੀਂ ਜੋੜਨੇ ਆ। ਠੀਕ ਹੈ ਜੀ। ਜਿੱਦਾਂ ਹੁਣ ਟੈਲੀਕਾਮ ਕੰਪਨੀਆਂ ਦੇ ਕਿ ਜਿਹੜੇ ਸਿਮ ਆ ਤੁਹਾਡੇ ਕੋਲ, ਉਹ ਤੁਸੀਂ 31 ਦਸੰਬਰ ਤੱਕ ਮੇਰੇ ਨਾਲ ਇਹਨਾਂ ਨੇ ਮੇਰੇ ਖਿਆਲ ਨਾਲ ਕਿਹਾ ਕਿ 31 ਦਸੰਬਰ ਤੱਕ ਤੁਸੀਂ ਲਿੰਕਡ ਕਰ ਦਿਓ ਆਧਾਰ ਕਾਰਡ ਦੇ ਨਾਲ। ਜਿੱਦਾਂ ਵੱਖੋ ਵੱਖਰੀਆਂ ਸਕੀਮਾਂ ਨਾਲ ਜਦੋਂ ਆਧਾਰ ਕਾਰਡ ਜੋੜੇ ਜਾਂਦੇ ਤਾਂ ਉਹਦੇ ਲਈ ਇੱਕ ਟਾਈਮ ਨਿਰਧਾਰਿਤ ਕੀਤਾ ਜਾਂਦਾ। ਪਰ ਆਧਾਰ ਕਾਰਡ ਤੁਸੀਂ ਕਿਸੇ ਵੇਲੇ ਵੀ ਬਣਾ ਸਕਦੇ ਹੋ, ਇਹਦੇ ਲਈ ਕੋਈ ਸਮਾਂ ਸੀਮਾ ਨਹੀਂ ਹੈ। ਆਧਾਰ ਕਾਰਡ ਤੁਸੀਂ ਕਿਸੇ ਵੇਲੇ ਵੀ ਬਣਾ ਸਕਦੇ ਹੋ, ਇਹਦੇ ਲਈ ਕੋਈ ਡੈਡਲਾਈਨ ਨਹੀਂ ਹੈ। ਇਹ ਤੁਸੀਂ ਗੱਲ ਨੋਟ ਕਰ ਲਿਓ ਕਿ ਇਹਦੇ ਲਈ ਕੋਈ ਸਮਾਂ ਸੀਮਾ ਨਹੀਂ ਹੈ। ਜਦੋਂ ਚਾਹੋ ਤੁਸੀਂ ਆਪਣਾ ਆਧਾਰ ਕਾਰਡ ਬਣਾ ਸਕਦੇ ਹੋ। ਹੁਣ ਤਾਂ ਤਕਰੀਬਨ ਨਾ ਆਮ ਮੁਹੱਲਿਆਂ ਦੇ ਵਿੱਚ ਵੀ ਬੈਠੇ ਹੋਏ ਆ ਕਈ ਮੁੰਡੇ ਆ ਜਿਹੜੇ, ਉਹਨਾਂ ਨੇ ਆ ਕੇ ਕੇਂਦਰ ਖੋਲ੍ਹੇ ਹੋਏ ਆ। ਤੁਸੀਂ ਜਿੱਥੇ ਮਰਜ਼ੀ ਜਾ ਕੇ ਆਪਣਾ ਆਧਾਰ ਕਾਰਡ ਬੜੀ ਆਸਾਨੀ ਨਾਲ ਬਣਾ ਸਕਦੇ ਹੋ। ਸੋ ਇਹਦੇ ਲਈ ਕੋਈ ਸਮਾਂ ਸੀਮਾ ਨਹੀਂ, ਇਹ ਨੋਟ ਕਰ ਲਿਓ ਤੁਸੀਂ। ਤੇ ਬੈਂਕ ਵਾਲੀ ਲਾਸਟ ਡੇਟ ਕਿਹੜੀ ਹੈ ਜਿਹੜੀ ਬੈਂਕ ਖਾਤਿਆਂ ਨਾਲ ਜੋੜਨ ਵਾਲੀ, ਕਿ ਲੰਘ ਚੁੱਕੀ ਆ ਉਹ? ਨਹੀਂ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਹੈਗੀ ਆ, ਹਲੇ ਪੱਕਾ ਮੈਨੂੰ ਪਤਾ ਨਹੀਂ ਹੋਊਗੀ ਉਹਨਾਂ ਦੀ, ਕਿਉਂਕਿ ਇਹ ਜਿਹੜੀਆਂ ਸਕੀਮਾਂ ਸੀਗੀਆਂ ਇਸ ਤਰ੍ਹਾਂ ਦੀਆਂ ਇਹ 31 ਦਸੰਬਰ ਤੱਕ ਨੇ ਬਹੁਤੀਆਂ। ਜਿੱਦਾਂ ਟੈਲੀਕਾਮ ਵਾਲੇ ਆ, ਬੈਂਕ ਖਾਤੇ ਵਾਲੇ ਆ। ਇੱਕ ਮੇਰਾ ਵੀ ਇੱਕ ਬੈਂਕ ਖਾਤਾ ਹੈ ਤੇ ਉਹਦੇ ਚ ਮੈਂ ਤੋਂ ਨਾ ਹੀ ਉਹਨਾਂ ਮੰਗਿਆ ਤੇ ਨਾ ਹੀ ਹਾਲੇ ਤੱਕ ਮੈਂ ਦਿੱਤਾ। ਮੈਂ ਤਾਂ ਕਹਿ ਰਿਹਾ ਕਿ ਇਹੋ ਜਿਹੀ ਕੋਈ ਨੌਬਤ ਨਹੀਂ ਹੈਗੀ। ਇਹਦਾ ਮਤਲਬ ਇਹ ਕਿ ਉਹ ਹਾਲੇ ਸਮਾਂ ਸੀਮਾ ਹੈ ਜੀ। ਸੋ ਮਤਲਬ ਜਾ ਕੇ ਬਣਾ ਕੇ ਉਹ ਲਿੰਕ ਜਿਹੜੇ ਜਾ ਕੇ ਕਰਾ ਸਕਦੇ ਨੇ ਫਿਰ? ਹਾਂਜੀ ਉਹ ਲਿੰਕ ਕਰਾ ਸਕਦੇ ਔਰ ਆਨਲਾਈਨ ਵੀ ਹੋ ਜਾਂਦਾ, ਆਨਲਾਈਨ ਵੀ ਲਿੰਕ ਹੋ ਜਾਂਦਾ। ਫਿਰ ਤਾਂ ਹੋਰ ਵੀ ਜਿਹੜਾ ਸੁਖਾਲਾ ਕੀਤਾ ਪਿਆ ਕੰਮ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਲక్ష్మణ ਸਿੰਘ ਜੋਹਲ ਜੀ, ਸਵਾਗਤ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਰਾਜਕਾਂਤ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮੇਰਾ ਛੋਟਾ ਜਿਹਾ ਸਵਾਲ ਹੈ ਮਿੰਟੂ ਜੀ, ਤੇ ਵੋਟਾਂ ਤੋਂ ਪਹਿਲਾਂ ਤਾਂ ਬੀਬੀ ਜਗੀਰ ਕੌਰ ਤਾਂ ਬੀਬੀ ਰਜਿੰਦਰ ਕੌਰ ਭੱਠਲ ਦਾ ਮੰਚ ਤੇ ਧਮਕ ਇੱਥੇ ਸੁਣਦੀ ਸੀ ਇਹਨਾਂ ਦੀ ਲੈਕਚਰ ਕਰ ਜਾਰੀ ਗਿੱਦੜਾਂ ਦੇ ਟੋਲੇ ਆ ਫਲਾਨੇ ਟੋਲੇ ਆ। ਇਹ ਹੁਣ ਕਿਤੇ ਬਾਹਰ ਤਾਂ ਨਹੀਂ ਚਲੇ ਗਈਆਂ? ਹੁਣ ਇਹਨਾਂ ਦਾ ਕਦੇ ਬਿਆਨ ਨਹੀਂ ਆਇਆ, ਜਾਂ ਕਿਤੇ ਰਾਜਪਾਲ ਲੱਗ ਗਈਆਂ ਜਾਂ ਕਿ ਉਦਾਂ ਚੁੱਪ ਹੋ ਗਈਆਂ ਆ? ਇਹ ਦੱਸਿਓ ਜਰਾ ਜੀ। ਨਹੀਂ, ਬੀਬੀ ਜਗੀਰ ਕੌਰ ਚੁੱਪ ਨਹੀਂ ਹੁੰਦੀ। ਕਈ ਵਾਰੀ ਏਦਾਂ ਹੁੰਦਾ ਕਿ ਬੰਦਾ ਥੋੜੇ ਦਿਨ ਆਰਾਮ ਤੇ ਚਲਾ ਜਾਂਦਾ ਔਰ ਕਈ ਵਾਰ ਛੁੱਟੀ ਤੇ ਚਲਾ ਜਾਂਦਾ। ਸੋ ਹੋ ਸਕਦਾ ਬੀਬੀ ਛੁੱਟੀ ਤੇ ਗਈ ਹੋਵੇ, ਪਰ ਪੱਕੀ ਛੁੱਟੀ ਨਹੀਂ ਹੋਈ ਉਹਦੀ। ਜੇ ਤੁਸੀਂ ਕਹੋ ਕਿ ਪੱਕੀ ਛੁੱਟੀ ਸਿਆਸਤ ਦੇ ਵਿੱਚੋਂ ਲੈ ਲੈਣਗੇ, ਪੱਕੀ ਛੁੱਟੀ ਨਹੀਂ ਹੋਈ। ਕੁਝ ਵਕਫੇ ਦੀ ਬ੍ਰੇਕ ਹੋ ਸਕਦੀ ਹੈ ਤੇ ਬ੍ਰੇਕ ਤੋਂ ਬਾਅਦ ਬੀਬੀ ਜੀ ਫਿਰ ਕੋਈ ਨਾ ਕੋਈ ਬਿਆਨ ਦੇ ਦੇਣਗੇ। ਔਰ ਜਦੋਂ ਵੀ ਉਹ ਬਿਆਨ ਦੇ ਦਿੰਦੇ ਆ ਫਿਰ ਉਹ ਦੱਸਣ ਦੀ ਜ਼ਰੂਰਤ ਨਹੀਂ, ਉਹ ਸ਼ਾਇਦ ਸਾਡੇ ਤੋਂ ਵੀ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਂਦਾ, ਕਿਉਂਕਿ ਉਹਨਾਂ ਦਾ ਬਿਆਨ ਜਿਹੜਾ ਉਹ ਬਿਆਨ ਉਹਨਾਂ ਦੀ ਪਾਰਟੀ ਨੂੰ ਫਾਇਦਾ ਘੱਟ ਕੇ ਨੁਕਸਾਨ ਹਮੇਸ਼ਾ ਜ਼ਿਆਦਾ ਕਰਦਾ ਹੁੰਦਾ। ਕਦੇ ਇਹਨਾਂ ਦੇ ਇਲਾਕੇ ਦੇ ਵਿੱਚ ਇੱਕ ਬਜ਼ੁਰਗ SDM ਦੇ ਦਫ਼ਤਰ ਦੇ ਮੂਹਰੇ ਅੱਗ ਲਾ ਕੇ ਸੜ ਗਿਆ ਸੀ ਤੇ ਕਹਿੰਦਾ ਕਹਿੰਦੀ ਓਦਾਂ ਵੀ ਸ਼ਰਾਬੜ ਜਿਹਾ ਹੈਗਾ ਸੀ, ਹੁਣ ਘਰਦਿਆਂ ਨੂੰ ਕੀ ਫਾਇਦਾ, ਹੁਣ ਚਲੋ ਕੋਈ 2 ਲੱਖ ਰੁਪਈਆ ਤੇ ਮਿਲ ਜੂ। ਉਦੋਂ ਵੀ ਬੀਬੀ ਦੇ ਬਿਆਨ ਤੇ ਬੜਾ ਵਿਵਾਦ ਹੋਇਆ ਸੀਗਾ। ਸੋ ਬੀਬੀ ਇਹੋ ਜਿਹੀ ਬਿਆਨ ਦੇ ਕੇ ਆਪੇ ਆਪਣੀ ਹਾਜ਼ਰੀ ਦਰਜ ਕਰਵਾ ਦਿੰਦੀ ਹੈ। ਕੋਈ ਗੱਲ ਨਹੀਂ, ਜਿਹੜਾ ਕਵੇਚਾ ਲੱਗ ਗਿਆ ਇਹ ਕਸਰ ਬੀਬੀ ਕੱਢ ਦੂਗੀ ਜਿੱਦਣ ਆ ਗਈ ਸੁਰਖੀਆਂ ਦੇ ਵਿੱਚ। ਜੀ ਜੀ ਜੀ। ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਜੁੜ ਚੁੱਕੇ ਨੇ ਫਕੀਰ ਸਿੰਘ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਇੱਕ ਜਗ੍ਹਾ ਪੁੱਛਣੀ ਚਾਹੁੰਦੇ ਜੀ, ਇਹ ਪਿੰਡ ਜਿਹੜਾ ਆਪਣਾ ਉਹ 2-2.5 ਸਾਲ ਤੋਂ ਇੱਕ ਬਾਬਾ ਫਰਿੱਜ 'ਚ ਬੰਦ ਕੀਤਾ ਹੈ, ਉਹਦੇ ਬਾਰੇ ਕੀ ਕੁਛ ਹੈਗਾ ਜੀ? ਦੇਖੋ, ਉਹ ਤੇ ਹਾਈ ਕੋਰਟ ਦੇ ਵਿੱਚੋਂ ਫੈਸਲਾ ਆ ਚੁੱਕਾ ਹੈ, ਸ਼ਾਇਦ ਤੁਸੀਂ ਨਹੀਂ ਸੁਣਿਆ ਹੋਏਗਾ ਜੀ। ਉਹ ਹਾਈ ਕੋਰਟ ਦੇ ਵਿੱਚੋਂ ਫੈਸਲਾ ਹੋ ਚੁੱਕਾ ਔਰ ਉਹਨਾਂ ਲਈ ਸ਼ਰਤਾਂ ਰੱਖ ਦਿੱਤੀਆਂ ਗਈਆਂ ਕਿ ਉਹਦੇ ਲਈ ਇੱਕ ਡਾਕਟਰੀ ਪੈਨਲ ਹੋਏਗਾ ਜਿਹਦਾ ਖਰਚਾ ਜਿਹੜਾ ਸਾਰਾ ਉਹ ਡੇਰਾ ਚੁੱਕੇਗਾ। ਉਹਦੇ ਲਈ ਉਹਨਾਂ ਨੂੰ 50 ਲੱਖ ਰੁਪਏ ਦਾ ਫੰਡ ਹੈ ਜਿਹੜਾ ਉਹ ਕਾਇਮ ਕਰਨਾ ਪਵੇਗਾ। ਫਿਰ ਉਹ ਡਾਕਟਰੀ ਪੈਨਲ ਹੈ ਜਿਹੜਾ ਉਹ ਜਾ ਕੇ ਲਾਸ਼ ਦਾ ਮੁਆਇਨਾ ਕਰੇਗਾ। ਲਾਸ਼ ਵੈਸੇ ਅਸੀਂ ਕਹੀ ਜਾਂਦੇ ਹਾਂ ਡੈਡ ਬੋਡੀ, ਕਿਉਂਕਿ ਡਾਕਟਰੀ ਭਾਸ਼ਾ 'ਚ ਕਹਿ ਸਕਦੇ ਹਾਂ, ਪਰ ਉਹ ਕਹਿੰਦੇ ਇੱਕ ਬਾਬਾ ਸਮਾਧੀ 'ਚ ਆ। ਜੋ ਮਰਜ਼ੀ ਦੋਨਾਂ ਚੀਜ਼ਾਂ 'ਚੋਂ ਕੋਈ ਵੀ ਜਿਹੜਾ ਵਰਗ ਉਹ ਆਪੋ ਆਪਣੇ ਹਿਸਾਬ ਨਾਲ ਲੈ ਲਵੇ ਕਿ ਉਹ ਸਮਾਧੀ ਵਾਲੇ ਬਾਬੇ ਨੂੰ ਜਾ ਕੇ ਡਾਕਟਰ ਚੈੱਕ ਕਰਨਗੇ ਕਿ ਸਮਾਧੀ ਲੱਗੀ ਦੇ ਵਿੱਚ ਬੋਡੀ ਜਿਹੜੀ ਉਹ ਠੀਕ ਠਾਕ ਹੈ। ਜੇ ਕੋਈ ਮਤਲਬ ਕਿ ਉਹ ਬੋਡੀ ਗਲਣ ਸੜਨ ਦੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਮਿਲਦੀ, ਕੋਈ ਵੀ ਸੰਕੇਤ ਮਿਲਦਾ ਤਾਂ ਉਸ ਸੂਰਤ ਦੇ ਵਿੱਚ ਉਹ ਡੇਰਾ ਜ਼ਿੰਮੇਵਾਰ ਹੋਏਗਾ। ਸੋ ਇਹ ਹਾਈ ਕੋਰਟ ਨੇ ਨਿਰਧਾਰਿਤ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਸੁਪਰੀਮ ਕੋਰਟ ਤੱਕ ਇਹ ਮਸਲਾ ਜਾਣ ਦੀ ਸੰਭਾਵਨਾ ਸੀ। ਹਾਲੇ ਤੱਕ ਗਿਆ ਨਹੀਂ ਇਹ ਮਸਲਾ, ਪਰ ਉਹਦਾ ਜਾਣ ਦੀ ਪੂਰੀ ਉਮੀਦ ਆ। ਸੋ ਇਹ ਫੈਸਲਾ ਹੋ ਚੁੱਕਾ ਹੈ ਕਿ ਉਹਨਾਂ ਦੀ ਜਿਹੜੀ ਸਮਾਧੀ ਹੈ ਉਹ ਹਾਲੇ ਮੇਰੇ ਖਿਆਲ ਦੇ ਨਾਲ ਨਹੀਂ ਖੁੱਲੇਗੀ। ਜੀ ਜੀ। ਜਾਂਦੇ ਅੱਜ ਦੇ ਅਖੀਰਲੇ ਕਾਲਰ ਲਵਾਂਗੇ ਭੁਪਿੰਦਰ ਸਿੰਘ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਮੈਂ ਮਿੱਟੂ ਸਾਹਿਬ ਇੱਕ ਬੜਾ ਤੁਸੀਂ ਵਧੀਆ ਪ੍ਰੋਗਰਾਮ ਜਿਹਾ ਤੋਰਿਆ ਸੀ ਨਸ਼ੇ ਬਾਰੇ। ਉਦੋਂ ਤੁਸੀਂ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ ਤੋਰ ਸਕਦੇ ਜੇ ਜਿੰਨੇ NRI ਵੀਰ ਨੇ ਇਹ ਆਪੋ ਆਪਦੇ ਪਿੰਡ ਅਡਾਪਟ ਕਰ ਲੈਣ, ਕੋਈ ਇਹੋ ਜਿਹੀ ਪ੍ਰੋਬਲਮ ਨਾ ਆਵੇ ਜਿਹੜੇ ਉੱਥੇ ਕੋਈ 1-2 ਬੰਦੇ ਪਿੰਡ ਦੇ ਕੀਤੇ ਜਾਣ ਮੋਹਤਬਰ। ਇਹ ਅਸੀਂ ਕੀਤਾ ਹੋਇਆ ਸਾਡਾ ਪਿੰਡ ਇਸ ਤਰ੍ਹਾਂ, ਤੇ ਉੱਥੇ ਦਵਾਈ ਦੂਈ ਲਈ ਵੀ ਸਹੂਲਤ ਬਣਾਈ ਹੋਈ ਹੈ। ਤੇ ਇਸ ਤਰ੍ਹਾਂ ਦਾ ਕੋਈ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਕਿਸੇ ਨੂੰ ਜ਼ਰੂਰਤਮੰਦ ਨੂੰ ਦਵਾਈ ਦੂਈ ਦਿੱਤੀ ਜਾਵੇ ਤੇ ਇੱਥੋਂ ਹੈਲਪ ਕੀਤੀ ਜਾਵੇ, ਆਪਣੇ NRI ਵੀਰ ਜਿੰਨੇ ਨੇ ਇਹ ਹੈਲਪ ਕਰਨ ਇਸ ਤਰ੍ਹਾਂ। ਤੇ ਬਾਕੀ ਮੈਂ ਇੱਕ ਗੱਲ ਉਹ ਜਿਹੜੀ ਬਲ ਸਾਹਿਬ ਕਰਕੇ ਗਏ ਨਾ ਉਹਨਾਂ ਦਾ ਥੋੜਾ ਜਿਹਾ ਮੈਂ ਦੱਸ ਦੇਣਾ ਚਾਹੁੰਦਾ। ਮੈਂ 2 ਮਹੀਨੇ ਲਈ ਜਾਣਾ ਹੁੰਦਾ ਇੰਡੀਆ। ਉਹ ਜਿਹੜੇ ਕਹਿੰਦੇ ਨਾ ਵੀ ਉਹ ਰੁਪਈਏ ਸਿੱਟਦੇ ਨੇ, ਉਹ ਜਾਂ ਤਾਂ ਉਹ ਫੈਮਲੀਆਂ ਦੇ ਲੋਕ ਸਿੱਟਦੇ ਨੇ ਜਿਨ੍ਹਾਂ ਦੇ ਬਾਹਰ ਨੇ, ਤੇ ਜਾਂ ਜਿਨ੍ਹਾਂ ਕੋਲੇ ਜਿਨ੍ਹਾਂ ਦੀ ਆਪਣੇ ਜਿਹੜੀ ਗੌਰਮੈਂਟ ਆਪਣੇ ਬਾਜ਼ਾਰ 'ਚ ਬੰਦੇ ਰਿਸ਼ਤੇਦਾਰ ਨੇ ਜਾਂ ਇਸ ਤਰ੍ਹਾਂ ਦੇ ਨੇ। ਬਾਕੀ ਜਿਹੜੇ ਕਿਸਾਨ ਮਰਦੇ ਆ ਨਾ ਉਹ ਤਾਂ ਵਿਚਾਰੇ ਕਿਸਾਨ ਆ, ਉਹਨਾਂ ਕੋਲ ਤਾਂ ਸ਼ਗਨ ਦੇਣ ਨੂੰ ਵੀ ਪੈਸੇ ਉਹ ਵਿਚਾਰੇ ਇੱਧਰ ਉੱਧਰੋਂ ਫੜ ਕੇ ਲੈ ਕੇ ਜਾਂਦੇ ਨੇ। ਇਹ ਏਰੀਆ ਹੈਗਾ ਮਾਨਸਾ ਦਾ, ਬਠਿੰਡੇ ਦਾ, ਕਿ ਮੇਰੇ 1-2 ਰਿਸ਼ਤੇਦਾਰੀਆਂ ਹੈਗੀਆਂ ਨੇ ਇੱਧਰ। ਇਹ ਏਰੀਆ ਇਸ ਏਰੀਏ 'ਚ ਜ਼ਿਆਦਾ ਖੁਦਕਸ਼ੀਆਂ ਹੁੰਦੀਆਂ ਨੇ। ਤੇ ਬਲ ਸਾਹਿਬ ਹੈਗੇ ਨੇ ਆਪਣੇ ਅੰਮ੍ਰਿਤਸਰ ਦੇ, ਉਸ ਏਰੀਏ ਦੀਆਂ ਬਹੁਤ ਘੱਟ ਹੁੰਦੀਆਂ ਨੇ ਤੇ ਦੁਆਬੇ ਦੀਆਂ ਬਹੁਤ ਘੱਟ ਹੁੰਦੀਆਂ ਨੇ। ਇਹ ਏਰੀਆ ਮਾਨਸਾ ਦਾ ਏਰੀਆ ਜ਼ਿਆਦਾ ਜਾਣਦੀ, ਜਿਨ੍ਹਾਂ ਦਾ ਉਧਰ ਕਿਸੇ ਪਿੰਡ 'ਚੋਂ ਕਈ ਵਾਰ ਇਹੋ ਜਿਹੇ ਪਿੰਡ ਨੇ ਜਿੱਥੋਂ ਕੋਈ ਗਿਆ ਹੀ ਨਹੀਂ ਬਾਹਰ,
ਜੀ ਤੇ ਇਸ ਤਰ੍ਹਾਂ ਦਾ ਹੈਗਾ। ਉਹ ਲੋਕ ਨੇ ਜਿਹੜੇ ਖੁਦਕਸ਼ੀਆਂ ਕਰਦੇ ਨੇ ਕਿਸਾਨ। ਥੈਂਕ ਯੂ ਭੁਪਿੰਦਰ ਜੀ। ਹਾਂਜੀ ਥੈਂਕ ਯੂ ਜੀ। ਜੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਅਸੀਂ ਬੜੀ ਵਾਰੀ ਆਪਣੇ ਇਸੇ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਕਿ ਕਿਸਾਨ 2-3 ਤਰ੍ਹਾਂ ਦੇ ਹਨ। ਅਸੀਂ ਰਲ ਕੱਟ ਨਾ ਕਰੀਏ। ਕਿਸਾਨ ਦੇ ਵਿੱਚ ਜੱਟ ਵੀ ਆ ਜਾਂਦਾ, ਦਲਿਤ ਵੀ ਆ ਜਾਂਦਾ। ਉਹ ਆ ਚਾਹੇ ਉਹ ਜੱਟ ਹੈ ਚਾਹੇ ਦਲਿਤ ਹੈ, ਜਿਹਦੇ ਕੋਲ 2-4 ਕਿੱਲੇ ਜ਼ਮੀਨ ਹੈ ਜਾਂ ਜ਼ਮੀਨ ਹੈ ਨਹੀਂ, ਉਹ ਅਸਲ ਕਿਸਾਨ ਹੈ। ਤੇ ਜਿਹਦਾ ਕੋਈ ਭੈਣ ਭਰਾ ਬਾਹਰ ਗਿਆ, ਕਿਸੇ ਦਾ ਕੋਈ ਇੱਧਰ ਕਾਰੋਬਾਰ ਚੱਲਦਾ ਹੈ, ਉਹ ਪੈਸੇ ਸੁੱਟ ਕੇ ਛੱਡ ਕੇ ਭਾਵੇਂ ਡਾਲਰ ਸੁੱਟੀ ਜਾਵੇ, ਕੀ ਫਰਕ ਪੈਂਦਾ। ਇੱਥੇ ਤੇ ਇੱਕ ਪਰਿਵਾਰ ਨੇ ਬਾਪੂ ਦੇ ਮਰਨ ਤੇ ਲੰਗਰ ਵੀ ਲਾਇਆ ਸੀ ਸਕੌਚ ਦਾ। ਉਹ ਚੀਜ਼ ਛੱਡ ਦੇਣੀ ਚਾਹੀਦੀ ਹੈ। ਬਿਲਕੁਲ ਇਹ ਤੁਹਾਡੀ ਗੱਲ ਸਹੀ ਹੈ ਕਿ ਰਲ ਗੱਡ ਨਹੀਂ ਕਰਨਾ ਚਾਹੀਦਾ। ਔਰ ਇਹ ਜਿਹੜਾ ਤੁਸੀਂ ਮਾਨਸੇ ਵਾਲੀ ਗੱਲ ਕੀਤੀ ਹੈ ਨਾ, ਤਾਂ ਆ ਕਿਉਂਕਿ ਇੱਕ ਇੱਥੇ ਨਰਮੇ ਦੀ ਪੱਟੀ ਸੀਗੀ, ਔਰ ਨਰਮੇ ਦੇ ਵਿੱਚ ਪਹਿਲਾਂ ਤੇ ਬਹੁਤ ਫਾਇਦਾ ਖੱਟਿਆ ਇਸ ਇਲਾਕੇ ਨੇ, ਕਿਉਂਕਿ ਮੈਂ ਵੀ ਨਰਮਾ ਪੱਟੀ ਵਾਲੇ ਇਲਾਕੇ ਤੋਂ ਹੀ ਆਉਣਾ। ਬਹੁਤ ਖੁਸ਼ਹਾਲੀ ਸੀ ਇਸ ਇਲਾਕੇ ਦੀ। ਦੇਸੀ ਨਰਮੇ ਹੁੰਦੇ ਸਨ, 25-25, 30-30 ਮਣ ਨਿਕਲ ਆਉਂਦੇ ਸੀ, ਕੋਈ ਖਰਚਾ ਨਹੀਂ ਸੀ ਹੁੰਦਾ। ਬਹੁਤ ਖੁੱਲਾ ਲੋਕੀ ਖਰਚਦੇ ਸਨ, ਪੈਲੀਆਂ ਵੀ ਖੁੱਲੀਆਂ ਹੁੰਦੀਆਂ ਸਨ। ਯਕਦਮ ਕੀ ਹੋਇਆ ਕਿ ਅਮਰੀਕਨ ਸੁੰਡੀ ਨੇ ਨਰਮੇ ਨੂੰ ਵਗੜ ਕੱਤਿਆ। 7-8 ਸਾਲ ਉਹ ਕ੍ਰਾਈਸਿਸ ਰਿਹਾ। ਉਸ ਤੋਂ ਬਾਅਦ 2-4 ਸਾਲ ਨਰਮਾ ਸੰਭਲਿਆ। ਉਸ ਤੋਂ ਬਾਅਦ ਬੀਟੀ ਕੱਟ ਨੇ ਥੋੜਾ ਜਿਹਾ ਫਾਇਦਾ ਦਿੱਤਾ, ਪਰ ਬਾਅਦ ਦੇ ਵਿੱਚ ਹੁਣ ਤੁਸੀਂ ਆ ਦੇਖ ਲਓ ਕਿ ਬੀਟੀ ਕੱਟ ਨੇ ਜਿਹੜਾ ਇਹ ਵੀ ਬਰਬਾਦ ਹੋ ਜਾਂਦਾ ਹੈ। ਤਾਂ ਨਰਮਾ ਪੱਟੀ ਦੀ ਇਹ ਸਮੱਸਿਆ ਇਸ ਕਰਕੇ ਜ਼ਿਆਦਾ, ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਇੱਥੋਂ ਦੇ ਕਿਸਾਨ ਜਿਹੜੇ ਉਹ 2-4 ਕਿੱਲੇ ਵਾਲੇ ਕਿਸਾਨ ਆ, ਉਹਨਾਂ ਦੀ ਓਪਰੀ ਆਮਦਨ ਹੈ ਨਹੀਂ। ਓਪਰੀ ਆਮਦਨ ਤੋਂ ਭਾਵ ਆ ਕਿ ਕੋਈ ਨਾ ਸਾਈਡ ਬਿਜ਼ਨਸ ਆ, ਨਾ ਕੋਈ ਉਹਨਾਂ ਦਾ ਬੰਦਾ ਸਰਕਾਰੀ ਵਿਭਾਗ 'ਚ ਕੋਈ ਕਰਮਚਾਰੀ, ਤੇ ਨਾ ਹੀ ਕੋਈ ਬਾਹਰ ਗਿਆ। ਇਹ ਬਿਲਕੁਲ ਤੁਹਾਡੀ ਗੱਲ ਠੀਕ ਆ। ਜਿਹੜਾ ਇਹਨਾਂ ਨੇ ਸਵਾਲ ਕੀਤਾ ਸੀਗਾ ਦੂਸਰਾ, ਉਹ ਮੈਨੂੰ ਹੁਣ ਭੁੱਲ ਗਿਆ, ਮੈਂ ਸੇਵਾ ਦਾ ਯਾਦ ਚੁੱਕਿਆ। ਜੀ ਕੋਈ ਮੇਰਾ ਧਿਆਨ ਉੱਧਰ ਚਲੇ ਗਿਆ। ਹਾਂਜੀ ਕੋਈ ਗੱਲ ਨਹੀਂ। ਤੇ ਮਿੰਟੂ ਜੀ, ਆਪਾਂ ਜਾਂਦੇ ਇੱਕ ਲਾਸਟ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਗੁਪਤਾ ਜੀ ਆਪਣੇ ਨਾਲ ਜੁੜੇ ਨੇ ਸੈਨੋਜ਼ੇ ਤੋਂ। ਹਾਂਜੀ ਗੁਪਤਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਗੁਪਤਾ ਜੀ। ਮੈਨੂੰ ਲੱਗਦਾ ਜੀ ਉਹ ਫੋਨ ਜਿਹੜਾ ਜੀ ਉਹ ਸੁਣ ਰਹੇ ਨੇ। ਅਤੇ ਬਾਕੀ ਮਿੰਟੂ ਜੀ ਜਾਂਦੇ ਮੈਂ ਆਪਣੇ ਸਰੋਤਿਆਂ ਨੂੰ ਜਿਹੜੀ ਇੱਥੋਂ ਦੀ ਇੱਕ ਬੜੀ ਇਸ ਟਾਈਮ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ ਉਹ ਮੈਂ ਦੱਸਦਾ ਜਾਵਾਂ। ਅਮਰੀਕਾ ਦੇ ਰਾਸ਼ਟਰਪਤੀ ਦਾ ਜਿਹੜਾ ਮੁੱਖ ਸਲਾਹਕਾਰ ਕਹਿ ਸਕਦੇ ਹਾਂ, ਮੇਨ ਜਿਹੜਾ ਸਟ੍ਰੈਟਜਿਸਟ ਹੈਗਾ ਆ ਸਟੀਵ ਬੈਨਨ, ਜਿਹੜਾ ਬ੍ਰੇਟਬਾਈਟ ਨਿਊਜ਼ ਦਾ ਸੀਗਾ ਅਤੇ ਇਹਨਾਂ ਦੇ ਕੈਂਪੇਨ ਦਾ ਜਿਹੜਾ ਚੇਅਰਮੈਨ ਵੀ ਰਿਹਾ ਆ, ਉਹਨੇ ਜਿਹੜੇ ਵਾਈਟ ਹਾਊਸ ਦੇ ਇਸ ਅਹੁਦੇ ਤੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ। ਇਸ ਗੱਲ ਦੀ ਜਿਹੜੀ ਪੁਸ਼ਟੀ ਜਿਹੜੀ ਆ ਹੋ ਚੁੱਕੀ ਆ। ਆਲਮੋਸਟ ਹਰ ਇੱਕ ਪਾਸੇ ਜਿਹੜੀ ਬ੍ਰੇਕਿੰਗ ਨਿਊਜ਼ ਜਿਹੜੀ ਉਹ ਚੱਲ ਰਹੀ ਆ, ਜਿਸ ਦੇ ਵਿੱਚ ਸਟੀਵ ਬੈਨਨ ਜਿਹੜਾ ਕਿ ਵਾਈਟ ਹਾਊਸ ਦੇ ਵਿੱਚ ਅਤੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਚੀਫ ਸਟ੍ਰੈਟਜਿਸਟ ਸੀਗਾ, ਉਸਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ। ਉਹ ਹੌਲੀ ਹੌਲੀ ਜਿਹੜਾ ਹੁਣ ਉਹ ਵੀ ਵਾਈਟ ਹਾਊਸ ਤੋਂ ਜਿਹੜਾ ਬਾਹਰ ਹੋ ਜਾਵੇਗਾ। ਅਤੇ ਮਿੰਟੂ ਜੀ, ਤੁਹਾਡਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਵੀ ਤੁਸੀਂ ਸਾਡੇ ਨਾਲ ਜੁੜੇ, ਸਵਾਲਾਂ ਦੇ ਜਵਾਬ ਦਿੱਤੇ ਅਤੇ ਨਾਲ ਸਰੋਤਿਆਂ ਦੇ ਸਵਾਲਾਂ ਦੇ ਜਿਹੜੇ ਉਹ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਹੁਣ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲਟਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।